ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ, ਜਿਸ ਦੇ ਵਿੱਚ ਵੱਖ-ਵੱਖ ਉਮੀਦਵਾਰਾਂ ਦੇ ਨਾਲ ਤੁਹਾਡੀ ਜਿਹੜੀ ਆਪਾਂ ਉਹ ਗੱਲਬਾਤ ਕਰਵਾਉਂਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿਸ਼ੇਸ਼ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤਾ ਗਿਆ ਆ, ਜਿਸ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਕਿਹਨੇ ਕੀ ਕਿਹਾ ਆ। ਵੱਖ-ਵੱਖ ਹਲਕਿਆਂ ਦੇ ਉਮੀਦਵਾਰ ਜਿਹੜੇ ਆ, ਜਿਨ੍ਹਾਂ ਦੇ ਫ਼ੋਨ ਨੰਬਰਸ ਤੁਸੀਂ ਸਾਨੂੰ ਦਿੰਦੇ ਆ, ਉਹ ਫਿਰ ਜਿਹੜੇ ਆ ਉਹਨਾਂ ਦੇ ਨਾਲ ਜਿਹੜੀ ਆਪਾਂ ਉਹ ਗੱਲਬਾਤ ਕਰਦੇ ਹਾਂ। ਅਤੇ ਅੱਜ ਇਸੇ ਹੀ ਸਿਲਸਿਲੇ ਦੇ ਵਿੱਚ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਹਲਕਾ ਗਿੱਲ, ਉਸ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੀਵਨ ਸਿੰਘ ਸੰਘੋਵਾਲ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀਵਨ ਸਿੰਘ ਜੀ ਤੁਹਾਡਾ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਿਲਕੁਲ ਆਪਾਂ ਗੱਲਬਾਤ ਦੀ ਸ਼ੁਰੂਆਤ ਜਿਹੜੀ ਇੱਥੋਂ ਹੀ ਕਰਦੇ ਹਾਂ। ਜੀਵਨ ਸਿੰਘ ਸੰਘੋਵਾਲ ਜੀ, ਵੀ ਤੁਹਾਡਾ ਜਿਹੜਾ ਆ ਰਾਜਨੀਤੀ ਦੇ ਵਿੱਚ ਆਉਣ ਦਾ ਜਿਹੜਾ ਆ ਉਹ ਕੀ ਤੁਹਾਨੂੰ ਕਾਰਨ ਰਿਹਾ? ਤੁਸੀਂ ਇੱਕ ਜੋਬ ਵੀ ਕਰਦੇ ਸੀਗੇ, ਇੱਕ ਜਿਹੜੀ ਜੋਬ ਦੇ ਉੱਤੇ ਸੀਗੇ, ਪੰਚਾਇਤ ਦੇ ਵਿੱਚ ਵੀ ਤੁਸੀਂ ਰਹਿ ਚੁੱਕੇ ਹੋ, ਅਤੇ ਫਿਰ ਤੁਹਾਨੂੰ ਜਿਹੜਾ ਲੱਗਾ ਵੀ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਨੀਤੀ ਦੇ ਵਿੱਚ ਆਇਆ ਜਾਵੇ, ਇਹ ਮਨ ਦੇ ਵਿੱਚ ਖਿਆਲ ਕਿਉਂ ਆਇਆ? ਕਿਸੇ ਨੂੰ ਮੁੱਖ ਰੱਖਦੇ, ਕਿਸੇ ਸ਼ਖਸੀਅਤ ਨੂੰ ਮੁੱਖ ਰੱਖਦੇ ਆਇਆ, ਜਾਂ ਵੈਸੇ ਹੀ ਤੁਹਾਡਾ ਸੀਗਾ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਹੈ? ਦੇਖੋ ਰਾਜ ਸਿੰਘ ਜੀ, ਤੁਸੀਂ ਇੱਕ ਗੱਲ ਲੈਣ ਦੇ ਵਿੱਚ ਵਾਹਵਾ ਹੀ ਸਵਾਲ ਪੁੱਛ ਲਏ, ਤੁਹਾਨੂੰ ਵਾਹਵਾ ਦਾ ਜਵਾਬ ਮੈਂ ਦਊਂਗਾ। ਜੀ ਜੀ, ਠੀਕ ਹੈ। ਤੇ ਮੈਂ ਜੋ 1985 ਤੋਂ ਲੈ ਕੇ 2014 ਤੱਕ ਜੀ ਐਜ ਏ ਟਾਈਪਿਸਟ ਦੇ ਤੌਰ ਤੇ ਕਚਹਿਰੀ 'ਚ ਪ੍ਰਾਈਵੇਟ ਮੈਂ ਜਾਣੀ DC ਦਫ਼ਤਰ 'ਚ ਕੰਮ ਕਰਦਾ ਸੀਗਾ ਜੀ। ਤੇ ਉਸ ਤੋਂ ਬਾਅਦ ਉੱਥੇ ਤੁਹਾਨੂੰ ਪਤਾ ਜੀ ਕਚਹਿਰੀ ਦੇ ਵਿੱਚ ਸਾਰਾ ਬੋਲਬਾਲਾ ਕਰਪਸ਼ਨ ਦਾ ਹੀ ਹੁੰਦਾ। ਉਸ ਤੋਂ ਉੱਥੇ ਮਤਲਬ ਬਿਨਾਂ ਕਰਪਸ਼ਨ ਤੋਂ ਤਾਂ ਮੈਂ ਅੱਜ ਤੱਕ ਕੰਮ ਕਿਸੇ ਦਾ ਹੁੰਦਾ ਮੈਂ ਨਹੀਂ ਦੇਖਿਆ ਜੀ। ਤੇ ਉਸ ਕਰਪਸ਼ਨ ਤੋਂ ਜਦ ਲੋਕਾਂ ਨੇ ਮੈਂ ਕੰਮ ਦੇਖੇ ਵੀ ਇੱਥੇ ਕੰਮ ਤਾਂ ਕਿਸੇ ਦਾ ਹੋ ਨਹੀਂ ਰਿਹਾ, ਜਿਹੜਾ 10 ਰੁਪਏ ਵਾਲਾ ਕੰਮ ਉਹ 100 'ਚ ਹੁੰਦਾ, ਜਿਹੜਾ 100 ਵਾਲਾ 1000 'ਚ ਹੁੰਦਾ, ਬਈ ਇਹ ਕਿਵੇਂ ਕੰਮ ਹੋਊਗਾ? ਤੇ 2012 'ਚ ਜਦੋਂ ਅੰਨਾ ਹਜ਼ਾਰੀ ਦਾ ਅੰਦੋਲਨ ਚੱਲਦਾ ਸੀ ਜੀ ਜੀ, ਤੇ ਮੈਂ ਅਰਵਿੰਦ ਕੇਜਰੀਵਾਲ ਤੋਂ ਪ੍ਰਭਾਵਿਤ ਹੋ ਕੇ ਤੇ ਇਹਨਾਂ ਦੇ ਜਦ ਇਹਨਾਂ ਨੇ ਪਾਰਟੀ ਬਣਾਈ ਆ ਤੇ ਮੈਂ ਇਸ ਪਾਰਟੀ ਦੇ ਵਿੱਚ ਜੁਆਇਨ ਕਰਕੇ। ਠੀਕ ਹੈ। ਸੋ ਇਹ ਇੱਕ ਜਿਹੜਾ ਮੁੱਖ ਕਾਰਨ ਰਿਹਾ। ਤੁਸੀਂ ਦੇਖਦੇ ਰਹੇ ਆ ਵੀ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ, ਚਾਹੇ ਦੋ ਜਿਹੜੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ, ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਪਾਰਟੀਆਂ, ਪਰ ਤੁਸੀਂ ਫਿਰ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੁਣਿਆ? ਆਮ ਆਦਮੀ ਪਾਰਟੀ ਮੈਂ ਤਾਂ ਚੁਣਿਆ ਜੀ, ਦੇਖੋ ਜੀ ਅਰਵਿੰਦ ਕੇਜਰੀਵਾਲ ਇੱਕ ਸੱਚੀ ਸੁੱਚੀ ਸੋਚ ਨੂੰ ਲੈ ਕੇ ਆਏ ਨੇ। ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਬਿਲਕੁਲ ਖਤਮ ਕਰਾਂਗੇ, ਇਹ ਮੈਨੂੰ ਬਹੁਤ ਜ਼ਿਆਦਾ ਲੱਗਿਆ ਵੀ ਜਿਹੜੇ ਲੋਕ ਜ਼ਿਆਦਾ, ਦੇਖੋ ਮੈਂ SC ਪਰਿਵਾਰ ਨਾਲ ਸੰਬੰਧ ਰੱਖਦਾ ਜੀ, ਮੈਂ ਆਪਦੀ ਗੱਲ ਤੁਹਾਨੂੰ ਦੱਸ ਦੇਵਾਂ ਵੀ ਉੱਥੇ ਜਦੋਂ ਲੋਕ ਕੋਈ ਕੰਮ ਕਰਾਉਣ ਲਈ ਵਿਚਾਰੇ ਆਉਂਦੇ ਨੇ, ਤੜਫਦੇ ਫਿਰਦੇ ਆ, ਕੋਈ ਵਿਧਵਾ ਪੈਨਸ਼ਨ ਫਾਰਮ ਭਰਾਉਣਾ ਆਉਂਦਾ, ਕੋਈ ਮੈਰਿਜ ਦੇ ਕੇ ਸਗਨ ਸਕੀਮ ਦੇ ਫਾਰਮ ਭਰਾਉਣਾ ਆਉਂਦਾ, ਜਾਂ ਕੋਈ ਸ਼ਡਿਊਲ ਕਾਸਟ ਦੇ ਫਾਰਮ ਭਰਾਉਣਾ ਆਉਂਦਾ, ਉਹ ਵਿਚਾਰਾ ਜਦੋਂ ਦੇਖਦੇ ਆ ਉਹਦੀ ਜੇਬ ਦੇ ਵਿੱਚ 100 ਰੁਪਈਆ ਹੁੰਦਾ ਜੀ, ਉਹ ਤੋਂ 1000 500 ਮੰਗਿਆ ਜਾਂਦਾ। ਉਹ ਜਦੋਂ ਮੈਂ ਦੇਖਿਆ ਵੀ ਯਾਰ ਜੇ ਤਾਂ ਹਰੇਕ ਕੰਮ ਦੇ ਅਸੀਂ ਜਾਂਦੇ ਹਾਂ ਵੀ ਮਹਿਕਮਾ ਤਾਂ ਇੱਦਾਂ ਦਾ ਕੰਮ ਨਹੀਂ ਬਣਨਾ ਹੈਗਾ, ਵੀ ਉਸ ਕਰਕੇ ਮੈਂ ਇਸ ਲੈ ਕੇ ਇਹਨੂੰ ਅਰਵਿੰਦ ਕੇਜਰੀਵਾਲ ਨੂੰ ਸੋਚ ਲੈ ਕੇ ਚੱਲਿਆ ਜੀ, ਤਾਂ ਕਰਕੇ ਮੈਂ ਇਹ ਪਾਰਟੀ ਜੁਆਇਨ ਕੀਤੀ ਹੈ ਜੀ। ਤੁਸੀਂ ਗੱਲ ਕੀਤੀ ਆ ਕਰਪਸ਼ਨ ਦੀ, ਵੀ ਕਰਪਸ਼ਨ ਇੱਕ ਬਹੁਤ ਵੱਡਾ, ਤੁਸੀਂ ਕਚਹਿਰੀ ਦੇ ਵਿੱਚ ਦੇਖਿਆ ਵੀ ਕਿਸੇ ਦਾ ਵੀ ਕੰਮ ਬਗੈਰ ਰਿਸ਼ਵਤ ਤੋਂ ਹੋ ਨਹੀਂ ਰਿਹਾ। ਹੁਣ ਮੰਨ ਲਓ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਆ ਜਾਂਦੀ ਆ, ਤੁਸੀਂ ਕਹਿੰਦੇ ਆ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਨਾ ਆ ਪੰਜਾਬ ਨੂੰ, ਪਰ ਜਿਹੜੇ ਉੱਥੇ ਦੇ ਕਰਮਚਾਰੀ ਆ, ਜਿਹੜੇ ਉੱਥੇ ਕੰਮ ਕਰ ਰਹੇ ਆ, ਉਹਨਾਂ ਦੇ ਹੱਡਾਂ ਦੇ ਵਿੱਚ, ਉਹਨਾਂ ਦੇ ਕਹਿੰਦੇ ਖੂਨ ਦੇ ਵਿੱਚ ਵਸ ਚੁੱਕੀ ਆ, ਇਹ ਰਸ ਚੁੱਕੀ ਆ ਭ੍ਰਿਸ਼ਟਾਚਾਰ, ਉਹਨੂੰ ਕਿੱਦਾਂ ਕੱਢੂਗੇ? ਦੇਖੋ ਜੀ, ਨੀਅਤ ਅਤੇ ਨੀਤੀ ਜੀ ਜਿਹੜੇ ਬੰਦੇ ਦੀ ਸਾਫ਼ ਆ, ਮੈਨੂੰ ਇੰਨਾ ਕੁ ਮੈਂ ਮਹਿਸੂਸ ਮੈਨੂੰ ਪਤਾ ਜਿਹੜੇ ਅੱਜ ਅਫਸਰ ਲੱਗਦਾ, ਕੋਈ ਵੀ ਲੱਗਦਾ, ਕਿਸੇ ਦੀ ਬਦਲੀ ਤੱਕ ਵੀ ਕਰਾਉਣੀ ਆ, ਕੋਈ ਕਲਰਕ ਕਿਸੇ ਸੀਟ ਤੇ ਲੱਗਣਾ, ਉਹ ਮਤਲਬ ਸੀਟ ਤੇ ਲੱਗਣ ਦਾ ਹੀ ਪਹਿਲਾਂ ਹੀ ਉਹਦੇ ਨਾਲ ਬੰਨਿਆ ਜਾਂਦਾ ਵੀ ਇੰਨੇ ਪੈਸੇ ਤੇਰੇ ਲੱਗਣੇ ਆ। ਮੰਨ ਲਓ ਕਿਸੇ ਪਟਵਾਰੀ ਦੇ ਕੇ ਲੱਗਣਾ ਜਾਂ ਕੋਈ ਤਹਿਸੀਲਦਾਰ ਨੇ ਲੱਗਣਾ, ਉਹਨੂੰ ਬੰਨ ਕੇ ਉਹਨੂੰ ਇੰਨੇ ਪੈਸੇ ਉਹਨੇ ਲੱਗੇ ਦੇ ਕੇ, ਲੱਖਾਂ ਰੁਪਈਆ ਦੇ ਕੇ ਲੱਗਣਾ, ਉਹਨੇ ਤਾਂ ਰੁਪਈਏ ਇਕੱਠੇ ਕਰਨੇ ਹੀ ਕਰਨੇ ਨੇ ਜੀ। ਉਹ ਤਾਂ ਕਦੋਂ ਤੱਕ ਲੋਕਾਂ ਦੀ ਜੇਬਾਂ ਕੱਟੂਗਾ ਹੀ। ਜਦੋਂ ਅਰਵਿੰਦ ਕੇਜਰੀਵਾਲ ਦੀ ਸਾਡੀ ਸਰਕਾਰ 2017 ਹੁਣ ਚੜ੍ਹ ਗਿਆ, ਬਣਨੀ ਆ ਤਾਂ ਇਹ 100% ਬਣਨੀ ਆ। ਤੁਸੀਂ ਇਹ ਦੇਖੋਗੇ 2017 ਦੇ ਵਿੱਚ ਜਿਹੜਾ ਵੀ ਅਫਸਰ, ਜਿਹੜੇ ਬੰਦਾ ਕੋਈ ਮਤਲਬ ਜਾਊਗਾ ਕੰਮ ਕਰਾਉਣ, ਲੋਕ ਜਾਣਗੇ ਅਫਸਰਾਂ ਕੋਲੇ,
ਮੈਨੂੰ ਇੰਨਾ ਕੁ ਪੂਰਾ ਯਕੀਨ ਆ ਵੀ ਪੂਰੇ ਪੈਸਿਆਂ ਤੇ ਪੂਰੀ ਜਿਹੜੀ ਸਰਕਾਰੀ ਫੀਸ ਹੋਊ ਉਹਦੇ 'ਚ ਕੰਮ ਹੋਊ। ਬੰਦਾ ਕਰਾਉਣ ਵਾਲਾ ਚਾਹੀਦਾ, ਬੰਦੇ ਦੀ ਨੀਤ ਸਾਫ਼ ਚਾਹੀਦੀ ਹੈ ਜੀ, ਬਿਲਕੁਲ ਕੰਮ ਹੋਊਗਾ ਜੀ। ਤੇ ਜੀਵਨ ਸਿੰਘ ਜੀ, ਤੁਸੀਂ ਆਪਣੇ ਜਿਹੜਾ ਗਿੱਲ ਹਲਕਾ ਹੈ ਜੋ ਕਿ ਰਾਖਵਾਂ ਹਲਕਾ ਵੀ ਆ, ਉੱਥੇ ਤੁਸੀਂ ਵਿਚਰਦੇ ਹੋ, ਸਾਰਿਆਂ ਦੇ ਨਾਲ ਉੱਥੇ ਗੱਲਬਾਤ ਕਰਦੇ ਹੋ। ਜਿੱਦਾਂ ਤੁਸੀਂ ਆਖਿਆ ਵੀ ਤੁਸੀਂ ਉਦੋਂ ਤੋਂ ਪ੍ਰਭਾਵਿਤ ਹੋਏ ਆ ਜਦੋਂ ਤੇ ਅੰਨਾ ਹਜ਼ਾਰੇ ਦੀ ਜਿਹੜੀ ਇੱਕ ਭ੍ਰਿਸ਼ਟਾਚਾਰ ਵਿਰੁੱਧ ਮੂਵਮੈਂਟ ਚੱਲੀ ਸੀ, ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ, ਆਮ ਆਦਮੀ ਪਾਰਟੀ ਦਾ, ਉਸੇ ਮੂਵਮੈਂਟ ਤੋਂ ਬਾਅਦ ਦੇ ਵਿੱਚ ਇੱਕ ਉਪਜ ਹੋਈ। ਤੁਸੀਂ ਉਹਨਾਂ ਦੇ ਨਾਲ ਜੁੜਦੇ ਹੋ, ਮਿਲਦੇ ਹੋ, ਗੱਲਬਾਤ ਕਰਦੇ ਹੋ। ਕੀ ਸਮੱਸਿਆਵਾਂ ਨੇ ਇਸ ਟਾਈਮ ਗਿੱਲ ਹਲਕੇ ਦੀਆਂ? ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਆ ਲੰਮੇ ਸਮੇਂ ਤੋਂ ਜਿਹੜੇ ਆ ਉੱਥੇ ਰਹੇ ਨੇ, ਉਹਨਾਂ ਦੀ ਤੇ ਆਪਣੀ ਜਿਹੜੀ ਪਾਰਟੀ ਜਿਹੜੀ ਆ ਸੱਤਾ ਦੇ ਵਿੱਚ ਰਹੀ ਆ, ਅਜੇ ਵੀ ਪਰੇਸ਼ਾਨੀਆਂ ਨੇ ਲੋਕਾਂ ਨੂੰ ਉੱਥੇ। ਦੇਖੋ ਜੀ, ਜੇ ਮੈਂ ਆਪਦੇ ਮੂੰਹ ਚੋਂ ਕਹੂੰਗਾ ਇਹ ਲੋਕ ਇਹ ਗੱਲ ਕਹਿਣਗੇ ਵੀ ਆਪਦੀ ਪਾਰਟੀ ਆਮ ਆਦਮੀ ਪਾਰਟੀ ਦੀ ਸਿਫਤ ਕਰਦਾ। ਕੇਜਰੀਵਾਲ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਆ, ਮੈਨੂੰ ਲੱਗਦਾ ਵੀ ਕਿਸੇ ਪਾਰਟੀ ਨੂੰ ਅੱਜ ਤੱਕ ਜਿਹੜੇ ਇਹਨਾਂ ਦੇ ਮੁਖੀ ਨੇ ਕਿਸੇ ਨੂੰ ਕੋਈ ਕਿਸੇ ਸਿੱਖਿਆ ਦਿੱਤੀ ਨਹੀਂ ਹੈਗੀ। ਪੈਸੇ ਦਿਓ ਤੇ ਟਿਕਟਾਂ ਲਓ, ਇਹਨਾਂ ਦਾ ਕੰਮ ਚੱਲਦਾ। ਮੈਂ ਹਰ ਰੋਜ਼ 100, 200, 300 ਜਾਨੀ 100 ਤੋਂ ਲੈ ਕੇ 300 ਪਰਿਵਾਰ ਨੂੰ ਡੋਰ ਟੂ ਡੋਰ ਜਾ ਕੇ ਮਿਲਦਾ ਜੀ। ਕੰਪੇਨ ਜਿਹੜੀ ਚੱਲਦੀ ਆ ਸਾਡੀ, ਡੋਰ ਟੂ ਡੋਰ ਜਾ ਕੇ ਪਤਾ ਲੱਗਦਾ ਬਈ ਇੱਥੇ ਦੁਨੀਆ ਕਿਵੇਂ ਵੱਸਦੀ ਆ। 1947 ਦੇ ਆਜ਼ਾਦ ਹੋਏ ਆ, 70 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਜੀ। ਹਲੇ ਵੀ ਕੱਚੇ ਘਰ, ਕਿਸੇ ਨੂੰ ਜਿਹੜੀਆਂ ਕਹਿੰਦੇ ਕੱਚੇ ਘਰ ਉੱਤੇ ਸਲਵਾੜ ਪਾਇਆ ਹੋਇਆ ਵਾ। ਪੈਨਸ਼ਨਾਂ 70, 80 ਸਾਲ ਦੇ ਬਜ਼ੁਰਗਾਂ ਨੂੰ ਪੈਨਸ਼ਨਾਂ ਤੱਕ ਨਹੀਂ ਲੱਗੀਆਂ। ਸਾਰਾ ਗਿੱਲ ਹਲਕਾ ਟੋਟਲ ਕਿਸੇ ਦੇ ਰਾਹੀਂ ਤੁਸੀਂ ਪੁੱਛ ਵੀ ਸਕਦੇ ਹੋ ਜੀ। 9.5 ਸਾਲਾਂ ਬਾਅਦ ਇਹਨਾਂ ਨੂੰ ਯਾਦ ਆਈ ਆ ਵੀ ਆਪਾਂ ਵਿਕਾਸ ਕਰਨਾ ਵਾ। ਟੋਟਲ ਗਿੱਲ ਹਲਕਾ ਪੱਟਿਆ ਪਿਆ, ਕੋਈ ਕਿਸੇ ਨਿੰਗਲ ਨੂੰ ਰਾਹ ਨਹੀਂ ਕਿਧਰੇ ਪਾਸਿਓਂ। ਜਾਣੀ ਮਤਲਬ ਕੋਈ ਕਿਤੇ ਜਿਹੜਾ ਵਿਕਾਸ ਦਾ ਨਾਂ ਲੈਂਦੇ ਆ ਵੀ ਕਾਗਜ਼ਾਂ 'ਚ ਵਿਕਾਸ ਹੋਇਆ, ਕਿ ਮਤਲਬ ਬੰਦੇ ਦਾ ਤਾਂ ਕਿਸੇ ਦਾ ਵਿਕਾਸ ਹੋਇਆ ਹੀ ਨਹੀਂ। ਕਿਸੇ ਜਿਹੜੇ ਕੱਚੇ ਮਕਾਨ ਵੀ ਉਵੇਂ ਹੀ ਨੇ, ਕਿਸੇ ਨੂੰ ਪੈਨਸ਼ਨਾਂ ਤੱਕ ਨਹੀਂ ਲੱਗੀਆਂ। ਵੀ ਇਹਨਾਂ ਨੇ ਕੀ ਕੀਤਾ? ਲੋਕਾਂ ਨੂੰ ਜਾ ਕੇ ਤੁਸੀਂ ਪਤਾ ਕਰੋ। ਤਰਾਹ ਕਰਦੇ ਆ ਲੋਕ, ਉਡੀਕ ਰਹੇ ਆ। 4 ਫਰਵਰੀ ਨੂੰ ਉਡੀਕ ਰਹੇ ਨੇ। ਅੱਜ ਵੀ ਮੈਂ ਘੱਟੋ ਘੱਟ 15 ਜਨ ਸਭਾਵਾਂ ਕਰਕੇ ਆਇਆ ਵਾਂ, ਡੋਰ ਟੂ ਡੋਰ ਜਾਂਦੇ ਆ ਲੋਕਾਂ ਨੂੰ। ਲੋਕ ਉਡੀਕ ਰਹੇ ਆ ਵੀ ਕਦੋਂ ਸਰਕਾਰ ਆਵੇ ਤੇ ਇਹਨਾਂ ਤੋਂ ਛੁਟਕਾਰਾ ਕਰਾਈਏ ਜੀ। ਚਲੋ, ਇਹ ਤਾਂ ਜਿੱਦਾਂ ਤੁਸੀਂ ਕਿਹਾ ਵੀ ਲੋਕ ਉਡੀਕ ਰਹੇ ਨੇ। 4 ਫਰਵਰੀ ਨੂੰ ਉਹਨਾਂ ਨੇ ਜਿਹੜੇ ਆਪਣੇ ਖਿਆਲ ਆ ਉਹ ਵੋਟਾਂ ਦੇ ਰੂਪ ਦੇ ਵਿੱਚ ਬੰਦ ਕਰ ਦੇਣੇ ਆ ਉਹਨਾਂ ਮਸ਼ੀਨਾਂ ਦੇ ਵਿੱਚ। ਤੁਹਾਡੀ ਪਾਰਟੀ ਦੀ ਸਰਕਾਰ ਆਉਂਦੀ ਹੈ ਜਾਂ ਤੁਸੀਂ ਵਿਧਾਇਕ ਜਿਹੜੇ ਆ ਇਸ ਹਲਕੇ ਦੇ ਬਣਦੇ ਹੋ, ਤੇ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਕਿਹੜੀਆਂ ਚੀਜ਼ਾਂ ਉੱਥੇ ਪਹਿਲੋਂ ਚੇਂਜ ਕਰਨੀਆਂ ਚਾਹੁੰਦੇ ਹੋ, ਕਿਹੜੀਆਂ ਤਬਦੀਲੀਆਂ ਲਿਆਉਣੀਆਂ ਚਾਹੁੰਦੇ ਹੋ? ਦੇਖੋ ਜੀ, ਅਰਵਿੰਦ ਕੇਜਰੀਵਾਲ ਸਾਹਿਬ ਨੇ, ਅਸੀਂ ਜਿਹੜੀ ਆਮ ਆਦਮੀ ਪਾਰਟੀ ਨੇ 4 ਵਰਗਾਂ ਨਾਲ, ਦਲਿਤ ਭਾਈਚਾਰੇ ਨਾਲ, ਕਿਸਾਨਾਂ ਨਾਲ, ਨੌਜਵਾਨਾਂ ਨਾਲ ਮੈਨੀਫੈਸਟੋ ਤੈਅ ਬਣਾਏ ਨੇ ਜੀ। ਪੁੱਛ ਕੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਦਲਿਤ ਭਾਈਚਾਰੇ ਦੇ ਵਿੱਚ ਜਿਹੜਾ ਮੈਨੀਫੈਸਟੋ ਕੀਤਾ, ਉਹਦਾ ਅਗਲਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦਲਿਤ ਭਾਈਚਾਰੇ 'ਚ ਹੋਊਗਾ ਜੀ। ਜਿਹੜਾ ਕਿ ਅੱਜ ਤੱਕ 70 ਸਾਲ 'ਚ ਕਿਸੇ ਨਾ ਹੋਇਆ, ਨਾ ਕੋਈ ਪਾਰਟੀ ਹੋਰ ਕਰ ਸਕਦੀ ਆ। 400 ਯੂਨਿਟ ਉਹਨਾਂ ਨੂੰ ਮੁਫਤ ਦਿੱਤੀ ਜਾਊ। ਗੈਸ ਕਨੈਕਸ਼ਨ ਉਹਨਾਂ ਨੂੰ ਮੁਫਤ ਦਿੱਤੇ ਜਾਣਗੇ। ਜਿਹੜੀ 51,000 ਸਗਨ ਸਕੀਮ ਆ ਬੱਚੀਆਂ ਦੇ ਵਿਆਹ ਤੇ ਮਿਲਦੀ ਆ, ਇਹਨਾਂ ਮਿਲਦੀ ਆ 15,000। ਉਹ ਵੀ ਕਦੋਂ ਮਿਲਦੀ ਆ? ਜਦੋਂ ਬੱਚੀ ਦੇ 2 ਬੱਚੇ ਹੋ ਜਾਂਦੇ ਨੇ। ਉਸ ਤੋਂ ਬਾਅਦ ਵੀ ਉਹਨੂੰ ਕੀ ਜਵਾਬ ਮਿਲਦਾ? ਤੁਹਾਡੀ ਤਾਂ ਫਾਈਲ ਆਬਜੈਕਸ਼ਨ ਸੀ, ਇਸ ਕਰਕੇ ਕੈਂਸਲ ਹੋ ਗਈ ਜੀ। +2 ਤੱਕ ਬੱਚੀਆਂ ਨੂੰ, ਲੜਕੀਆਂ ਨੂੰ, ਦਲਿਤ ਪਰਿਵਾਰਾਂ ਦਿਆਂ ਨੂੰ ਹੁਨਰ ਦੀ ਟ੍ਰੇਨਿੰਗ ਦਿੱਤੀ ਜਾਊ। ਉਹਨਾਂ ਦੀ ਪੜ੍ਹਾਈ ਮੁਫਤ ਕੀਤੀ ਜਾਊ। 2 ਲੱਖ ਤੱਕ ਦਾ ਉਹਨਾਂ ਨੂੰ ਲੋਨ ਮੁਹੱਈਆ ਕਰਾਇਆ ਜਾਊਗਾ ਜੇ ਕੋਈ ਬੰਦਾ ਦਲਿਤ ਭਾਈਚਾਰੇ 'ਚੋਂ ਆਪਦਾ ਵਪਾਰ ਚਲਾਉਣਾ ਚਾਹੁੰਦਾ ਜੀ। ਕਲੀਨਿਕ ਖੋਲ੍ਹੇ ਜਾਣਗੇ। ਹੁਣ ਦੇਖੋ, ਤੁਸੀਂ ਮੇਰੇ ਪਿੰਡ ਦੀ ਗੱਲ ਸੁਣ ਲਓ। ਸਾਡੇ ਡਿਸਪੈਂਸਰੀ ਹੈ ਇੱਥੇ ਜੀ। ਉੱਥੇ ਮੈਂ ਨਹੀਂ ਅੱਜ ਤੱਕ ਕੋਈ ਡਾਕਟਰ ਦੇਖਿਆ, ਮੈਂ ਕਿਸੇ ਨੂੰ ਦਵਾਈ ਨਹੀਂ ਦੇਖੀ ਵੀ ਮਿਲਦੀ ਹੋਵੇ ਉੱਥੇ ਕਿਸੇ ਨੂੰ। ਮੇਰਾ ਬੇਟਾ ਬਿਮਾਰ ਹੋ ਗਿਆ, ਮੈਂ ਕਿਹਾ ਪੁੱਤ ਇੱਥੋਂ ਜਾ ਕੇ ਚੱਲ ਦਵਾਈ ਲੈ ਆ ਜਾ ਕੇ। ਉਹਨੂੰ ਜੋ ਦਵਾਈਆਂ ਆਇਰਨ ਦੀਆਂ, ਕੋਈ ਜਾਵੇ ਉੱਥੇ ਬੰਦਾ ਇੱਕ ਬੈਠਾ, ਲੇਡੀਜ਼ ਬੈਠੀ ਆ ਸਾਡੇ ਪਿੰਡ ਦੀ ਹੋਈ, ਉਹ ਜੇ ਹਰ ਬੰਦੇ ਨੂੰ ਉਹੀ ਆਇਰਨ ਦੀਆਂ ਦਵਾਈਆਂ ਚੁੱਪ ਕਰਕੇ ਫੜਾਈ ਜਾਣੀਆਂ ਨੇ। ਕੋਈ ਦਵਾਈ ਨਹੀਂ ਮਿਲਦੀ, ਕੋਈ ਡਾਕਟਰ ਨਹੀਂ ਬਹਿੰਦਾ। ਬੁਰਾ ਹਾਲ ਆ ਜੀ। ਜਿਹੜੇ ਕਲੀਨਿਕ ਖੁੱਲ ਰਹੇ ਆ ਦਿੱਲੀ ਦੇ ਵਿੱਚ, ਕੰਮ ਚੱਲਦਾ ਦਿੱਲੀ ਦੇ ਵਿੱਚ। ਦਿੱਲੀ ਦੀ ਤੁਹਾਨੂੰ ਉਦਾਹਰਨ ਦੇਵਾਂਗੇ, ਦਿੱਲੀ ਚੱਲ ਰਿਹਾ, ਉੱਥੇ ਕਲੀਨਿਕ ਖੁੱਲੇ ਨੇ, ਦਵਾਈਆਂ ਮੁਫਤ, ਟੈਸਟ ਮੁਫਤ, ਜਾਣੀ ਇੰਨੇ ਕੁ ਵਧੀਆ, ਪਾਣੀ ਮੁਫਤ, ਬਿਜਲੀ ਅੱਧੇ ਰੇਟ ਤੇ। ਜਾਣੀ ਜਿਹੜੇ ਦੂਜੇ ਲਾ ਲਓ, ਹੁਣ ਤੁਸੀਂ ਨੌਜਵਾਨਾਂ ਵਾਸਤੇ 25 ਲੱਖ ਰੁਜ਼ਗਾਰ ਪੈਦਾ ਕਰਨੇ ਆ। 25 ਲੱਖ ਨੌਜਵਾਨਾਂ ਨੂੰ ਨੌਕਰੀਆਂ ਵੀ ਦੇਣੀਆਂ ਨੇ, ਉਹਨਾਂ ਦੇ ਰੁਜ਼ਗਾਰ ਪੈਦਾ ਕਰਕੇ ਦੇਣੇ ਨੇ ਜੀ। ਤੇ ਜਿਹੜੀ ਇੰਨੀਆਂ ਕੁ ਸਹੂਲਤਾਂ ਦੇਣੀਆਂ ਨੇ, ਜਿਹੜੀ ਇਹ ਤਾਂ ਕਦੇ ਸੋਚ, ਇਹ ਤਾਂ ਲੋਕਾਂ ਨੂੰ ਖੁਆਬ ਦਿਖਾ ਸਕਦੇ ਆ। ਮੈਨੀਫੈਸਟੋ ਇਹਨਾਂ ਨੇ ਤਾਂ ਅੱਜ ਤੱਕ ਜਿਹੜੇ ਦਿਖਾਏ ਆ, ਲੋਕਾਂ ਨੂੰ ਖੁਆਬ ਹੀ ਦਿਖਾਏ ਆ ਜੀ। ਇਹ ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਸਰਕਾਰ
ਪੂਰੇ ਕਰੂਗੀ ਜੀ ਬਿਲਕੁਲ ਜਿਹੜੀ ਆ ਕਾਫੀ ਲੋਕਾਂ ਨੂੰ ਉਮੀਦ ਵੀ ਆ ਬਾਕੀ ਦੇਖਦੇ ਆ ਜੀ ਕੀ ਬਣਦਾ ਆ ਤੁਸੀਂ ਜਿਹੜੀ ਤੁਹਾਡੀ ਪਾਰਟੀ ਆ ਉਸਨੇ ਜਦੋਂ ਇਲੈਕਸ਼ਨਸ ਦੇ ਵਿੱਚ ਆਉਣਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਅਸੀਂ ਕਿਸੇ ਦੇ ਨਾਲ ਵੀ ਜਿਹੜਾ ਬੇਸਿਕਲੀ ਗੱਠਜੋੜ ਨਹੀਂ ਕਰਨਾ ਜਾਂ ਕਿਸੇ ਦੀ ਹਮਾਇਤ ਨਹੀਂ ਲੈਣੀ ਜਾਂ ਹਮਾਇਤ ਅਸੀਂ ਨਹੀਂ ਦੇਣੀ ਪਰ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੇ ਬੈਂਸ ਭਰਾ ਨੇ ਜਿਹੜੇ ਤੁਹਾਡਾ ਹਲਕਾ ਆ ਉਹ ਉਸ ਇਲਾਕੇ ਦੇ ਵਿੱਚ ਉਹਨਾਂ ਦੋਨਾਂ ਭਰਾਵਾਂ ਦਾ ਕਾਫੀ ਨਾਮ ਜਿਹੜਾ ਆ ਉਹ ਚੱਲਦਾ ਆ ਖਾਸ ਕਰਕੇ ਲੁਧਿਆਣੇ ਵਾਲੇ ਇਲਾਕੇ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੇ ਉਸ ਦੇ ਨਾਲ ਗੱਠਜੋੜ ਵੀ ਕੀਤਾ ਅਲਾਇੰਸ ਵੀ ਕੀਤਾ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਜੀ ਮੈਂ ਇਸ ਗੱਲ ਦੀ ਵੀ ਮੈਂ ਤੁਹਾਨੂੰ ਦਿੰਦਾ ਜਵਾਬ। ਮੈਂ 2500 ਪਰਿਵਾਰ ਆਤਮਨਗਰ ਇਹਨਾਂ ਦਾ ਭਰਾਵਾਂ ਦਾ ਬੈਂਸ ਬ੍ਰਦਰ ਦਾ ਹੈਗਾ ਹਲਕਾ ਜੀ ਆਤਮਨਗਰ ਜੀ। ਜਦੋਂ ਮੇਰੀ ਡਿਊਟੀ ਇਹਨੇ ਲੱਗੀ ਆਤਮਨਗਰ ਦੇ ਵਿੱਚ ਮੈਂ 2500 ਪਰਿਵਾਰ ਨੂੰ ਮਿਲਿਆ ਉੱਥੇ 2500 ਪਰਿਵਾਰ ਨੇ ਮੈਨੂੰ ਇਹ ਗੱਲ ਕਹੀ ਵੀ ਦੇਖੋ ਆਮ ਆਦਮੀ ਪਾਰਟੀ ਦੀ ਸੋਚ ਬੈਂਸ ਭਰਾਵਾਂ ਨਾਲ ਬਹੁਤ ਜ਼ਿਆਦਾ ਮਿਲਦੀ ਜੁਲਦੀ ਆ। ਉਹ ਵੀ ਬਹੁਤ ਜਿਵੇਂ ਤੁਸੀਂ ਸੋਚਦੇ ਹੋ ਵੀ ਆਮ ਆਦਮੀ ਪਾਰਟੀ ਕਰੂਗੀ ਉਹ ਵੀ ਏਦਾਂ ਮਤਲਬ ਸੱਚੀ ਸੋਚ ਲੈ ਕੇ ਚੱਲੇ ਹੋਏ ਨੇ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਮਤਲਬ ਅਲਾਇੰਸ ਕਰੋ ਜਿਵੇਂ ਵੀ ਚਾਹੇ ਪਾਰਟੀ 'ਚ ਰਹੋ ਜਿਵੇਂ ਵੀ ਹੁੰਦਾ ਤੁਸੀਂ ਕਰੋ। ਜਾਣੀ ਅਸੀਂ ਪਾਰਟੀ ਨੂੰ ਫਿਰ ਗੱਲਬਾਤ ਕੀਤੀ ਵੀ ਇਹ ਬੰਦੇ ਵਧੀਆ ਨੇ ਸੱਚੀ ਸੋਚ ਲੈ ਕੇ ਚੱਲੇ ਨੇ ਤੇ ਅਸੀਂ ਵੀ ਸਾਡਾ ਵੀ ਸੀਗਾ ਵੀ ਇਹਨਾਂ ਨਾਲ ਅਲਾਇੰਸ ਹੋਣਾ ਚਾਹੀਦਾ। ਇਹ ਬਹੁਤ ਜਿਹੜਾ ਕੁਛ ਹੋਇਆ ਪਰਮਾਤਮਾ ਨੇ ਕੀਤਾ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਜੀ। ਅਤੇ ਕੀ ਜਦੋਂ ਹੁਣ ਤੁਹਾਡਾ ਇਹ ਅਲਾਇੰਸ ਹੋਇਆ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਆ ਵੀ ਕੋਈ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡਾ ਜਿਹੜਾ ਆ ਉਹ ਜਿਹੜਾ ਤੁਹਾਡਾ ਅਲਾਇੰਸ ਆ ਜਾਂ ਬਗੈਰ ਜਿਹੜਾ ਕੋਈ ਚੀਜ਼ ਦੇ ਉੱਤੇ ਵੀ ਕੁਛ ਵੀ ਹੋ ਜਾਵੇ ਅਸੀਂ ਹਰ ਇੱਕ ਚੀਜ਼ ਦੇ ਵਿੱਚ ਇਕੱਠੇ ਆ? ਨਾ ਕਿਸੇ ਗੱਲੋਂ ਵੀ ਮਤਲਬ ਕੋਈ ਅਲਾਇੰਸ ਨਹੀਂ ਵੀ ਕਿਸੇ ਨੇ ਕੋਈ ਮਿਨਿਸਟਰੀ ਮੰਗੀ ਕੋਈ ਕਿਸੇ ਨੇ ਕੁਛ ਨਹੀਂ ਮੰਗਿਆ ਹੈਗਾ। ਅਲਾਇੰਸ ਹੋਇਆ ਵਾ ਬਿਲਕੁਲ ਸੱਚੀ ਸੁੱਚੀ ਪਾਰਟੀ ਦਾ ਉਹਨਾਂ ਨੇ ਆਪਦੀਆਂ ਚੋਣ ਲੜਨੀ ਆ ਤਾਂ ਇਕੱਠੇ ਹੋ ਕੇ ਮਤਲਬ ਸਰਕਾਰ ਬਣਾਉਣੀ ਹੈ ਜੀ ਜੀ ਇਕੱਠੇ ਹੋ ਕੇ ਜਿਹੜੀ ਕੋਈ ਸ਼ਰਤ ਨਹੀਂ ਰੱਖੀ ਕੋਈ ਕੁਛ ਨਹੀਂ ਜੀ ਜੀ। ਤੇ ਬਿਲਕੁਲ ਸਰੋਤਿਓ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਆ ਗਿੱਲ ਹਲਕਾ ਜਿਹੜਾ ਹੈਗਾ ਆ ਲੁਧਿਆਣੇ ਦੇ ਆਪਣੇ ਨਜ਼ਦੀਕ ਹੀ ਆ ਬਿਲਕੁਲ ਉੱਥੇ ਜਿਹੜੇ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਘੋਵਾਲ ਜੀ ਉਹਨਾਂ ਦੇ ਨਾਲ ਜਿਹੜੀ ਆਪਣੀ ਗੱਲਬਾਤ ਆ ਉਹ ਚੱਲ ਰਹੀ ਆ ਅਤੇ ਹੁਣੇ ਇੱਕ ਮੈਂ ਬਿਆਨ ਪੜ੍ਹ ਰਿਹਾ ਸੀ ਬੀਬੀ ਬਾਦਲ ਦਾ ਹਰਸਿਮਰਤ ਬਾਦਲ ਦਾ ਆਇਆ ਸੀ। ਉਹਨਾਂ ਨੇ ਬਿਆਨ ਦਿੱਤਾ ਵੀ ਆਪ ਸਮਰਥਕ ਜਿਉਂਦੇ ਨਹੀਂ ਬਚਣਗੇ ਜੇ ਮੁੱਖ ਮੰਤਰੀ ਬਾਦਲ ਨੇ ਆਪਣੇ ਅਕਾਲੀ ਦਲ ਦੇ ਸਮਰਥਕਾਂ ਨੂੰ ਹਿੰਸਕ ਹੋਣ ਦੇ ਲਈ ਕਹਿ ਦਿੱਤਾ ਕਿਉਂਕਿ ਆਪਾਂ ਦੋ ਕਿ ਜਿਹੜੇ ਇੰਸੀਡੈਂਟ ਐਸੇ ਦੇਖ ਲਿਆ ਜਿਸ ਦੇ ਵਿੱਚ ਇੱਕ ਤਾਂ ਰੋੜੇ ਵੱਜੇ ਨੇ ਜਿਹੜੇ ਉਪ ਮੁੱਖ ਮੰਤਰੀ ਦੇ ਕਾਫਲੇ ਤੇ ਅੱਜ ਕਹਿੰਦੇ ਜੁੱਤੀ ਵੀ ਜਿਹੜੀ ਉਹ ਦੁਬਾਰਾ ਇੱਕ ਅੱਧੀ ਜਿਹੜੀ ਸੁੱਟੀ ਗਈ ਹੈ ਲੰਬੀ ਹਲਕੇ ਦੇ ਵਿੱਚ ਬਾਦਲ ਹੋਣਾ ਦੇ ਉੱਤੇ। ਤੁਸੀਂ ਇਸ ਜਿਹੜੇ ਦੋਨਾਂ ਘਟਨਾਕ੍ਰਮ ਨੂੰ ਤੇ ਬੀਬੀ ਹਰਸਿਮਰਤ ਦੇ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਜੀ ਇਹ ਵੀ ਗੱਲ ਹੁੰਦੀ ਆ ਇਹ ਬਿਲਕੁਲ ਮੰਦਭਾਗੀ ਗੱਲ ਆ। ਇਹ ਹੋਣੀ ਨਹੀਂ ਚਾਹੀਦੀ ਕਿਸੇ ਤੇ ਵੀ ਹੋਣਾ ਚਾਹੀਦਾ ਸਭ ਨੂੰ। ਅਸੀਂ ਤਾਂ ਇੱਕ ਬਰਾਬਰਤਾ ਨਾਲ ਦੇਖਦੇ ਹਾਂ ਕੋਈ ਇਹ ਨਹੀਂ ਗਾ ਤੇ ਜੋ ਹੋਇਆ ਬਿਲਕੁਲ ਗਲਤ ਹੈ ਜੀ। ਜੀ ਬਿਲਕੁਲ ਗਲਤ ਆ ਤੇ ਬਿਲਕੁਲ ਸਰੋਤਿਓ ਤੁਹਾਡੇ ਵੀ ਜੇ ਕੋਈ ਸਵਾਲ ਹੈਗੇ ਨੇ ਜੀਵਨ ਸਿੰਘ ਸੰਘੋਵਾਲ ਜੀ ਦੇ ਲਈ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408 272 5200। ਪੰਜਾਬੀ ਰੇਡੀਓ USA ਦੇ ਉੱਤੇ ਚੱਲ ਰਿਹਾ ਜੀ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ। ਇਸ ਦੇ ਵਿੱਚ ਆਪਣੇ ਨਾਲ ਅੱਜ ਗਿੱਲ ਹਲਕੇ ਦੇ ਜਿਹੜੇ ਰਾਖਵਾਂ ਗਿੱਲ ਹਲਕਾ ਜਿਹੜਾ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੈਂਡੀਡੇਟ ਉਤਾਰੇ ਗਏ ਨੇ ਜਿਹੜੇ ਜੀਵਨ ਸਿੰਘ ਸੰਘੋਵਾਲ ਉਹ ਆਪਣੇ ਨਾਲ ਗੱਲਬਾਤ ਕਰ ਰਹੇ ਆ ਤੇ ਸੰਘੋਵਾਲ ਜੀ ਆਪਣੇ ਨਾਲ ਕਾਫੀ ਸਰੋਤੇ ਲਗਾਤਾਰ ਜੁੜ ਰਹੇ ਨੇ ਉਹ ਵੀ ਜਿਹੜੇ ਆ ਸਵਾਲ ਤੁਹਾਨੂੰ ਜਿਹੜਾ ਜੀ ਉਹ ਪੁੱਛਣਾ ਚਾਹੁੰਦੇ ਨੇ ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜੋਤ ਸਿੰਘ ਜੀ। ਜੀ ਆਇਆਂ ਨੂੰ ਜੀ ਸਵਾਗਤ ਹੈ ਜੀ। ਕੀ ਸਵਾਲ ਹੈ ਜੀ ਤੁਹਾਡਾ? ਜੀ ਸਤਿ ਸ੍ਰੀ ਅਕਾਲ ਰਾਜਕਰਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਆਪਣਾ ਜੀਵਨ ਭਾਜੀ। ਹਾਂ ਸਤਿ ਸ੍ਰੀ ਅਕਾਲ ਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਹਾਂਜੀ ਇੱਕ ਤਾਂ ਰਾਜਕਰਮ ਵੀਰ ਜੀ ਨੇ ਹੁਣ ਤੁਹਾਨੂੰ ਆ ਸਵਾਲ ਪੁੱਛਿਆ ਸੀ ਵੀ ਪਹਿਲਾਂ ਆਪਣਾ ਸੁਖਬੀਰ ਬਾਦਲ ਤੇ ਪੱਥਰ ਚੱਲੇ ਤੇ ਫਿਰ ਆਪਣਾ ਵੱਡੇ ਬਾਦਲ ਸਾਹਿਬ ਤੇ ਜੁੱਤੀ ਚੱਲੀ ਜੀ। ਜਿਵੇਂ ਤੁਸੀਂ ਵੀ ਕਿਹਾ ਵੀ ਇਹ ਮੰਦਭਾਗੀ ਘਟਨਾ ਵੀ ਇਹ ਜੀ ਅਸਹਿਣਸ਼ੀਲਤਾ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਕੁਝ ਮੈਂ ਵੀ ਮੰਨਦਾ ਵੀ ਗਲਤ ਪਰ ਜਿੰਨਾ ਇਹਨਾਂ ਨੇ ਕੀਤਾ ਮਾੜਾ ਮੋਟਾ ਤਾਂ ਇਹਨਾਂ ਨੂੰ ਪ੍ਰਸ਼ਾਦ ਚਾਹੀਦਾ ਹੈ ਹਾਲਾਂਕਿ ਮਾੜੀ ਗੱਲ ਹੈ। ਤੇ ਦੂਜੀ ਗੱਲ ਹੈ ਵੀ ਜਿਹੜੀ ਇੱਕ ਮਿੰਟ ਦੂਜੀ ਗੱਲ ਇਹ ਵੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਅਸੀਂ ਵੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਹੀ ਇੱਜ਼ਤ ਦੇ ਰਹੇ ਹਾਂ ਜੀ। ਪਰ ਇਹ ਨਾ ਹੋਵੇ ਕਿ ਕੱਲ ਨੂੰ ਮੁੜ ਕੇ ਜਿੱਤ ਜਾਣ ਤੇ ਜਿੱਤਣ ਤੋਂ ਬਾਅਦ ਇਹ ਵੀ ਸਾਰੇ ਇੱਕ ਦੂਜੇ ਨੂੰ ਪਿੱਠ ਦਿਖਾ ਕੇ ਤੇ ਫਿਰ ਉਹੀ ਹਵਾਈ ਹੋ ਜੇ। ਪਲੀਜ਼ ਇਹ ਨਾ ਕਿਤੇ ਕਰ ਦਿਓ ਜੇ। ਥੈਂਕ ਯੂ ਧੰਨਵਾਦ ਜੋਤ ਸਿੰਘ ਜੀ। ਜੀ ਜੀਵਨ ਸਿੰਘ ਜੀ ਦੇਖੋ ਜੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਸਾਨੂੰ ਵੀ ਜਿਵੇਂ ਜੋਤ ਸਿੰਘ ਨੇ ਕਿਹਾ ਦੇਖੋ ਵਿਸ਼ਵਾਸ ਕਰਨਾ ਪਊਗਾ। ਜਦ ਆਪਾਂ ਕਿਸੇ ਨੂੰ ਦੇਖਿਆ ਹੀ ਨਹੀਂ ਗਾ ਕਿਸੇ ਪਾਰਟੀ ਨੂੰ ਦੇਖਿਆ ਕਿਸੇ ਬੰਦਿਆਂ ਨੂੰ ਦੇਖਿਆ
ਸਾਨੂੰ ਜਦੋਂ ਆਉਂਦੇ ਨੇ ਘਰਾਂ 'ਚ, ਤੁਸੀਂ ਨਾ ਕਿਤੇ ਸਾਨੂੰ ਅੱਜ ਮੈਂ ਪਿੰਡ ਨੰਗਲਾਂ 'ਚ ਗਿਆ, ਮੈਨੂੰ ਉੱਥੇ ਮਾਤਾ ਨੂੰ ਮੈਂ ਕਿਹਾ, ਮਾਤਾ ਤੈਨੂੰ ਅਪ੍ਰੈਲ ਤੋਂ 2500 ਰੁਪਇਆ ਪੈਨਸ਼ਨ ਲੱਗ ਜਾਣੀ ਆ। ਕਹਿੰਦੀ ਸਾਨੂੰ ਤਾਂ 500 ਰੁਪਏ ਨੂੰ ਮਿਲੇ ਨੂੰ 5 ਮਹੀਨੇ ਹੋ ਗਏ, ਤੁਸੀਂ 2500 ਨੂੰ ਦੇ ਦੋਗੇ। ਯਾਨੀ ਲੋਕਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਵੀ ਆਮ ਆਦਮੀ ਪਾਰਟੀ ਕਰ ਦੂ ਇਹ ਕੁਛ। ਨੀਅਤ ਚਾਹੀਦੀ ਆ ਜੀ, ਨੀਤੀ ਸਹੀ ਚਾਹੀਦੀ ਆ, ਸਭ ਕੁਝ ਸਹੀ ਹੋਊਗਾ। ਜਦੋਂ ਭ੍ਰਿਸ਼ਟਾਚਾਰ ਖਤਮ ਹੋਊਗਾ ਤਾਂ ਸਭ ਕੁਝ ਸਹੀ ਹੋਊਗਾ। ਵਿਸ਼ਵਾਸ ਕਰਨਾ ਪਊਗਾ, ਜੇ ਵਿਸ਼ਵਾਸ ਹੀ ਨਹੀਂ ਕਰਨਾ ਫਿਰ ਕਿਵੇਂ ਹੋਊਗਾ ਜੀ। ਇਹਨਾਂ ਤੇ 70 ਸਾਲ ਵਿਸ਼ਵਾਸ ਕੀਤਾ ਤੁਸੀਂ, ਸਾਡੇ ਤੇ 5 ਸਾਲ ਵਿਸ਼ਵਾਸ ਕਰੋ। ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਜੋ ਸਿਆ ਉਹ 100% ਪੂਰੇ ਕਰਾਂਗੇ। ਕੇਜਰੀਵਾਲ ਸਾਹਿਬ ਕਹਿੰਦੇ ਮੈਂ ਪਾਰਟੀ ਦਾ ਭੰਗ ਕਰ ਦੂੰਗਾ ਪਰ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕਰੂੰਗਾ। ਜੀ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪੰਜਾਬ ਚੋਣ ਦੰਗਲ ਨੂੰ ਜਿਹੜਾ ਜੀ ਸਪਾਂਸਰ ਕੀਤਾ ਆ। ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਕੈਲੀਫੋਰਨੀਆ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਗਲੇ ਜਿਹੜੇ ਕਾਲਰ ਆ ਉਹ ਆਪਣੇ ਨਾਲ ਬੂਟਾ ਸਿੰਘ ਜੀ ਜੁੜੇ ਨੇ। ਇਹਨਾਂ ਨੇ ਤੁਹਾਡਾ ਜਿਹੜਾ ਜੀ ਸਾਨੂੰ ਰੈਫਰੈਂਸ ਵੀ ਦਿੱਤਾ ਸੀਗਾ ਅਤੇ ਜੁੜੇ ਨੇ ਆਪਣੇ ਨਾਲ ਬੂਟਾ ਗਰੇਵਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਰਾਜਕਨਵੀਰ ਸਿੰਘ ਜੀ, ਜੀਵਨ ਸਿੰਘ ਜੀ, ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬੂਟਾ ਸਿੰਘ ਗਰੇਵਾਲ ਸਾਹਿਬ ਬਹੁਤ ਵਧੀਆ ਧੰਨਵਾਦ ਤੁਹਾਡਾ। ਹਾਂਜੀ, ਮੈਂ ਮਤਲਬ ਮੇਰਾ ਪਿੰਡ ਇਹਨਾਂ ਦੇ ਹਲਕੇ 'ਚ ਪੈਂਦਾ ਜੀ, ਮਨਸੂਰਾ ਪਿੰਡ ਆ ਸਾਡਾ। ਪਹਿਲਾਂ ਦਾਖਾ ਹਲਕਾ ਸੀ, ਰਿਜ਼ਰਵ ਰਿਹਾ ਬਹੁਤ ਚਿਰ ਤੋਂ, ਜਦ ਤੋਂ ਮੈਂ ਜਨਮਿਆ ਰਿਜ਼ਰਵ ਹੀ ਚੱਲਿਆ ਰਿਹਾ ਜੀ। ਮੇਰੀ ਉਮਰ ਵੀ ਤਕਰੀਬਨ 55 ਸਾਲ ਦੀ ਹੋ ਗਈ। ਅਤੇ ਪਹਿਲਾਂ ਸਾਡੇ ਬਸੰਤ ਸਿੰਘ ਖਾਲਸਾ ਜੀ MLA ਰਹੇ ਨੇ, ਬੜੇ ਸਾਊ ਬੰਦੇ ਸੀ। ਫਿਰ ਉਹਨਾਂ ਦਾ ਲੜਕਾ ਵੀ ਇੱਕ ਵਾਰੀ ਬਣਿਆ। ਫਿਰ ਸਵਾਲ ਜੀ ਆਏ, ਦੋਸਤ ਧਰਮਾਂ ਤੋਂ ਇਹ ਵੀ ਆਏ ਨੇ। ਗ੍ਰਾਂਟਾਂ ਵਗੈਰਾ ਤਾਂ ਇਹਨਾਂ ਨੇ ਕਾਫੀ ਵੰਡੀਆਂ ਨੇ ਅਕਾਲੀ ਸਰਕਾਰ ਨੇ, ਇਹ ਤਾਂ ਕੋਈ ਸ਼ੱਕ ਨਹੀਂ, ਕਿਉਂਕਿ ਅਸੀਂ ਅਕਾਲੀਆਂ ਦੇ ਸਮਰਥਕ ਹਾਂ ਸ਼ੁਰੂ ਤੋਂ ਹੀ। ਜਦ ਤੋਂ ਮੈਂ ਜਨਮਿਆ ਇਹਨਾਂ ਦੀ ਝੰਡੀ ਚੱਕਦਾ ਸੀ ਤੱਕੜੀ ਦੀ, ਅਤੇ ਇਹਨਾਂ ਦੇ ਬੇਲੇ ਲਾ ਕੇ ਸਾਡੇ ਸਾਡਾ ਪਰਿਵਾਰ ਵੀ ਕਾਫੀ ਵੱਡਾ ਪਿੰਡ ਦੇ ਵਿੱਚ, ਅਤੇ ਅਸੀਂ ਮਤਲਬ ਉਹਦੇ ਨਾਲ ਹੀ ਸੀ, ਸਵਾਲਕ ਦੇ ਨਾਲ ਜੀ। ਅਤੇ ਹੁਣ ਵੀ ਸਾਡੇ ਵਿੱਚ ਥੋੜ੍ਹੇ ਜਿਹੇ ਘਰ ਤਾਂ ਉਹਦੇ ਨਾਲ ਰਹਿਣਗੇ, ਕਿਉਂਕਿ ਉਹ ਮਤਲਬ ਸਾਡੇ ਕੋਲ ਸਾਰਾ ਉੱਥੇ ਆਉਣਾ ਜਾਣਾ ਸਾਡੇ ਘਰੇ ਸੀ। ਉਹਨਾਂ ਦਾ ਅਤੇ ਯੂਨੀਅਨ ਦੇ ਅਸੀਂ ਪ੍ਰਧਾਨ ਸੀ, ਸਾਡੇ ਤਾਈ ਦਾ ਲੜਕਾ ਯੋਧਾ ਯੂਨੀਅਨ ਦਾ ਜੀ। ਅਤੇ ਉਹਨੂੰ ਮਤਲਬ ਪੂਰੀ ਤਰ੍ਹਾਂ ਦਾ ਸ਼ਾਇਦ ਨਹੀਂ ਅਸੀਂ ਮਤਲਬ ਅਪੋਜ਼ ਕਰ ਸਕੀਏ, ਪਰ ਫਿਰ ਵੀ ਸਾਡੇ ਅੱਧੇ ਤਾਂ ਮੰਨ ਗਏ। ਬਾਕੀ ਯੂਥ ਜਿਹੜੇ ਸਾਡੇ ਪਿੰਡ ਦਾ ਵਾ, ਉਹਨਾਂ ਨੇ ਸਾਰਿਆਂ ਨੇ ਝੰਡੇ ਬੁਲੰਦ ਕੀਤੇ ਨੇ ਇਹਨਾਂ ਦੇ ਹੱਕ 'ਚ, ਆਮ ਆਦਮੀ ਪਾਰਟੀ ਦੇ ਜੀ। ਉਹਦੇ ਕਾਰਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਬੇਰੁਜ਼ਗਾਰੀ ਅਤੇ ਆਹ ਨਸ਼ਾ ਸਾਡਾ ਪਿੰਡ ਵੀ ਨਹੀਂ ਬਚਿਆ। ਮਤਲਬ ਸਾਡੇ ਕਹਿੰਦੇ ਵੀ ਪੜ੍ਹੇ ਲਿਖੇ ਲੋਕ ਨੇ ਇੱਥੇ ਲੁਧਿਆਣੇ ਦੇ, ਉਹ ਵੀ ਮਤਲਬ ਸਾਡਾ ਪਿੰਡ ਵੀ ਬਹੁਤ ਜ਼ਿਆਦਾ ਜਿਹੜਾ ਯੂਥ ਆ ਨਸ਼ਿਆਂ ਦੇ ਵਿੱਚ ਆ ਗਿਆ। ਇਵਨ ਸਾਡੇ ਆਪ ਦੇ ਭਤੀਜਾ ਵੀ ਇੱਕ, ਉਹ ਵੀ ਬਹੁਤ ਟਰਾਈ ਕੀਤੀ ਆ, ਉਹ ਛੱਡ ਨਹੀਂ ਸਕਿਆ ਹਾਲੇ ਵੀ। ਬੜਾ ਮਤਲਬ ਬਹੁਤ ਬੁਰਾ ਹਾਲ ਆ ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਯੂਥ ਦਾ। ਮੇਨ ਚੀਜ਼ਾਂ ਜਿਹੜੀਆਂ ਮਤਲਬ ਇਹਨਾਂ ਨੂੰ ਇਹੀ ਲੈ ਬੈਠਣਗੀਆਂ। ਡਿਵੈਲਪਮੈਂਟ ਦਾ ਤਾਂ ਇੱਕ ਵੱਖਰਾ ਮੁੱਦਾ ਰਹਿ ਗਿਆ ਹੁਣ, ਉਹਦਾ ਕੋਈ ਅਲੱਗ ਸਾਨੂੰ ਇਹਦਾ ਕੋਈ ਮਤਲਬ ਇਹ ਏਰੀਆ ਤਾਂ ਪਹਿਲਾਂ ਹੀ ਡਿਵੈਲਪਡ ਆ, ਕਿਉਂਕਿ ਲੋਕਾਂ ਦੀ ਜ਼ਮੀਨਾਂ ਸ਼ਹਿਰ ਦੇ ਵਿੱਚ ਆ ਗਈਆਂ ਅਤੇ ਪੈਸਾ ਲੋਕਾਂ ਕੋਲ ਆਮ ਹੈਗਾ। ਲਿਵਿੰਗ ਸਟੈਂਡਰਡ ਵੀ ਲੋਕਾਂ ਦਾ ਵਧੀਆ ਦਾ ਪਹਿਲਾਂ ਹੀ ਇੱਥੇ, ਮਤਲਬ ਆਮ ਲੋਕ ਜਿਹੜੇ ਵਧੀਆ ਰੋਟੀ ਖਾਂਦੇ ਨੇ ਇੱਥੇ, ਘਰ-ਬਾਰ ਵੀ ਹਰੇਕ ਦੇ ਹੈਗੇ ਨੇ। ਕੋਈ ਜ਼ਿਆਦਾ ਮਤਲਬ ਉਹ ਪ੍ਰੋਬਲਮ ਉਹਦੋਂ ਨੂੰ ਨਹੀਂ ਹੈ, ਆਰਥਿਕ ਤੰਗੀ ਉਤਨੀ ਨਹੀਂ, ਕਿਉਂਕਿ ਸ਼ਹਿਰ ਦੇ ਵਿੱਚ ਜ਼ਮੀਨਾਂ ਆਉਣ ਕਰਕੇ ਜਾਂ ਸ਼ਹਿਰ ਨੇੜੇ ਹੋਣ ਕਰਕੇ ਰੁਜ਼ਗਾਰ ਵੀ ਸਭ ਨੂੰ ਮਿਲਿਆ ਹੋਇਆ ਜੀ। ਅਤੇ ਦੂਜੀ ਮਤਲਬ ਗੱਲ ਇਹ ਨਵੇਂ ਬੰਦੇ ਨੇ, ਮਤਲਬ ਆਮ ਆਦਮੀ ਪਾਰਟੀ ਦਾ ਇਹੀ ਆ ਵੀ ਜਿਹੜੇ ਆਮ ਘਰਾਂ 'ਚ ਮੁੰਡੇ ਨੇ, ਇਹਨਾਂ ਨੂੰ ਜੇ ਚਾਂਸ ਮਿਲੇ ਤਾਂ ਸਾਨੂੰ ਮਤਲਬ ਜ਼ਰੂਰ ਵੱਧ ਤੋਂ ਵੱਧ ਮੈਂ ਇਹੀ ਕਰਦਾ ਵਾਂ, ਫੰਡ ਵੀ ਇਹਨਾਂ ਨੂੰ ਦੇਣਾ ਚਾਹੀਦਾ ਵੱਧ ਤੋਂ ਵੱਧ, ਕਿਉਂਕਿ ਇਹਨਾਂ ਕੋਲ ਰਿਸੋਰਸ ਜਿਹੜੇ ਇੰਨੇ ਨਹੀਂ ਹੈ। ਉਹ ਪਾਰਟੀ ਆ ਬੜੀ ਅਮੀਰ ਪਾਰਟੀ ਆ, ਪੈਸਾ ਵੀ ਆ ਇਹਨਾਂ ਕੋਲ, ਸਰਕਾਰੀ ਮਸ਼ੀਨਰੀ ਵੀ ਆ, ਵੱਧ ਤੋਂ ਵੱਧ ਹੱਥਕੰਡੇ ਉਹ ਗਲਤ ਤਰੀਕੇ ਨਾਲ ਵੀ ਵਰਤਣਗੇ, ਪੈਸੇ ਵੀ ਵੰਡਣਗੇ, ਨਸ਼ੇ ਵੀ ਵੰਡਣਗੇ। ਉਸ ਮਤਲਬ ਦ੍ਰਿਸ਼ਟੀਕੋਣ ਤੋਂ ਦੇਖ ਕੇ ਪਹਿਲੀ ਗੱਲ ਤਾਂ ਇਹ ਸਾਨੂੰ ਇਹਨਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ। ਇਸ ਵਾਰ ਨਵੀਂ ਪਾਰਟੀ ਆ ਵੀ ਸ਼ਾਇਦ ਆਪਣਾ ਪੰਜਾਬ ਦੀ ਕੋਈ ਕਾਇਆ ਕਲਪ ਹੋ ਜਾਵੇ। ਅਤੇ ਮਤਲਬ ਦੂਸਰੇ ਨੰਬਰ 'ਤੇ ਸਾਨੂੰ ਇਹਨਾਂ ਦੀ ਵੋਟ ਐਂਡ ਸਪੋਰਟ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ, ਜਿੰਨੇ ਜੋਗਾ ਕੋਈ ਹੈਗਾ। ਇੱਥੇ ਵੀ ਮਤਲਬ ਆਪਾਂ ਕੋਈ ਬਾਹਲੇ ਰਿਚ ਨਹੀਂ ਹੈ, ਦਿਹਾੜੀ ਕਰਦੇ ਹਾਂ, ਉਹਦੇ ਵਿੱਚ ਵੀ ਆਪਾਂ ਚਲੋ ਇਹਨਾਂ ਨੂੰ ਆਪਣੀ ਦਸਾਂ ਨੌਂ ਦੀ ਕਿੜ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਹੋ ਸਕੇ ਹਰੇਕ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਕਰੀਏ, ਤਾਂ ਕਿ ਇਹ ਇਹਨਾਂ ਦੇ ਮਤਲਬ ਆਰਥਿਕ ਪੱਖੋਂ ਕਮਜ਼ੋਰ ਨਾ ਰਹਿ ਜਾਣ ਜੀ। ਬਾਕੀ ਵੀ ਮਤਲਬ ਲੋਕਾਂ ਦੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਨੇ। ਤੁਹਾਡਾ ਵੀ ਧੰਨਵਾਦ ਬਹੁਤ ਜੀ, ਰਾਜਕਨਵੀਰ ਸਿੰਘ ਜੀ, ਤੁਸੀਂ ਹੁੰਦਾ ਯਾਰ ਲਿਆਂਦਾ, ਅਤੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ, ਇਹਨਾਂ ਨੇ ਸਮਾਂ ਕੱਢਿਆ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸਵਾਲ ਤਾਂ ਨਹੀਂ, ਆਪੋ ਜਿਹੜੇ ਵਿਚਾਰ ਜਿਹੜੇ ਆ ਜ਼ਰੂਰ ਦੇਖੇ ਗਏ ਨੇ ਬੂਟਾ ਸਿੰਘ ਜੀ। ਅਤੇ ਅਗਲੇ ਕਾਲਰ ਜੀਵਨ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ। ਹਰਦੀਪ ਮਾਨ ਜੀ ਜੁੜੇ ਨੇ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਪਹਿਲਾਂ ਇੱਕ ਛੋਟਾ ਜਿਹਾ ਹੈ ਜੀ। ਸਾਰੇ ਵਰਕਰ ਕਹਿੰਦੇ ਅਸੀਂ ਬੜੀ ਦੇਰ ਤੋਂ ਜੁੜੇ ਆਪ ਪਾਰਟੀ ਦੇ ਨਾਲ, ਸਾਰਾ ਕੁਝ, ਜਦੋਂ ਕਿਸੇ ਨੂੰ ਟਿਕਟ ਨਹੀਂ ਮਿਲਦੀ ਤੇ ਬਾਹਰ ਉਹ ਡੱਡੂ ਦੀ ਤਰ੍ਹਾਂ ਛਾਲ ਮਾਰ ਕੇ ਕਹਿੰਦੇ ਆ ਪੈਸੇ ਖਾ ਗਿਆ, ਫਲਾਨ ਉਹ ਕਰ ਗਿਆ, ਇਹਦਾ ਕਿਵੇਂ ਕੀਤਾ ਜਾਵੇ। ਤੇ ਦੂਸਰਾ ਇੱਕ ਕਮੈਂਟ ਹੈਗਾ ਵੀ ਜਿਹੜੇ ਇਹਨਾਂ ਦੇ ਰੋੜੇ ਪੈਣ ਦਾ ਆ ਜਾਂ ਇਹਨਾਂ ਦੇ ਜੁੱਤੀਆਂ ਵੱਜਣ ਡਈਆਂ,
ਉਹ ਕੋਈ ਆਸ ਨਹੀਂ ਮਾਰ ਰਿਹਾ, ਕੋਈ ਕਿਸੇ ਨੂੰ ਨਹੀਂ ਮਾਰ ਰਿਹਾ। ਇਹ ਇਹਨਾਂ ਦੀ ਕੀਤੀ ਦਾ ਫਲ ਮਿਲ ਰਿਹਾ ਇਹਨਾਂ ਨੂੰ। ਤੇ ਜਿਹੜਾ ਕਿਸੇ ਨੂੰ ਇਹਨਾਂ ਨੇ ਕੁਛ ਕੀਤਾ, ਜਿਵੇਂ ਉਹ ਕਹਿੰਦਾ ਬੀਬੀ ਤੁਹਾਡੇ ਇਹ DSP ਨੂੰ ਤਾਂ ਬਦਲਤਾ ਤੇ ਹੋਰ ਅਸੀਂ ਇਸ ਤੋਂ ਵੱਧ ਕੀ ਕਰ ਦਈਏ। ਉਹ ਦੋ ਜਾਵੇ ਦਲਿਤ ਪਰਿਵਾਰ ਦੇ ਦੋ ਜੀ, ਉਹ ਆਪਣਾ ਉਹਦੇ ਕੋਲੇ ਫਰਿਆਦ ਲੈ ਕੇ ਜਾਂਦੇ ਨੇ। ਉਹ ਚੀਫ ਮਿਨਿਸਟਰ ਆ, ਕਹਿੰਦਾ ਇਸ ਤੋਂ ਵੱਧ ਕੀ ਉਹਨਾਂ ਨੂੰ ਫਾਇਲ ਲਾ ਦਈਏ। ਇਹ ਸਾਡੇ ਚੀਫ ਮਿਨਿਸਟਰ ਦੀ ਬੋਲੀ ਆ। ਤੇ ਉਹਨਾਂ ਨਾਲ ਇਹ ਮੇਰੇ ਵੀਰੋ ਉਹਨਾਂ ਦੇ ਨਾਲ ਇਹ ਕੁਛ ਇਹਦਾ ਜੇ ਸ਼ੁਰੂਆਤ ਆ, ਇਹ ਮੰਦਭਾਗੀ ਗੱਲ ਆ। ਠੀਕ ਆ, ਨਹੀਂ ਹੋਣਾ ਚਾਹੀਦਾ, ਪਰ ਉਹ ਆਪ ਹੀ ਕਰਵਾ ਰਹੇ ਆ, ਕੋਈ ਨਹੀਂ ਕਰਵਾ ਰਿਹਾ ਉਹਨਾਂ ਨਾਲ। ਤੇ ਜਿੰਦੇ ਨਾਲ ਕਰਦੇ ਹੁਣ ਉਹਨਾਂ ਦਾ ਰਿਐਕਸ਼ਨ ਤਾਂ ਉਹਨਾਂ ਨੂੰ ਹੋਣਾ ਹੀ ਹੋਣਾ। ਬਸ ਇਹੀ ਆ ਕਿ ਜਿਹੜੇ ਡੱਡੂ ਤਰ੍ਹਾਂ ਭੱਜ ਕੇ ਬਾਹਰ ਨੂੰ ਜਾਂਦੇ, ਮੇਰਾ ਤਾਂ ਇਹਨਾਂ ਤੇ ਸਵਾਲ ਆ ਵੀ ਇਹ ਕਿਉਂ ਜਾਂਦੇ ਨੇ। ਜੀ ਜੀ ਜੀਵਨ ਸਿੰਘ ਜੀ। ਹਾਂ ਦੇਖੋ ਜੀ, ਇਹਨਾਂ ਨੇ ਸਵਾਲ ਵੀ ਦੇ ਆਪ ਹੀ ਕਰਤਾ, ਜਵਾਬ ਵੀ ਸਾਹਿਬ ਜੀ ਨੇ ਆਪੇ ਦਿੱਤਾ, ਬਹੁਤ ਵਧੀਆ ਜਵਾਬ ਦਿੱਤਾ। ਜੋ ਕਰੂਗਾ ਉਹ ਭਰੂਗਾ ਵੀ ਜ਼ਰੂਰ ਜੀ। ਦੇਖੋ ਜੀ, ਇਹਨਾਂ ਨੇ ਸਾਡੀ ਗੱਲ ਕੀਤੀ ਆ। ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਜੀ। ਮੇਰਾ ਪਿੰਡ ਕੋਲੇ ਲੁਧਿਆਣੇ ਦੇ ਵਿੱਚ ਸੰਗੋਵਾਲ ਆ। ਕੱਲਾ ਹੀ ਮੈਂ ਭਰਾ ਵਾਂ। ਮੈਂ ਕਦੀ ਇਹ ਸੋਚ ਨੂੰ ਲੈ ਕੇ ਚੱਲਿਆ। ਮੇਰੇ ਨਾਲ ਬੜੇ ਵਲੰਟੀਅਰ 27 ਵਲੰਟੀਅਰ ਨੇ ਅਪਲਾਈ ਕੀਤਾ ਸੀਗਾ ਟਿਕਟ ਵਾਸਤੇ ਜੀ। ਤੇ ਮੈਂ ਨਹੀਂ ਸੀ ਆਪਦੇ ਦਿਲ 'ਚ ਕਦੇ ਸੋਚਿਆ। ਮੈਂ ਸੋਚਿਆ ਸੀਗਾ ਜਦੋਂ ਮੈਂ ਪਾਰਟੀ 'ਚ ਗਿਆ ਵੀ ਅਰਵਿੰਦ ਕੇਜਰੀਵਾਲ ਵਰਗਾ ਪੰਜਾਬ 'ਚ ਯਾਰ ਸਾਡੇ ਵੀ ਬੰਦਾ ਆ ਜਾਵੇ, ਸਾਡੇ ਪੰਜਾਬ ਦਾ ਭਲਾ ਹੋ ਜਾਵੇ। ਕਦੇ ਦਿਲ 'ਚ ਖੁਆਬ ਆਇਆ ਨਹੀਂ ਸੀਗਾ ਟਿਕਟ ਵਾਲਾ। ਮੈਂ ਮੈਂਬਰ ਪੰਚਾਇਤ ਪਹਿਲਾਂ ਵੀ 10 ਸਾਲ ਰਿਹਾ, 5 ਸਾਲ ਰਿਹਾ। ਹੁਣ ਮੈਂ ਮੌਜੂਦਾ ਮੈਂਬਰ ਪੰਚਾਇਤ ਹਾਂ। ਕਦੇ ਦਿਲ ਨਹੀਂ ਸੀ ਗੱਲ ਲਿਆਂਦੀ। ਜਿਹੜੇ ਬੰਦੇ ਇਸ ਵਾਸਤੇ ਆਏ ਸੀ ਉਹ ਗੰਦ ਪਹਿਲਾਂ ਨਿਕਲ ਚੁੱਕਿਆ, ਪਹਿਲਾਂ ਹੀ ਗੰਦ ਨਿਕਲ ਚੁੱਕਿਆ। ਜਿਹੜੇ ਬੰਦੇ ਕਹਿੰਦੇ ਸੀ ਕਿ ਅਸੀਂ ਟਿਕਟਾਂ ਵਾਸਤੇ ਹੀ ਆਏ ਸੀ, ਉਹ ਚਲੇ ਗਏ ਨੇ। ਬਿਲਕੁਲ ਸਾਫ਼ ਸੁਥਰਾ ਮਾਹੌਲ ਆ। ਜਿੰਨੇ ਸਾਡੇ ਭਾਈਚਾਰੇ 'ਚ ਮੇਰੇ ਨਾਲ ਅਪਲਾਈ ਕੀਤੇ ਸੀ, ਮੇਰੇ ਨਾਲ ਖੁੱਲ੍ਹ ਕੇ ਦਿਨੋਂ ਰਾਤ ਕੰਮ ਕਰ ਰਹੇ ਆ, ਦਿਨੋਂ ਰਾਤ। ਹੁਣ ਤੁਹਾਡੇ ਤੋਂ ਬਾਅਦ ਵੀ ਮੀਟਿੰਗਾਂ 10:15 ਵੱਜ ਗਏ। ਤੁਹਾਡੇ ਪ੍ਰੋਗਰਾਮ ਤੋਂ ਬਾਅਦ ਵੀ ਅਸੀਂ ਮੀਟਿੰਗਾਂ ਤੇ ਨਿਕਲਣਾ, ਦਿਨੋਂ ਰਾਤ ਲੱਗੇ ਹੋਏ ਆ, ਸੱਚੇ ਮਨੋਂ ਲੱਗੇ ਹੋਏ ਆ। ਕਿਸੇ ਵੱਲੋਂ ਇਹ ਨਹੀਂ ਹੈਗਾ, ਸਾਨੂੰ ਕੋਈ ਲਾਲਚ ਨਹੀਂ ਹੈਗਾ ਕਿਸੇ ਗੱਲੋਂ। ਗਰੀਬ ਮੈਨੂੰ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਵੀ ਅੱਜ ਜਿਵੇਂ ਬੂਟਾ ਸਿੰਘ ਨੇ ਕਿਹਾ ਸੀ ਵੀ ਸਾਡਾ ਦਿਓ, ਵੱਧ ਤੋਂ ਵੱਧ ਸਹਿਯੋਗ ਦਿਓ। ਜਿੰਨੇ NRI ਭਰਾਵਾਂ ਨੂੰ ਮੇਰੀ ਬੇਨਤੀ ਆ, ਮੈਂ ਗਰੀਬ ਪਰਿਵਾਰ 'ਚੋਂ ਆ। ਮੈਨੂੰ ਕੱਲ੍ਹ ਦੇ ਤੇਲ ਦਾ ਫਿਕਰ ਪਿਆ ਆ। ਮੇਰੇ ਕੋਲ ਗੱਡੀ ਆ, ਮੇਰੇ ਕੋਲ ਸਕੂਟਰ ਆ। ਬਈ ਮੈਨੂੰ ਇਸ ਗੱਲ ਦਾ ਫਿਕਰ ਆ ਵੀ ਕੱਲ੍ਹ ਨੂੰ ਮੈਂ ਕਿਵੇਂ ਕੰਮ ਇਹ ਜਿਹੜਾ ਐਡੀ ਕੰਪੇਨ ਕਿਵੇਂ ਚਲਾਊਂਗਾ। ਫਿਰ ਵੀ ਮਹਾਰਾਜ ਆਪਣੇ ਆਪ ਚਲਾਈ ਜਾ ਰਿਹਾ। ਕਦੇ ਮੈਂ ਹੁਣ ਲੋਕਾਂ 'ਚ ਅਸੀਂ ਜਾ ਕੇ ਵੀ ਕਹਿੰਦੇ ਆ, ਮੈਂ ਸਰਦਾਰ ਜੀ ਨੂੰ ਜਵਾਬ ਵੀ ਦੇ ਦੇਵਾਂ, ਘਰ ਜਾ ਕੇ ਕਹਿੰਦੇ ਆ ਬਈ ਜਿਹੋ ਜਿਹਾ ਮੈਂ ਅੱਜ ਆ, ਮੈਂ ਕੇਜਰੀਵਾਲ ਸਾਹਿਬ ਨੂੰ ਐਫੀਡੇਵਿਟ ਦੇਤਾ ਜੀ ਆਪਦੇ ਵੱਲੋਂ। ਮੇਰੇ ਕੋਲ ਸਕੂਟਰ ਆ, ਕਾਰ ਆ, ਪਲਾਟ ਆ। ਇਹਦੇ 'ਚੋਂ 1 ਇੰਚ ਵੱਧ ਗਈ, 1 ਇੰਚ ਵਧੂ ਨਹੀਂ ਇਹਦੇ 'ਚੋਂ ਮੇਰਾ ਜ਼ਰੂਰ ਘਟ ਜੂ, ਸਮਰਪਿਤ ਲੋਕਾਂ ਤੇ ਲੱਗ ਜੂ। ਪਰ ਮੈਂ ਜੋ ਅੱਜ ਆ ਉਹੀ ਮੈਂ 5 ਸਾਲ ਵੀ ਹੋਊਂ, 5 ਸਾਲ ਬਾਅਦ ਵੀ ਹੋਊਂਗਾ। ਮੈਂ ਕਿਸੇ ਦਾ 1 ਰੁਪਈਆ ਤੱਕ ਨਹੀਂ ਖਾਊਂਗਾ। ਮੈਂ ਹੁਣ ਬੇਨਤੀ ਕਰਨਾ ਸਾਰੇ NRI ਭਰਾਵਾਂ ਨੂੰ, ਮੇਰੀ ਜਿਹੜੀ ਗੱਲਬਾਤ ਸੁਣਦੇ ਆ, ਹੈਲਪ ਕਰੋ ਮੇਰੀ ਵੱਧ ਤੋਂ ਵੱਧ ਜਿੰਨੀ ਹੁੰਦੀ ਆ। ਵੀ ਮੈਂ ਤੁਹਾਡਾ ਇੱਥੇ ਵੀ ਪੰਜਾਬ ਦੇ ਵਿੱਚ ਵੀ 1 ਰੁਪਈਆ ਨਹੀਂ ਖਾਊਂਗਾ। ਅਰਵਿੰਦ ਕੇਜਰੀਵਾਲ ਜੀ ਸੱਚੀ ਸੁੱਚੀ ਸੋਚ ਨੂੰ ਲੈ ਕੇ ਚੱਲਿਆ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਰਿੰਦਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ ਨਰਿੰਦਰ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਨਾ ਲਾਈਟਨਿੰਗ ਹੁੰਦੀ ਹੈ ਨਾ, ਉਵੇਂ ਤੁਹਾਡਾ ਨਾਮ ਨਹੀਂ ਕਲੀਅਰ ਹੋਇਆ ਸੀਗਾ। ਜੀਵਨ ਸਿੰਘ ਜੀ, ਤੁਹਾਡੀ ਸੋਚ, ਤੁਹਾਡੀ ਸਮਝ, ਤੁਹਾਡੀ ਐਕਸਪਲੇਨੇਸ਼ਨ ਅਸੀਂ ਦਾਤ ਦਿੰਦੇ ਆ, ਧੰਨਵਾਦ ਕਰਦੇ ਆ। ਰਾਜਵੀਰ ਬਹੁਤ ਧੰਨਵਾਦ ਜੀ ਤੁਹਾਡਾ ਵੀ, ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਆ। ਤੁਹਾਡੇ ਸਵਾਲ ਦਾ ਸਾਡਾ ਕੁਝ ਨਹੀਂ ਹੁੰਦਾ। ਸਾਡਾ ਸਵਾਲ ਤਾਂ ਰੇਜ਼ ਕਰਦੇ ਆ ਕਿ ਤੁਹਾਨੂੰ ਉਸ ਪ੍ਰੋਬਲਮਸ ਦੇ ਨਾਲ ਅਵੇਅਰ ਕਰ ਸਕੀਏ। ਜੀ ਜੀ ਬਿਲਕੁਲ। ਤੇ ਸਾਡਾ ਕੰਸਰਨ ਇਹ ਹੈ, ਜਿਵੇਂ ਸਪੋਜ਼ ਕਰ ਲਓ ਕੋਈ ਵੀ ਬੇਰੁਜ਼ਗਾਰ ਲਾ ਲਓ, ਕਿਸੇ ਦਫ਼ਤਰ ਵਿੱਚ ਕੰਮ ਕਰਾਉਣ ਜਾਂਦਾ ਜਾਂ ਕਿਤੇ ਪ੍ਰੋਬਲਮ ਲੈ ਕੇ ਜਾਂਦਾ। ਤੁਹਾਨੂੰ ਪਤਾ ਅਫਸਰਸ਼ਾਹੀ ਹਜੇ ਬਹੁਤ ਭਾਰੀ ਹੋਈ ਪਈ ਹੈ, ਲੇਕਿਨ ਉਹ ਜਲਦੀ ਰਾਹ ਨਹੀਂ ਦਿੰਦੇ ਵੀਰ ਜੀ। ਤੁਹਾਨੂੰ ਪਤਾ ਜੇ ਉਹ ਕੰਮ ਕਰਨ ਤੇ ਆਉਣ ਤਾਂ ਮਿੰਟ 'ਚ ਕਰ ਦੇਣ, ਜੇ ਨਾ ਕਰਨ ਤੇ ਆਉਣ ਤਾਂ ਗੇਟ ਮਰਵਾ ਕੇ ਜੁੱਤੀਆਂ ਘਸਾ ਦਿੰਦੇ ਨੇ ਵੀਰ ਜੀ। ਤੇ ਇਸ ਦੇ ਵਿੱਚ ਤੁਸੀਂ ਕੀ ਮਤਲਬ ਕਿ ਕਿਸ ਤਰ੍ਹਾਂ ਕਰੋਗੇ? ਬਾਕੀ ਰਾਜਵੀਰ ਜੀ ਨਾਲ ਨੰਬਰ ਲੈ ਲੂੰ ਤੁਹਾਡਾ ਦਾ, ਜਿੰਨੀ ਸਾਡੇ ਤੋਂ ਤੁਹਾਡੀ ਹੈਲਪ ਹੋ ਸਕਦੀ ਹੈ ਵੀਰ ਜੀ ਕਰਾਂਗੇ ਜ਼ਰੂਰ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵੀ ਜੇ ਕੋਈ ਜੀ ਨਰਿੰਦਰ ਸਿੰਘ ਜੀ ਕਹਿੰਦੇ ਨੇ ਵੀ ਮਹਿਕਮੇ ਦੇ ਵਿੱਚ ਜੰਨੇ ਆ, ਮੇਰੇ ਵਾਲੀ ਗੱਲ ਉਹਨਾਂ ਨੂੰ ਸਾਰੀ ਪਤਾ ਜੀ। ਕਿਸੇ ਮਹਿਕਮੇ 'ਚ ਚਲੇ ਜਾਓ, ਮੈਂ ਜਾਣੀ ਥੱਲੇ ਤੋਂ ਲੈ ਕੇ ਮੇਰੇ ਨਾਲ ਜਿਹੜੇ ਮੇਰੇ ਵਿਰੋਧੀ ਕਾਂਗਰਸ ਤੋਂ ਇਹਨਾਂ ਨੇ ਦਿੱਤਾ ਕੈਂਡੀਡੇਟ, ਇਹ ਪਹਿਲਾਂ SDM ਸੀ, ਫਿਰ ADC ਰਿਹਾ, ਫਿਰ ਇੱਥੋਂ ਬਦਲੀ ਹੋ ਕੇ ਮੈਂ DC ਲੱਗਿਆ ਜੀ।
ਬਈ ਮੈਨੂੰ ਜੇ ਆਪਾਂ ਇਹਨਾਂ ਨੂੰ ਇਹ ਨਹੀਂ ਪਤਾ ਹੀ ਆ ਲੋਕਾਂ ਨੂੰ ਵੀ ਜਿੰਨੀ ਕੁ ਕਰਪਸ਼ਨ 'ਚ ਇਹ ਦੱਬੇ ਹੋਏ ਨੇ, ਬਈ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ। ਜੇ ਬੰਦੇ ਨੇ ਪੈਨ ਚੱਕਿਆ ਤਾਂ ਆਪਦਾ ਕਰਪਸ਼ਨ ਬਿਨਾਂ ਪੈਸੇ ਤੋਂ ਨਹੀਂ ਚੱਕਿਆ ਜੀ। ਕਰਪਸ਼ਨ ਇਹਨਾਂ ਨੇ ਇੰਨੀ ਕੁ ਕੀਤੀ ਆ ਜਿਹਦਾ ਕੋਈ ਅੰਤ ਹੀ ਨਹੀਂ ਹੈਗਾ। ਸਾਡੇ ਤੇ ਕੋਈ 1 ਰੁਪਈਏ ਦਾ ਦਾਗ ਆ ਜਾਵੇ, ਸਕਿੰਟ ਤੋਂ ਪਹਿਲਾਂ ਕਹਿ ਦਾਂਗੇ ਛੱਡਿਆ ਇਹ ਕੰਮ। ਦੋਸਤੋ, ਵੀ ਮੈਂ ਸਾਰਿਆਂ ਨੂੰ ਜਿੰਨੇ ਵੀ ਕਹਿਣਾ ਵੀ ਅਸੀਂ ਸੱਚੀ ਸੁੱਚੀ ਸੋਚ ਨੂੰ ਲੈ ਕੇ ਚੱਲੇ ਹਾਂ, ਅੱਜ ਨਹੀਂ ਕਹਦੇ ਸਭ ਕਹਦੇ ਰਵਾਂਗੇ ਜੀ। ਜੀ ਅਗਲੇ ਕਾਲਰ ਅਸ਼ੋਕ ਸ਼ਰਮਾ ਜੀ ਆਇਆਂ ਨੂੰ। ਵਰਮਾ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਸ਼ੋਕ ਵਰਮਾ ਬੋਲ ਰਿਹਾ ਜੀ ਬੇਕਰਫੀਲ ਤੋਂ ਜੀ। ਹਾਂਜੀ ਗਿੱਲਾ ਪਿੰਡ ਤੋਂ ਜੀ, ਮੇਰਾ ਵੀ ਹੈਗਾ ਜੀ, ਨਾਲ ਹੀ ਆਪਾਂ ਬਿਲਕੁਲ ਗੁਆਂਢੀ ਹੈਗੇ ਆ ਜੀ। ਜੀ ਵਾਹ ਬਈ ਵਾਹ ਬਈ ਵਾਹ, ਥੈਂਕ ਯੂ ਸ਼ਰਮਾ ਜੀ, ਥੈਂਕ ਯੂ। ਬਹੁਤ ਧੰਨਵਾਦ ਜਿਨ੍ਹਾਂ ਦੀ ਯਾਦ ਹੈ, ਜਿਨ੍ਹਾਂ ਦੇ ਨਾਲ ਮੈਂ ਸਰ ਤੁਹਾਡਾ ਮੈਂ ਗੱਲ ਕਰ ਲਾਂ ਤੁਹਾਡੇ ਗੱਲਾਂ ਪੜ੍ਹਿਆ ਮੈਂ 1981-82 'ਚ ਤੁਰ ਕੇ ਜਾਂਦਾ ਰਿਹਾ, ਤੁਰ ਕੇ ਆਉਂਦਾ ਰਿਹਾ ਸਰ। 10ਵੀਂ ਤੁਹਾਡੇ ਪਿੰਡ ਪੜ੍ਹਿਆ ਮੈਂ। ਹਾਂਜੀ ਆਪਾਂ ਵੀ ਆਪਣਾ ਗਿੱਲਾ ਲੰਘ ਕੇ ਆਲਮਗੀਰ ਜਾ ਕੇ ਜੀ। ਠੀਕ ਹੈ ਜੀ। ਜੀ ਅਸ਼ੋਕ ਜੀ, ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਤੁਹਾਡੀ ਆਵਾਜ਼ ਨਹੀਂ ਆ ਰਹੀ, ਲਾਈਨ ਨੂੰ ਮੈਨੂੰ ਲੱਗਦਾ ਜੀ ਕੱਟ ਰਹੀ ਆ। ਡਰਾਈਵ ਕਰ ਰਹੇ ਹੋ ਜੀ? ਆ ਰਹੀ ਜੀ, ਆਵਾਜ਼ ਆ ਰਹੀ ਤੁਹਾਡੀ? ਹਾਂਜੀ ਬੋਲੋ ਜੀ। ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਆਪਾਂ ਆਮ ਆਦਮੀ ਇਹ ਕਹਿ ਰਹੀ ਹੈ ਕਿ ਆਪਾਂ ਮੁੱਖ ਮੰਤਰੀ ਦਾ ਐਲਾਨ ਪਹਿਲਾਂ ਨਹੀਂ ਕਰਨਾ, ਦੂਜੇ ਪਾਸੇ ਭਗਵੰਤ ਮਾਨ ਆਪਣੀਆਂ ਰੈਲੀਆਂ 'ਚ ਕਹੀ ਜਾਂਦਾ ਕਿ ਤੁਸੀਂ ਦੱਸੋ ਮੈਂ ਮੁੱਖ ਮੰਤਰੀ ਬਣ ਜਾ, ਹੱਥ ਚੱਕੋ ਦੱਸੋ ਮੈਨੂੰ, ਮੈਂ ਪਸੰਦ ਆ। ਲੋਕਾਂ ਕੋਲੋਂ ਉਂਗਲੀਆਂ ਉਠਾਉਣਾ ਪਿਆ। ਦੂਜੇ ਪਾਸੇ ਇਹ ਹੈ ਸਦੋਸਕਿਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਏਗਾ ਜੀ। ਨਹੀਂ, ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਸੋਚ ਵਾਲਾ ਕਿਹਾ। ਇਹੋ ਜਿਹੇ ਕ੍ਰੈਡਿਟ ਲੋ ਵਾਲੇ ਆਪਾਂ ਕਿਉਂ ਬਿਆਨ ਦਿੰਦੇ ਆ ਜਿਹਦੇ ਨਾਲ ਸਾਡਾ ਸਕੋਰ ਜਿਹੜਾ ਥੱਲੇ ਆਵੇ, ਆਪਾਂ ਨੂੰ ਬਾਅਦ 'ਚ ਉਹਦੀ ਤਫਤੀਸ਼ ਕਰਨੀ ਪਵੇ ਕਿ ਆਪਣਾ ਨਹੀਂ ਏਦਾਂ ਨਹੀਂ, ਏਦਾਂ ਸੀ, ਏਦਾਂ ਨਹੀਂ, ਇਹੋ ਜਿਹੇ ਗਲਤ ਪਹਿਲਾਂ ਬਿਆਨ ਦਈਏ ਕਿਉਂ ਜੀ? ਸਹੀ ਸਵਾਲ। ਦੂਸਰੀ ਗੱਲ ਇਹ ਹੈ ਤੁਸੀਂ ਤੇ 4 ਤਰੀਕ ਕਹਿੰਦੇ, ਆਪਾਂ ਤਾਂ 11 ਤਰੀਕ ਉਡੀਕਦੇ ਪਏ ਆ ਜਿੱਦਾਂ ਰਿਜ਼ਲਟ ਆਉਣਾ ਜੀ। USA ਦੇ ਵਿੱਚ ਵੀ ਪੈਣਗੇ ਜੀ। ਥੈਂਕ ਯੂ ਸਰ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀਵਨ ਸਿੰਘ ਜੀ, ਦੇਖੋ ਜੀ, ਅੱਜ ਅਖਬਾਰਾਂ 'ਚ ਸਾਰਿਆਂ 'ਚ ਇਹਨਾਂ ਨੂੰ ਤਾਂ ਬਸ ਕੂੜ ਪ੍ਰਚਾਰ ਕਰਨ ਵਾਸਤੇ ਚਾਹੀਦਾ ਜੀ। ਕੰਮ ਤਾਂ ਇਹਨਾਂ ਨੇ ਕਰਨਾ ਨਹੀਂ, ਕਿਸੇ ਦਾ ਕੰਮ ਨਾਲ ਕੋਈ ਮਤਲਬ ਨਹੀਂ ਹੈਗਾ। ਤੇ ਕੂੜ ਪ੍ਰਚਾਰ ਇਹ ਹੋ ਰਿਹਾ ਅੱਜ ਬਈ ਅਰਵਿੰਦ ਕੇਜਰੀਵਾਲ ਅਗਲਾ ਮੁੱਖ ਮੰਤਰੀ ਹੋਊਗਾ। ਉਹਨਾਂ ਨੇ ਇਹ ਗੱਲ ਕਹੀ ਆ, ਮਨੀਸ਼ ਸਿਸੋਦੀਆ ਨੇ, ਅਰਵਿੰਦ ਕੇਜਰੀ ਵਰਗਾ ਬੰਦਾ ਹੋਊਗਾ, ਪੰਜਾਬੀ ਬੰਦਾ ਹੋਊਗਾ, ਸਰਦਾਰ ਹੋਊਗਾ, ਪੰਜਾਬ 'ਚੋਂ ਹੋਊਗਾ। ਉਹਨਾਂ ਨੇ ਇਹ ਗੱਲ ਕਹੀ ਆ, ਇਹਨਾਂ ਨੇ ਤੋੜ ਮੜੋੜ ਕੇ ਗੱਲ ਹੋਰ ਕਰਤੀ। ਭਗਵੰਤ ਮਾਨ ਜੀ ਆ, ਕੋਈ ਵੀ ਬੰਦਾ ਆਪਦੇ ਗੱਲਬਾਤ ਕਰ ਸਕਦਾ। ਇਹ ਥੋੜ੍ਹੀ ਆ ਗੱਲ, ਜੋ ਅਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਉਹ ਚੱਲਦੇ ਨੇ ਸਾਡੇ ਮਾਨ ਸਾਹਿਬ, ਤੇ ਉਵੇਂ ਹੀ ਚੱਲਦੇ ਰਹਿਣਗੇ ਜੀ। ਤੇ ਇਹ ਗੱਲ ਜਿਹੜੀ ਅਸ਼ੋਕ ਜੀ ਦੀ ਬਿਲਕੁਲ ਸਹੀ ਸੀ ਵੀ ਆਈ ਥਿੰਕ ਕਿਤੇ ਨਾ ਕਿਤੇ ਇਸ ਪਾਰਟੀ ਨੂੰ ਇਹੋ ਜਿਹੇ ਬਿਆਨਾਂ ਤੋਂ ਜਿਹੜਾ ਥੋੜ੍ਹਾ ਜਿਹਾ ਗੁਰੇਜ਼ ਜਿਹੜਾ ਉਹ ਕਰਨਾ ਚਾਹੀਦਾ, ਜਿਹਦੇ ਵਿੱਚ ਤੋੜਨ ਮਰੋੜਨ ਦਾ ਜਿਹੜਾ ਹੈ ਜੀ ਉਹ ਜਿਹੜਾ ਸਕੋਪ ਹੋਵੇ। ਅਗਲੇ ਜੀ ਬਲਵਿੰਦਰ ਸਿੱਧੂ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀਵਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਮੇਰਾ ਹਲਕਾ ਵੀ ਤੁਹਾਡੇ ਹਲਕੇ 'ਚ ਪੈਂਦਾ, ਮੇਰਾ ਪਿੰਡ ਬਟਾਰੀ ਆ ਜੀ। ਬੱਲੇ ਵਾਹ ਬਈ ਵਾਹ। ਬਟਾਰੀ ਦੇ ਤਾਂ ਫਿਰ ਹੁਣ ਗੱਲਾਂ ਹੀ ਸਰਦੀਆਂ, ਕੀ ਤੁਹਾਨੂੰ ਬਟਾਰੀ ਦੀਆਂ ਗੱਲਾਂ ਦੱਸਾਂ ਜੀ। ਬਟਾਰੀ ਤੁਹਾਡੇ ਪਿੰਡ ਦੇ, ਚਲੋ ਤੁਸੀਂ ਪਹਿਲਾਂ ਗੱਲਾਂ ਕਰੋ ਫਿਰ ਮੈਂ ਦਊਂ ਜਵਾਬ ਜੀ। ਬਾਜੀ ਜਵਾਬ ਕੀ ਆ ਜੀ, ਜਿਹੜੇ ਮੇਰੇ ਭਰਾ ਇਹ ਕਹਿੰਦੇ ਨੇ ਜੀ ਅਸੀਂ ਤੁਹਾਨੂੰ ਜੀ ਸਮਰਥਨ ਦੇਵਾਂਗੇ ਜੀ ਜਾਂ ਤੁਹਾਡੀ ਪਾਰਟੀ ਆ ਜਾਏਗੀ, ਅਸੀਂ ਕਹਿੰਦੇ ਹਾਂ ਜੀ ਸਮਰਥਨ ਤੁਹਾਨੂੰ ਦੇਤਾ, ਪਾਰਟੀ ਆਊਗੀ ਜੀ ਜਦੋਂ ਸਾਡੀ ਨੀਅਤ ਸਾਫ਼ ਹੋਵੇ ਜੀ। ਨੀਤੀਆਂ ਤਾਂ ਮੂਹਰੇ ਆਪਣੇ ਆਪ ਭੱਜੀਆਂ ਫਿਰਦੀਆਂ ਨੇ ਜੀ। ਨੀਤੀ ਬਣਾਉਣ ਦੀ ਤਾਂ ਲੋੜ ਨਹੀਂ ਪੈਂਦੀ ਜੀ ਜੇ ਨੀਤ ਸਾਫ਼ ਹੋਵੇ ਜੀ। ਤੁਹਾਡੇ ਪਿੰਡ ਦੇ ਬੰਦੇ ਮੇਰੇ ਨਾਲ 2 ਸਰਵਿਸ ਕਰਦੇ ਸੀ, ਇੱਕ ਮੇਵਾ ਸਿੰਘ ਪੈਸੂਰੀ, ਇੱਕ ਜੋਗਿੰਦਰ ਸਿੰਘ। ਮੇਰੇ ਫਾਦਰ ਸਾਹਿਬ ਦੇ ਨਾਨਕੇ ਰਣੀਏ ਨੇ, ਪਿੰਡ ਮੇਰਾ ਬਟਾਰੀ। ਮੇਰੇ ਬਿਲਕੁਲ ਨਾਲ ਗਵਾਂਢ। ਹਾਂਜੀ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਤਾ ਜੀ। ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ, ਨੀਤ ਤੁਹਾਡੀ ਸਾਫ਼ ਹੈ ਤੇ ਨੀਤੀਆਂ ਆਪਣੇ ਆਪ ਮੂਹਰੇ ਭੱਜੀਆਂ ਫਿਰ ਰਹੀਆਂ, ਸਭ ਕੁਛ ਹੋਊਗਾ ਜੀ। ਇਹ ਤਾਂ ਐਵੇਂ ਸਵਾਲ ਨੇ ਜੀ ਵੀ ਤੁਸੀਂ ਕੀ ਕਰੋਗੇ, ਆਹ ਕਿਵੇਂ ਹੋਊਗਾ, ਇਹ ਤਾਂ ਆਪਣੇ ਆਪ ਹੀ ਹੋਈ ਜਾਣਾ ਜੀ ਸਭ ਕੁਝ। ਜਦ ਨੀਤ ਸਾਫ਼ ਹੈ, ਨੀਤੀਆਂ ਆਪਣੇ ਆਪ ਭੱਜੀਆਂ ਫਿਰ ਰਹੀਆਂ ਜੀ ਮੂਹਰੇ। ਜੀ ਬਿਲਕੁਲ। ਤੁਸੀਂ ਥੋੜਾ ਜਿਹਾ ਜ਼ੋਰ ਲਾ ਕੇ ਹਿੰਮਤ ਕਰਕੇ ਬਸ ਮੂਹਰੇ ਆਉਣ ਦੀ ਕੋਸ਼ਿਸ਼ ਕਰੋ, ਬਸ ਸਾਡੀ ਤਾਂ ਇਹ ਬੇਨਤੀ ਆ। ਸਭ ਕੁਛ ਸੈੱਟ ਹੈ ਜੀ ਕੰਮ। ਥੈਂਕ ਯੂ ਜੀ। ਦੇਖੋ ਸਿੱਧੂ ਸਾਹਿਬ, ਦਿਨ ਔਰ ਰਾਤ ਇੱਕ ਕੀਤਾ। ਤੁਹਾਡੇ ਪਿੰਡ
ਤੁਹਾਡਾ ਪਿੰਡ ਬਟਾਰੀ ਬਹੁਤ 4 ਬੂਥ ਨੇ ਜੀ ਉੱਥੇ, ਬਹੁਤ ਵੱਡਾ ਪਿੰਡ ਆ, ਦਿਨ ਰਾਤ ਮੀਟਿੰਗਾਂ ਹੋ ਰਹੀਆਂ ਨੇ। ਮੈਨੂੰ ਨਹੀਂ ਲੱਗਦਾ ਬਈ ਕਾਂਗਰਸ ਔਰ ਅਕਾਲੀ ਚ ਉੱਥੋਂ ਪਿੰਡ ਚੋਂ ਵੋਟ ਪੈ ਜਾਊਗੀ। ਕੱਲਾ ਪਿੰਡ ਦਾ ਜਿੱਦਣ ਪਹਿਲੇ ਦਿਨ ਮੈਂ ਕੱਟ ਕੀਤਾ ਉੱਥੇ ਇੱਕ ਵੀ ਬੰਦਾ ਘਰੇ ਨਹੀਂ ਸੀਗਾ, ਨੌਜਵਾਨ ਕੋਈ ਬੰਦਾ ਘਰੇ ਨਹੀਂ ਰਿਹਾ ਹੈਗਾ। ਬਈ ਮੈਨੂੰ ਲੱਗਦਾ ਵੀ ਸਭ ਪੰਜਾਬ ਤੋਂ ਵੱਧ ਬਟਾਰੀ ਚ ਵੀ ਵੋਟ ਪਊਗੀ। ਇੰਨਾ ਸਮਰਥਨ ਤੁਹਾਡੇ ਨੇ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਬਲਵਿੰਦਰ ਸਿੰਘ ਸਿੱਧੂ ਜੀ। ਤੇ ਤੁਸੀਂ ਮੇਰੇ ਨਾਲ ਗਵਾਂਢ ਰਹੀਏ, ਤੁਸੀਂ ਤੁਹਾਡੀ ਰਿਸ਼ਤੇਦਾਰੀ ਆ, ਤੇ ਜਿੰਨਾ ਕਿ ਚਾਹੇ ਤੁਸੀਂ ਦੇ ਸਕਦੇ ਹੋ ਦੇ ਵੀ ਰਹੇ ਹੋ, ਤੇ ਵੱਧ ਤੋਂ ਵੱਧ ਹੋਰ ਵੀ ਦਿਓ ਜੀ। ਜੀਵਨ ਸਿੰਘ ਜੀ, ਇੱਕ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਥੋੜੀ ਜਿਹੀ ਆਪਾਂ ਜਿਹੜੀ ਜੀ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇਦਾਂ ਹੀ ਜਾਰੀ ਰੱਖਾਂਗੇ। ਤੇ ਸਰੋਤਿਓ ਜਿਹੜੇ ਹੋਲਡ ਤੇ ਹੋ ਇਦਾਂ ਹੀ ਕਿਰਪਾ ਕਰਕੇ ਹੋਲਡ ਤੇ ਬਣੇ ਰਹੋ। ਤੁਹਾਡੇ ਨਾਲ ਜਿਹੜੀ ਹੈ ਜਲਦ ਆਪਾਂ ਗੱਲਬਾਤ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਜੀ ਨੂੰ ਆਖਦੇ ਹਾਂ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਪੰਜਾਬੀ ਰੇਡੀਓ USA ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8:15 ਵਜੇ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਆਪਣੇ ਨਾਲ ਅੱਜ ਜੁੜੇ ਹੋਏ ਨੇ ਹਲਕਾ ਗਿੱਲ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਸੰਘੋਵਾਲ ਜੀ। ਜੀ ਨੂੰ ਜੀ ਇੱਕ ਵਾਰੀ ਫੇਰ ਸਵਾਗਤ ਹੈ ਜੀ ਤੁਹਾਡਾ ਜੀਵਨ ਸਿੰਘ ਜੀ। ਥੈਂਕ ਯੂ ਜੀ। ਤੇ ਆਪਣੇ ਨਾਲ ਜਿਹੜੇ ਕਾਫੀ ਸਰੋਤੇ ਲਗਾਤਾਰ ਹੋਲਡ ਤੇ ਬਣੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ ਜੀ। ਹਰਭਜਨ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਪਹਿਲਾਂ ਤਾਂ ਜੀ ਮੈਨੂੰ ਸਾਰੇ ਸਰੋਤਿਆਂ ਨੂੰ, ਤੁਹਾਨੂੰ ਤੇ ਜੀਵਨ ਸਿੰਘ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਪੁਆਇੰਟ ਇਹ ਹੈ ਜੀ ਵੀ ਮੈਂ ਜਿੰਨੇ ਵੀ ਸਰੋਤੇ ਜਦ ਆਪ ਜਿੰਨੇ ਦਿਨ ਦੇ ਟਾਕ ਸ਼ੋਅ ਕਰਦੇ ਹਾਂ ਬਈ ਇਹ ਜਿਹੜੇ ਸਾਡੇ ਉਮੀਦਵਾਰ ਹੈ ਉਹਨਾਂ ਗੱਲਾਂ ਨੂੰ ਨੋਟ ਕਰ ਲੈ, ਜਿਹੜੇ ਕੰਮ ਲੋਕ ਕਰ ਰਹੇ ਉਹ ਕਰਨੇ ਆ। ਪਹਿਲਾ ਸਵਾਲ ਮੇਰਾ ਇਹ ਜੀ। ਤੇ ਦੂਸਰਾ ਸਵਾਲ ਮੇਰਾ ਆ ਜੀ, ਜਿਹੜਾ ਕਿਸੇ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ, ਪੰਜਾਬ ਦੇ ਕੁੱਤੇ ਲੋਕਾਂ ਨੂੰ ਖਾ ਰਹੇ ਆ, ਉਹਦੇ ਨੇਤਾ ਦੂਜੇ ਅਵਾਰਾ ਪਸ਼ੂ ਆ, ਐਕਸੀਡੈਂਟ ਹੋ ਕੇ ਲੋਕ ਮਰ ਰਹੇ ਆ, ਉਹਨਾਂ ਲਈ ਇਹ ਕੀ ਕਰਨਗੇ ਉਹਨਾਂ ਵਾਸਤੇ? ਧੰਨਵਾਦ ਜੀ। ਜੀ ਜੀਵਨ ਸਿੰਘ ਜੀ, ਇਹਨਾਂ ਦਾ ਪਹਿਲਾ ਸਵਾਲ ਕੀ ਸੀਗਾ ਜੀ? ਹਰਭਜਨ ਸਿੰਘ ਜੀ ਉਹਨਾਂ ਦਾ ਇਹ ਕਹਿ ਰਹੇ ਸੀਗੇ ਵੀ ਜਿਹੜੇ ਲੋਕ ਤੁਹਾਨੂੰ ਜਿਹੜੀਆਂ ਸਲਾਹ ਦਿੰਦੇ ਨੇ, ਸੁਝਾਅ ਦਿੰਦੇ ਨੇ ਜਾਂ ਜਿਹੜੇ ਪ੍ਰਸ਼ਨ ਪੁੱਛਦੇ ਨੇ, ਕੀ ਤੁਹਾਡੇ ਜਿਹੜੇ ਉਮੀਦਵਾਰ ਆ ਉਹ ਨੋਟ ਕਰਦੇ ਨੇ? ਦੇਖੋ ਜੀ, ਵੋਟ ਕਰਨ ਦੀ ਜਿਹੜੀ ਗੱਲ ਹੈਗੀ ਆ ਉਹ ਤਾਂ ਅਗਲੇ ਦੀ ਮਰਜ਼ੀ ਆ, ਕਿਹਨੂੰ ਕਰਨੀ ਆ, ਕਿਵੇਂ ਦੀ ਕਰਨੀ ਆ। ਸਲਾਹ ਬੰਦਾ ਕੋਈ ਵੀ ਦੇ ਸਕਦਾ, ਵੋਟ ਅਗਲੇ ਨੇ ਦੇਖ ਕੇ ਕਰਨੀ ਹੈ। ਨਹੀਂ, ਤੁਸੀਂ ਉਹਨਾਂ ਦਾ ਸਵਾਲ ਸੀਗਾ ਵੀ ਜਿਹੜੇ ਪ੍ਰਸ਼ਨ ਜਾਂ ਸੁਝਾਅ ਤੁਹਾਨੂੰ ਜਿਹੜੇ ਜਿੰਨੇ ਵੀ ਤੁਹਾਡੇ ਉਮੀਦਵਾਰ ਆਉਂਦੇ ਨੇ ਤੁਸੀਂ ਨੋਟ ਕਰਦੇ ਹੋ, ਵੀ ਉਹ ਲਿਖ ਲੈਂਦੇ ਹੋ ਵੀ ਇਹ ਜਿਹੜੀਆਂ ਸਮੱਸਿਆਵਾਂ? ਹਾਂ ਬਿਲਕੁਲ ਮੈਂ ਨੋਟ ਕਰ ਲੈਂਦੇ ਹਾਂ ਜੀ। ਅਸੀਂ ਸਾਰਾ ਜਿਹੜਾ ਮੈਂ ਸੁਣੋ ਗੱਲ, ਹਾਂ ਬਿਲਕੁਲ ਅਸੀਂ ਨੋਟ ਕਰਦੇ ਹਾਂ। ਸਾਨੂੰ ਦੱਸਦੇ ਆ ਵੀ ਏਦਾਂ ਹੋਣਾ ਚਾਹੀਦਾ। ਅਸੀਂ ਇੱਕ ਗਿੱਲ ਹਲਕੇ ਦਾ ਇੱਕ ਮੈਨੀਫੈਸਟੋ ਬਣਨਾ ਜੀ ਸਪੈਸ਼ਲ। ਹਾਂ, ਕੱਲੇ ਹਲਕੇ ਦਾ, ਇੱਕ ਤਾਂ ਪੂਰਾ ਪੰਜਾਬ ਦਾ ਬਣਨਾ ਹੀ ਬਣਨਾ, ਤੇ ਕੱਲੇ ਹਲਕੇ ਦਾ ਵੀ ਬਣਨਾ। ਉਹਦੇ ਚ ਅਸੀਂ ਲੋਕ ਸਾਨੂੰ ਸੁਝਾਅ ਦਿੰਦੇ ਆ ਬਈ ਐਂ ਹੋਣਾ ਚਾਹੀਦਾ, ਫਿਰ ਏਦਾਂ ਹੋਣਾ ਚਾਹੀਦਾ, ਤੁਸੀਂ ਕਰੋਗੇ ਏਦਾਂ। ਉਹ ਅਸੀਂ ਸੁਝਾਅ ਨੋਟ ਕਰਕੇ ਫਿਰ ਉਹਦੇ ਆਧਾਰ ਤੇ ਇੱਕ ਮੈਨੀਫੈਸਟੋ ਬਣੂਗਾ ਜੀ। ਤੇ ਬਾਕੀ ਇਹਨਾਂ ਨੇ ਅਵਾਰਾ ਪਸ਼ੂਆਂ ਤੋਂ ਬੇਅੰਤ ਲੋਕ ਦੁਖੀ ਨੇ ਜੀ। ਬੇਅੰਤ ਲੋਕ ਦੁਖੀ ਨੇ, ਇਹਨਾਂ ਦਾ ਪੂਰਾ ਇਹਦੇ ਚ ਮੈਨੀਫੈਸਟੋ ਚ ਵੀ ਅਸੀਂ ਪਾਇਆ ਵਾ, ਇਹਦਾ ਪੂਰਾ ਇੰਤਜ਼ਾਮ ਕਰਾਂਗੇ ਜੀ। ਉਹਨਾਂ ਦਾ ਜਿਹੜੀਆਂ ਬਣਾਵਾਂਗੇ ਗਊਸ਼ਾਲਾਵਾਂ, ਹੋਰ ਜਿਵੇਂ ਵੀ ਹੈਗਾ ਪੂਰਾ ਇੰਤਜ਼ਾਮ ਕਰਾਂਗੇ ਜੀ। ਬਹੁਤ ਜ਼ਿਆਦਾ ਜੱਟ ਭਾਈਚਾਰਾ ਦੁਖੀ ਆ। ਰਾਤ ਮੈਂ 10:30 ਵਜੇ ਆਉਂਦਾ ਸੀਗਾ, ਮਤਲਬ 4-5 ਭਰਾ ਵਿਚਾਰੇ ਬਾਹਰ ਗਾਵਾਂ ਛੱਡਣ ਜਾ ਰਹੇ ਸੀ। ਜਿਹੜੀਆਂ ਇੰਨੇ ਕੁ ਦੁਖੀ ਆ, ਜਾਣੀ ਹਰ ਇੱਕ ਗਲੀ ਦੇ ਵਿੱਚ 2-2, 4-4 ਗਾਵਾਂ ਫਿਰਦੀਆਂ ਨੇ। ਇਹਨਾਂ ਦਾ ਸਵਾਲ ਬੜਾ ਜਾਇਜ਼ ਆ, ਇਹਦਾ ਪੂਰਾ ਅਸੀਂ ਇੰਤਜ਼ਾਮ ਆਮ ਆਦਮੀ ਪਾਰਟੀ ਕਰੂਗੀ ਜੀ। ਤੇ ਇੱਕ ਚੀਜ਼ ਜ਼ਰੂਰ ਦੇਖੀ ਜਾਂਦੀ ਆ ਵੈਸੇ ਜੀਵਨ ਸਿੰਘ ਜੀ, ਵੀ ਗਾਵਾਂ ਹੀ ਜਿਹੜੀਆਂ ਬਾਹਰ ਜਿਹੜੀਆਂ ਨਜ਼ਰ ਆਉਂਦੀਆਂ, ਕੋਈ ਮੱਝਾਂ ਨਹੀਂ ਛੱਡਦਾ ਬਾਹਰ। ਮੱਝਾਂ ਕਦੇ ਛੱਡਣਗੀਆਂ ਜਦੋਂ ਇਹਨਾਂ ਦੇ ਛੱਡਣੀਆਂ ਤਾਂ ਗਾਵਾਂ ਵੀ ਨਹੀਂ ਚਾਹੀਦੀਆਂ ਹੈਗੀਆਂ। ਬੜੀ ਗਲਤ ਗੱਲ ਆ, ਦੁੱਧ ਪੀ ਕੇ ਸਾਰਾ ਇੱਦਾਂ ਬਹੁਤ ਹੀ ਮਾੜੀ ਗੱਲ ਆ। ਆਪਾਂ ਇਹਨੂੰ ਗਊ ਮਾਤਾ ਕਹਿੰਦੇ ਆ, ਬੜੀ ਮਾੜੀ ਗੱਲ ਆ ਜਿਹੜਾ ਇਹ ਬੰਦੇ ਕਰਦੇ ਨੇ, ਕਰਨਾ ਨਹੀਂ ਚਾਹੀਦਾ ਹੈਗਾ। ਤੇ ਤੁਹਾਡੀ ਗੱਲ ਆ ਵੀ ਜੇ ਤੁਸੀਂ ਜਦੋਂ ਮੱਝ ਵੀ ਛੱਡਦੇ ਨੇ, ਮੱਝ ਨੂੰ ਵੀ ਛੱਡਣਾ ਚਾਹੀਦਾ, ਉਹ ਕਦੇ ਨਹੀਂ ਛੱਡਦੇ ਤੇ ਬਹੁਤ ਗਲਤ ਗੱਲ ਹੈ ਜੀ। ਬੂਟਾ ਸਿੰਘ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਰਾਜਕਰਨ ਵੀਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤੇ ਤੇ ਸਰਦਾਰ ਜਗਜੀਵਨ ਸਿੰਘ ਜੀ। ਜੀਵਨ ਸਿੰਘ ਜੀ, ਜੀਵਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ।
ਅੱਛਾ ਜੀ, ਪਹਿਲੇ ਇੱਕ ਸਵਾਲ ਤੁਸੀਂ ਮਿਸ ਕਰ ਗਏ ਸੀ ਭਾਈ ਸਾਹਿਬ ਦਾ। ਉਹਨਾਂ ਨੇ ਪੁੱਛਿਆ ਵੀ ਵਾਰਾ ਕੁੱਤਿਆਂ ਦਾ ਵੀ ਕੀ ਕਰੋਗੇ ਜਿਹੜੇ ਲੋਕਾਂ ਨੂੰ ਮਾਰਦੇ ਆ, ਬੰਦਿਆਂ ਨੂੰ ਵੀ ਮਾਰੀ ਜਾਂਦੇ ਆ। ਉਹ ਤੁਸੀਂ ਕਹੋ ਅਮਰੀਕਾ ਸੋਨੀ ਦੇ ਘਰ ਦੇ ਮੂੰਹ ਤੇ ਬੰਨ੍ਹ ਕੇ ਆਵਾਂਗੇ। ਨਹੀਂ ਜੀ, ਆਪਾਂ ਇਹ ਤਾਂ ਨਹੀਂ ਕਰਨਾ ਵੀ ਕਿਹਦੇ ਮੂਹਰੇ ਬੰਨਣੇ ਆ, ਕਿਹਦੇ ਕਰਨੇ ਨੇ। ਸਰਕਾਰ ਦਾ ਹੁੰਦਾ ਕੰਮ ਲੋਕਾਂ ਦਾ, ਉਹਦਾ ਜਿਹੜਾ ਨੁਕਸਾਨ ਹੁੰਦਾ ਉਹਦਾ ਫਾਇਦਾ ਕਰਨਾ, ਉਹ ਕਰਾਂਗੇ ਜੀ। ਉਹ ਏਦਾਂ ਇਹਨਾਂ ਵਾਲਾ ਗੱਲ ਨਹੀਂ, ਇਹਨਾਂ ਨੂੰ ਲੋਕਾਂ ਨੂੰ ਵਾਅਦੇ ਨਹੀਂ, ਖੁਆਬ ਨਹੀਂ ਦਿਖਾਉਣੇ ਤੁਹਾਡਾ ਆਹ ਕਰ ਦਿਆਂਗੇ ਆਹ ਕਰ ਦਾਂਗੇ। ਜੋ ਆਮ ਆਦਮੀ ਪਾਰਟੀ ਕਹੂਗੀ ਉਹ ਪੂਰਾ ਕਰੂਗੀ। ਤੁਹਾਡੇ NRI ਭਰਾ ਅਨੇਕਾਂ ਹੀ ਵਿਚਾਰੇ ਛੁੱਟੀ ਲੈ ਕੇ ਆਪਦਾ ਕੰਮ ਕਾਰ ਛੱਡ ਕੇ ਇੱਧਰ ਹੈਲਪ ਲਈ ਆ ਰਹੇ ਆ। ਕੱਲ ਹਲਕੇ 'ਚ 4 NRI ਭਰਾਵਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਵੀ ਸੰਗੋਵਾਲ ਸਾਹਿਬ ਅਸੀਂ ਤੁਹਾਡੇ ਹਲਕੇ 'ਚ ਆਏ ਆ, ਤੁਹਾਡੀ ਇੱਥੇ ਨਾਲ ਅਸੀਂ ਵੀ ਤੁਹਾਡੇ ਨਾਲ ਕੰਪੇਨ ਕਰਾਉਣੀ ਚਾਹੁੰਦੇ ਆ। ਮੈਂ ਕਿਹਾ ਵੀ ਜੀ ਆਇਆਂ ਨੂੰ। ਫਿਰ ਸਾਡੇ ਦਫ਼ਤਰ ਆਏ, ਅੱਜ ਸਾਡੇ ਨਾਲ ਡੋਰ ਟੂ ਡੋਰ ਜਾ ਕੇ ਰਿਕੁਐਸਟ ਕਰਕੇ ਆਏ ਵੀ ਦੇਖੋ ਅਸੀਂ ਵੀ ਚਾਹੁੰਦੇ ਹਾਂ ਵੀ ਜਿਵੇਂ ਅਸੀਂ ਸਾਨੂੰ ਬਾਹਰ ਸਹੂਲਤਾਂ ਮਿਲਦੀਆਂ ਨੇ, ਸਾਡੇ ਕੰਮ ਚਾਹੇ ਉਹ ਪ੍ਰਧਾਨ ਮੰਤਰੀ ਆ, ਚਾਹੇ ਉਹ MP ਆ, ਚਾਹੇ ਕੁਛ ਵੀ ਆ, ਕਿਸੇ ਨੂੰ ਕੋਈ ਮਤਲਬ ਖੱਜਲ ਖੁਆਰੀ ਨਹੀਂ ਹੁੰਦੀ। ਏਦਾਂ ਵਿਚਾਰੇ ਆ ਕੇ ਲੋਕਾਂ ਨੂੰ ਸੁਝਾਅ ਦਿੰਦੇ ਆ। ਲੋਕ ਮੰਨ ਵੀ ਰਹੇ ਨੇ ਵੀ NRI ਕਿੱਥੋਂ 7 ਸਮੁੰਦਰੋਂ ਪਾਰ ਆ ਕੇ ਇੱਥੇ ਪੰਜਾਬ 'ਚ ਕਹਿ ਰਹੇ ਨੇ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਕਰੋ। ਅਸੀਂ ਵੀ ਇਹ ਕਹਿੰਦੇ ਹਾਂ ਵੀ ਜਦੋਂ ਸਾਡੀ ਇਹਦੀ ਹੈਲਪ ਕਰਦਾ, ਸਾਡਾ ਵੀ ਇਹ ਮਨ ਕਹਿੰਦਾ ਵੀ ਅਸੀਂ ਇਹਨਾਂ ਜੋ ਸਾਡੀ ਹੈਲਪ ਕਰਨ ਆਉਂਦੇ ਆ ਅਸੀਂ ਵੀ ਇਸ ਤੇ ਖਰੇ ਉਤਰੀਏ ਜੀ। ਤੁਹਾਡੇ ਇਲਾਕੇ ਦੇ ਵਿੱਚ ਵੀ ਤੇ ਬਾਕੀ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਐਸੇ ਇਲਾਕੇ ਆ, ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਸ਼ਹਿਰਾਂ ਦੇ ਵਿੱਚੋਂ ਬਾਹਰ ਜਿਹੜੇ ਗਏ ਆ, ਇਕੱਲੇ ਅਮਰੀਕਾ ਕੈਨੇਡਾ ਹੀ ਨਹੀਂ, ਦੁਨੀਆ ਭਰ ਦੇ ਵਿੱਚ ਫੈਲੇ ਹੋਏ ਨੇ ਜਿਹੜੇ ਪੰਜਾਬੀ ਨੇ। ਉਹਨਾਂ ਦੀਆਂ ਖਾਸ ਕਰਕੇ ਉਹਨਾਂ ਨੂੰ ਪ੍ਰੋਪਰਟੀ ਨੂੰ ਲੈ ਕੇ ਬੜੀ ਚਿੰਤਾ ਜਿਹੜੀ ਆ ਉਹ ਰਹਿੰਦੀ ਆ ਵੀ ਪਿੱਛੋਂ, ਕਿਉਂਕਿ ਇੱਕ ਜਿਹੜਾ ਪ੍ਰੋਪਰਟੀ ਮਾਫੀਆ ਆ, ਜਿਹੜਾ ਭੂ ਮਾਫੀਆ ਜਿਹਨੂੰ ਕਹਿੰਦੇ ਆ, ਉਹ ਜਿਹੜਾ ਆ ਉਹਨਾਂ ਦੇ ਘਰਾਂ ਦੇ ਉੱਤੇ ਜਾਂ ਜ਼ਮੀਨ ਜਾਇਦਾਦਾਂ ਦੇ ਉੱਤੇ ਕਬਜ਼ੇ ਕਰਨੇ ਜਿਹੜੇ ਆ ਜੀ ਸ਼ੁਰੂ ਕਰ ਦਿੰਦਾ ਆ। ਤੇ ਜਾਂ ਜਦੋਂ NRI ਉੱਥੇ ਪਹੁੰਚਦੇ ਆ, ਕੋਈ ਉਹਨਾਂ ਨੂੰ ਕੰਮ ਹੋਵੇ ਜਿਹੜਾ ਤਾਂ ਉੱਥੇ ਆ ਉਹ ਵੀ ਇੰਨਾ ਖੱਜਲ ਹੁੰਦਾ, ਇਹਨਾਂ ਨੂੰ ਖਾਸ ਕਰਕੇ ਜ਼ਿਆਦਾ ਖੱਜਲ ਕੀਤਾ ਜਾਂਦਾ ਆ। ਤੁਹਾਡੇ ਹਲਕੇ ਦੇ ਵਿੱਚ ਜਾਂ ਤੁਹਾਡੀ ਸਰਕਾਰ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ NRIs ਦੇ ਲਈ ਕੀ ਸਹੂਲਤਾਂ ਤੁਸੀਂ ਲੈ ਕੇ ਆ ਰਹੇ ਹੋ? ਦੇਖੋ ਜੀ, NRI ਬੈਂਕ ਦੇ ਵਿੱਚ ਸਪੈਸ਼ਲ ਇਹਨਾਂ ਵਾਸਤੇ, ਜਿਵੇਂ ਇਹਨਾਂ ਦੀਆਂ ਇੱਥੇ ਜਾਇਦਾਦਾਂ ਦਾ ਵਿਚਾਰਿਆਂ ਦੇ, ਇਹ ਤਾਂ ਇੱਧਰ ਆ ਜਾਂਦੇ ਨੇ, ਤੁਹਾਡੇ ਇੱਥੇ ਕੰਮ ਕਰਦੇ ਨੇ ਦਿਨੋਂ ਰਾਤ ਆਪਦੇ ਇੱਥੇ, ਇਹਨਾਂ ਦੇ ਆਪਦੇ ਹੀ ਰਿਸ਼ਤੇਦਾਰ ਕਈ ਬੇਈਮਾਨ ਹੋ ਜਾਂਦੇ ਨੇ, ਉਹ ਇਹਨਾਂ ਦੀਆਂ ਜਾਇਦਾਦਾਂ ਦੱਬ ਲੈਂਦੇ ਨੇ। ਇੱਥੇ ਸਪੈਸ਼ਲ NRI ਇੱਕ ਬਣੂਗਾ, ਸਪੈਸ਼ਲ ਬੈਂਕ ਬਣੂਗਾ, ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਸੁਣੀਆਂ ਜਾਣਗੀਆਂ, ਪਹਿਲ ਦੇ ਆਧਾਰ ਤੇ ਉਹਨਾਂ ਦਾ ਨਿਪਟਾਰਾ ਹੋਊਗਾ, ਕੋਈ ਉਹਨਾਂ 'ਚ ਕੋਈ ਵਿਤਕਰਾ ਨਹੀਂ ਹੋਊਗਾ। ਇਹ ਕੇਜਰੀਵਾਲ ਸਾਹਿਬ ਨੇ, ਅਸੀਂ ਵੀ ਪਿੰਡਾਂ 'ਚ ਜਾ ਕੇ ਇਹ ਗੱਲ ਕਹਿੰਦੇ ਆ ਜੀ, ਪਰ ਹੋਊਗਾ ਜੀ। ਦੀਪ ਢਿੱਲੋਂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ, ਸਤਿ ਸ੍ਰੀ ਅਕਾਲ ਰਾਜਕਿਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀਵਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ, ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਜੀ। ਤੇ ਪਿੱਛੇ ਜੇ ਇੱਕ ਫੈਸਲਾ ਆਇਆ ਸੀਗਾ ਉਹਦਾ ਸੁਪਰੀਮ ਕੋਰਟ ਦਾ ਕਿ ਕੋਈ ਜਾਤ ਧਰਮ ਦੇ ਆਧਾਰ ਤੇ ਵੋਟ ਨਹੀਂ ਮੰਗ ਸਕਦਾ। ਤੇ ਚਲੋ ਆਪਾਂ ਕਾਂਗਰਸ ਅਕਾਲੀਆਂ ਤੋਂ ਉਮੀਦ ਨਹੀਂ ਕਰ ਸਕਦੇ, ਉਹਨਾਂ ਨੇ ਤਾਂ ਚਲੋ ਚੱਲੀ ਜਾਂਦਾ ਵੀ ਅਰਵਿੰਦ ਕੇਜਰੀਵਾਲ ਜੀ ਨੇ ਕਹਿਤਾ ਵੀ ਹਾਂਜੀ ਦਲਿਤ ਤੋਂ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ। ਇਹ ਮਾੜੀ ਗੱਲ ਨਹੀਂ, ਪਰ ਮੇਰਾ ਕੁਐਸਚਨ ਇਹ ਹੈ ਕਿ ਬੰਦਾ ਸੋਚ ਹੀ ਕਿਉਂ ਨਾ ਇਹ ਜੇ ਲੈ ਕੇ ਚੱਲੇ ਵੀ ਸਾਰਿਆਂ ਨੂੰ ਆਪਾਂ ਬਰਾਬਰ ਰੱਖੀਏ। ਇਹ ਗੱਲ ਮਨ 'ਚੋਂ ਹੀ ਕੱਢ ਦਈਏ, ਕੋਈ ਪਛੜਿਆ ਕੋਈ ਨਹੀਂ, ਕੋਈ ਟੈਲੈਂਟ ਦੇ ਆਧਾਰ ਤੇ ਰੱਖੀਏ ਇੱਦਾਂ ਕੰਮ ਜੀ। ਦੇਖੋ, ਟੈਲੈਂਟ ਦੇ ਤੁਹਾਡੀ ਗੱਲ ਠੀਕ ਆ ਵੀ ਟੈਲੈਂਟ ਤੇ ਹੋਣਾ ਚਾਹੀਦਾ। ਜਿਹੜਾ ਕਿਸੇ ਨੇ ਅੱਜ ਤੱਕ ਕੀਤਾ ਹੀ ਨਹੀਂ ਹੋਵੇ ਦਲਿਤ, ਆਪਾਂ ਇਹ ਨਹੀਂ ਹੈਗਾ ਵੀ ਦਲਿਤ ਭਾਈਚਾਰੇ ਦਾ ਸਾਡਾ ਰਿਜ਼ਰਵ ਸੀਟ ਆ। ਜੇ ਇਹਨਾਂ ਬਾਰੇ ਅੱਜ ਤੱਕ ਕਿਸੇ ਮਤਲਬ ਸਾਰੀਆਂ ਇਹਨਾਂ ਤੋਂ ਵੋਟਾਂ ਹੀ ਲਈਆਂ ਨੇ ਹੁਣ ਤੱਕ, ਕਦੇ ਕਾਂਗਰਸ, ਕਦੇ ਅਕਾਲੀ, ਕਦੇ ਕਾਂਗਰਸ, ਕਦੇ ਅਕਾਲੀ। ਆਮ ਆਦਮੀ ਪਾਰਟੀ ਨੂੰ ਜਦੋਂ ਆਏ ਕੇਜਰੀਵਾਲ ਨੇ ਸੋਚਿਆ ਵੀ ਇਹਨਾਂ ਦਾ ਵੀ ਕੁਛ ਹੋਣਾ ਚਾਹੀਦਾ। ਤੇ ਡਾਕਟਰ ਭੀਮ ਰਾਓ ਅੰਬੇਦਕਰ ਵੀ ਹੁਣ ਤੱਕ ਕਹਿੰਦੇ ਆ ਵੀ ਉਹਨਾਂ ਦਾ ਸੰਵਿਧਾਨ ਸਾਰਾ ਪੜ੍ਹਿਆ, ਉਹ ਵੀ ਸੋਚਦੇ ਆ ਵੀ ਸਾਡਾ ਜਿਹੜਾ ਭਾਈਚਾਰਾ ਉਹ ਉੱਚਾ ਹੋਣਾ ਚਾਹੀਦਾ, ਪੜ੍ਹਿਆ ਲਿਖਿਆ ਹੋਣਾ ਚਾਹੀਦਾ ਵੱਧ ਤੋਂ ਵੱਧ। ਇਹ ਵਧੀਆ ਗੱਲ ਆ ਜੋ ਇਹਨਾਂ ਨੇ ਕੀਤੀ ਆ ਜੀ, ਤੁਸੀਂ ਵੀ ਇਸ ਗੱਲ ਨਾਲ ਸਾਥ ਦਿਓ ਜੀ। ਅਗਲੇ ਕਾਲਰ ਨੇ ਜੀ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਦੀਪ ਸਿੰਘ ਬੋਲਦਾ ਜੀ। ਮੇਰਾ ਹਲਕਾ ਦਾ ਖੈਰ ਖਰੜ ਪੈਂਦਾ ਜੀ। ਮੈਂ ਜੀਵਨ ਸਿੰਘ ਦਾ ਬਹੁਤ ਧੰਨਵਾਦ ਕਰਦਾ ਵੀ ਇਹ ਆਏ ਤੇ ਇਹਨਾਂ ਨੇ ਆਪਣੇ ਸ਼ੁਭ ਵਿਚਾਰ ਦਿੱਤੇ। ਅਸੀਂ ਆਮ ਤੌਰ ਤੇ ਡੇਲੀ ਮੇਰੇ 2-3 ਜਗ੍ਹਾ ਟਾਕ ਸ਼ੋ ਚੱਲਦਾ, ਉਹਦੇ ਨਾਲ ਮੈਂ ਜੁੜਦਾ ਤੇ ਹਮੇਸ਼ਾ ਆਮ ਆਦਮੀ ਪਾਰਟੀ ਦੀ ਆਪਾਂ ਅੱਜ ਤੱਕ ਮਦਦ ਕਰਦੇ ਹਾਂ ਔਰ ਕਰਦੇ ਵੀ ਰਹੂਗੇ। 2017 ਤੋਂ ਪਹਿਲਾਂ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਉਦੋਂ ਸਿਰਫ ਕਾਂਗਰਸ ਤੇ ਅਕਾਲੀ ਦਲ ਆਪਸ ਵਿੱਚ ਗੇਮ ਖੇਡਦੇ ਰਹੇ ਆ, ਸਾਡੇ ਲੋਕਾਂ ਨੂੰ ਬੁੱਧੂ ਬਣਾਉਂਦੇ ਰਹੇ ਆ। ਸਾਨੂੰ ਥਰਡ ਫਰੰਟ ਦੀ ਲੋੜ ਸੀਗੀ, ਉਹ ਅੱਜ ਥਰਡ ਫਰੰਟ ਅਸੀਂ ਖੜਾ ਕਰ ਦਿੱਤਾ। ਸਾਡੇ ਸਾਰੇ NRI ਭਾਈ ਭਰਾ ਅਸੀਂ ਇਹਨਾਂ ਦੇ ਸਪੋਰਟ ਦੇ ਵਿੱਚ ਖੜੇ ਆ। ਅੱਜ ਦੀ ਪੋਲੀਟਿਕਸ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਹੋ ਗਈ, ਹੁਣ ਸਿਰਫ ਪੰਜਾਬ ਦੀ ਨਹੀਂ ਰਹੀ। ਇਹ ਸਾਰਾ ਇਫੈਕਟ ਸਾਡੇ ਤੇ ਪੈਣਾ।
ਤੁਸੀਂ NRI ਭਾਈਆਂ ਨਾਲ ਵੀ ਖਿਆਲ ਰੱਖਣਾ ਤੇ ਅਸੀਂ ਤੁਹਾਡੇ ਤੇ ਵਾਹ ਕੁਐਸਚਨ ਨਾ ਕਰਦੇ ਤੇ ਅਸੀਂ ਬਹੁਤ ਹੋਪ ਰੱਖਦੇ ਵੀ ਤੁਸੀਂ NRI ਭਾਈ ਨੂੰ ਨਹੀਂ ਭੁੱਲੋਗੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਜੀ ਦੇਖੋ ਜੀ, ਨੌਜਵਾਨਾਂ ਦਾ ਤੇ ਐਤਕੀ ਜਿਹੜਾ ਨੌਜਵਾਨ ਪੀੜ੍ਹੀ ਆ, ਜਿਹੜੀ ਮਤਲਬ 20 ਤੋਂ 25 ਸਾਲ ਦੀ ਆਪਾਂ ਉਮਰ ਕਹਿ ਦਿੰਦੇ ਹਾਂ, ਜਿਹੜੀਆਂ ਨਵੀਆਂ ਵੋਟਾਂ ਬਣੀਆਂ ਨੇ ਜੀ, ਉਹ ਤੇ NRI ਭਰਾਵਾਂ ਨੇ 2017 ਚ ਤੁਹਾਡਾ NRI ਭਰਾਵਾਂ ਦਾ ਅਸੀਂ ਦੇਣ ਨਹੀਂ ਦੇਵਾਂਗੇ। ਜਿਹੜਾ ਆਮ ਆਦਮੀ ਪਾਰਟੀ ਦੀ ਸੋਚ ਨੂੰ ਲੈ ਕੇ ਤਾਂ ਚੱਲੇ ਨੇ, ਇਹਨਾਂ ਦੀ ਜਿਵੇਂ ਤੇ ਸੱਚੀ ਸੁੱਚੀ ਸੋਚ ਆ, ਉਹਨੂੰ ਅਸੀਂ ਪੂਰੇ ਉਤਰਨ ਦੀ ਕੋਸ਼ਿਸ਼ ਕੀ ਪੂਰੀ ਕਰਾਂਗੇ। ਉਹਨੂੰ ਕੋਸ਼ਿਸ਼ ਨਹੀਂ ਕਰਾਂਗੇ ਉਹਨੂੰ ਪੂਰਾ, ਉਹ ਤੇ ਪੂਰੇ ਖਰੇ ਉਤਰਾਂਗੇ ਜੀ। ਜੀ ਅਗਲੇ ਕਾਲਰ ਨੇ ਸਨੀ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੀ। ਤੇ ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਹੈ ਵੀ ਆਪਣੇ ਸੰਸਦ ਦੇ ਵਿੱਚ ਮੇਰਾ ਇੱਕ ਦੋਸਤ ਐਡਵੋਕੇਟ ਹੈ, ਉਹਨੇ ਮੈਨੂੰ ਦੱਸਿਆ ਸੀ ਇੱਕ ਵਾਰੀ ਕਿ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਹੈਗਾ ਉਹ ਸਿੱਖ ਕੌਮ ਦਾ ਹੀ ਬਣੂਗਾ। ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਇਹ ਸੰਵਿਧਾਨ ਦੇ ਵਿੱਚ ਵਾਕਈ ਸੱਚੀ ਗੱਲ ਹੈ? ਜੇ ਇਹ ਸੱਚੀ ਗੱਲ ਹੈ ਫਿਰ ਤਾਂ ਲੋਕੀ ਜਿਹੜੇ ਕਹਿੰਦੇ ਨੇ ਵੀ ਕੇਜਰੀਵਾਲ ਬਣੂਗਾ, ਉਹਨਾਂ ਦੇ ਤਾਂ ਚਾਂਸ ਨਹੀਂ, ਆਪਾਂ ਨੂੰ ਉਹਨਾਂ ਤੇ ਬਹਿਸ ਨਹੀਂ ਕਰਨੀ ਚਾਹੀਦੀ। ਦੂਜਾ ਇਹ ਹੈ ਵੀ ਜਿਹੜੀਆਂ ਬਾਦਲ ਸਰਕਾਰ ਦੀਆਂ ਇਸ ਟਾਈਮ ਇਹਨਾਂ ਦੀਆਂ ਬੱਸਾਂ ਨੇ ਜਾਂ ਇਹਨਾਂ ਨੇ ਐਡਾ ਵੱਡਾ ਹੋਟਲ ਬਣਾਇਆ ਜੀ, ਇਹ ਤਾਂ ਹੈ ਆਮ ਜਨਤਾ ਦਾ ਪੈਸਾ ਹੈ। ਕੀ ਇਹ ਗੌਰਮੈਂਟ ਇਹਨਾਂ ਨੂੰ ਆਪਣੇ ਕਬਜ਼ੇ 'ਚ ਕਰਕੇ ਆਮ ਜਨਤਾ ਨੂੰ ਦਊਗੀ ਜਾਂ ਇਹਨਾਂ ਦਾ ਕੀ ਬਣੂਗਾ ਜੀ? ਜੀ ਥੈਂਕ ਯੂ ਜੀ। ਕੇਜਰੀਵਾਲ ਸਾਹਿਬ ਹਰ ਸਭਾ 'ਚ ਕਹਿੰਦੇ ਨੇ ਇਹਨਾਂ ਦੀਆਂ ਜਿਹੜੀਆਂ ਬੱਸਾਂ ਚੱਲਦੀਆਂ ਨੇ, ਇਹਨਾਂ ਤੋਂ ਬੱਸਾਂ ਖੋਹ ਕੇ ਜਿਹੜੀਆਂ ਨੌਜਵਾਨਾਂ ਨੂੰ, ਜਿਹੜੇ ਬੇਰੁਜ਼ਗਾਰ ਨੇ, ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਇਹ ਬਿਲਕੁਲ ਸਹੀ ਗੱਲ ਆ ਔਰ ਹੋਊਗਾ ਵੀ। ਜਿਹੜਾ ਮੁੱਖ ਮੰਤਰੀ ਇਹਨਾਂ ਨੇ ਅਫਵਾਹਾਂ ਫੈਲਾਉਂਦੇ ਆ ਵੀ ਕੇਜਰੀਵਾਲ ਹੋਊਗਾ, ਕੇਜਰੀਵਾਲ ਦੀ ਸੋਚ ਨੂੰ ਲੈ ਕੇ ਚੱਲੂਗਾ, ਕੇਜਰੀਵਾਲ ਵਰਗਾ ਹੋਊਗਾ। ਇਹ ਤਾਂ ਇਹਨਾਂ ਨੇ ਸਿਰਫ ਅਫਵਾਹਾਂ ਤੇ ਜ਼ੋਰ ਦਿੱਤਾ ਹੋਇਆ, ਹੋਰ ਇਹਨਾਂ ਕੋਲੇ ਹੁਣ ਕੁਛ ਨਹੀਂ। ਇਹਨਾਂ ਦਾ ਸਿਰਫ ਝੂਠ ਬੋਲਣਾ ਇਹਨਾਂ ਦਾ ਕੰਮ ਆ ਜੀ। ਤੇ ਬਾਕੀ ਸਨੀ ਜੀ, ਜਿਹੜੀ ਗੱਲ ਸ਼ਾਇਦ ਤੁਸੀਂ ਜਿਹੜੀ ਕਹਿ ਰਹੇ ਸੀ ਵੀ ਸਿਰਫ ਸਿੱਖ ਹੀ ਜਿਹੜਾ ਆ ਉਹ ਜਿਹੜਾ ਮੁੱਖ ਮੰਤਰੀ ਹੋ ਸਕਦਾ, ਆਈ ਥਿੰਕ ਉਹ ਤਾਂ ਗੱਲ ਨਹੀਂ ਹੈਗੀ ਕਿਤੇ ਵੀ, ਜਿਹੜੀ ਉਹ ਨਹੀਂ, ਉਹ ਕੋਈ ਗੱਲ ਨਹੀਂ ਹੈਗੀ ਜੀ। ਸੰਵਿਧਾਨ 'ਚ ਕੋਈ ਨਹੀਂ ਗੱਲ ਹੈਗੀ। ਉਹਦਾ ਆਪਾਂ ਸਰਦਾਰ ਦੇ ਪੰਜਾਬ ਦਾ ਹੋਣ ਕਰਕੇ ਆਪਾਂ ਕਹਿ ਦਿੰਦੇ ਆ ਵੀ ਸਰਦਾਰ ਹੋਣਾ ਚਾਹੀਦਾ। ਜੀ ਜੀ। ਤੇ ਬਾਕੀ ਬਿਲਕੁਲ ਜੀ, ਜਿਹੜਾ ਵੀ ਕੋਈ ਪੰਜਾਬ ਦਾ ਵਸਿੰਦਾ ਆ, ਜੇ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਤੇ ਉਹ ਜਿਹੜਾ ਬਣ ਸਕਦੇ ਨੇ। ਅਗਲੇ ਕਾਲਰ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਰਾਜ ਕਰਨਵੀਰ ਸਿੰਘ ਜੀ, ਜੀਵਨ ਸਿੰਘ ਜੀ, ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਜੀਵਨ ਸਿੰਘ ਜੀ, ਮੇਰਾ ਵੀ ਮਾਚੀਵਾੜਾ ਸਾਹਿਬ ਏਰੀਆ ਹੀ ਹੈ, ਤੁਹਾਡੇ ਗੁਆਂਢੀ ਆ, ਬੋਡੀ ਹੈਗੇ। ਤੇ ਠੀਕ ਹੈ ਜੀ। ਮੇਰੇ ਦੋ ਛੋਟੇ ਛੋਟੇ ਸਵਾਲ ਨੇ। ਇੱਕ ਤਾਂ ਜਿੱਦਾਂ ਆਮ ਹੀ ਜਿਹੜਾ ਕੋਈ ਆਪਣੇ ਹੁਣ ਇੱਥੇ ਸੋਦੀ ਆਇਆ, ਉਹਨੇ ਬਿਆਨ ਦੇ ਦਿੱਤਾ ਵੀ ਇਹਨਾਂ ਤੇ ਥੋੜਾ ਜਿਹਾ ਕੰਟਰੋਲ ਕਰੋ, ਮੇਰੀ ਬੇਨਤੀ ਆ। ਤੇ ਦੂਸਰਾ, ਤੁਸੀਂ ਸਾਰੇ ਮੈਨੀਫੈਸਟੋ ਤੁਸੀਂ ਜਾਰੀ ਕੀਤੇ ਨੇ, ਪਰ ਤੁਸੀਂ ਪੰਜਾਬ ਪੁਲਿਸ ਬਾਰੇ ਨਹੀਂ ਕੁਝ ਜਾਰੀ ਕੀਤਾ ਵੀ ਉਹਨਾਂ ਦੀ 24 ਘੰਟੇ ਦੀ ਡਿਊਟੀ ਵੀ ਕੀ ਉਹਨਾਂ ਨੂੰ ਅਸੀਂ 8 ਘੰਟੇ ਡਿਊਟੀ ਦਿਆਂਗੇ ਜਾਂ ਉਹ ਘਰ ਜਾ ਸਕਣਗੇ। ਇੱਥੇ ਹੁਣ ਜਿਹੜੀ ਪੁਲਿਸ ਆ ਉਹ 8 ਘੰਟੇ ਤੋਂ ਬਾਅਦ ਉਹਨੂੰ ਓਵਰ ਟਾਈਮ ਮਿਲਦਾ ਹੈ। ਏਦਾਂ ਦਾ ਕੋਈ ਤੁਸੀਂ ਮੈਨੀਫੈਸਟੋ ਜਾਰੀ ਕੀਤਾ ਪੰਜਾਬ ਪੁਲਿਸ ਵਾਸਤੇ, ਉਹਨੂੰ ਤੁਸੀਂ ਆਪਣੇ ਨਾਲ ਲਾ ਕੇ ਜਾਂ? ਹਾਂ, ਬਿਲਕੁਲ ਤੁਹਾਡੀ ਸਹੀ ਗੱਲ ਆ ਜੀ। ਇਹ ਮੈਨੀਫੈਸਟੋ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਇਹ ਸਾਨੂੰ ਮੁਲਾਜ਼ਮ ਵੀ ਬੜੇ ਮਿਲਦੇ ਆ ਵੀ ਸਾਡੇ ਬਾਰੇ ਕੀ ਸੋਚ ਰਹੇ ਹੋ। ਅਸੀਂ ਕੱਲਾ ਇਹ ਜਿੰਨੀ ਜਿਹੜੀ ਸਾਨੂੰ ਆਉਂਦੀਆਂ ਨੇ ਲੋਕਾਂ ਦੇ ਵਿਊ, ਅਸੀਂ ਲੈ ਕੇ ਗਾਹਾਂ ਭੇਜਦੇ ਹਾਂ। ਹੁਣ ਜ਼ਰੂਰ ਇਹਦੇ ਬਾਰੇ ਵੀ ਮੈਨੀਫੈਸਟੋ ਦੇ ਵਿੱਚ ਜ਼ਰੂਰ ਗੱਲ ਆਊਗੀ। ਇਹਨਾਂ ਦਾ ਜਿੰਨਾ ਇਹਨਾਂ ਦੇ ਬਣਦਾ ਓਨਾ ਹੀ ਟਾਈਮ ਇਹਨਾਂ ਤੋਂ 8 ਘੰਟੇ ਦੀ ਡਿਊਟੀ ਜਾਂ ਜਿੰਨੀ ਇਹਨਾਂ ਤੋਂ 24 ਘੰਟੇ ਇਹਨਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਤੇ ਨਹੀਂ ਹੋਊਗਾ ਜੀ। ਅਗਲੇ ਕਾਲਰ ਅਭੀ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅਭੀ ਜੀ। ਹੈਗਾ ਮੈਂ ਇੱਕ ਹੈਗਾ ਸਾਰਿਆਂ ਦਾ ਸਾਂਝਾ, ਚਾਹੇ ਉਹ ਅਕਾਲੀ ਹੈ, ਚਾਹੇ ਆਮ ਆਦਮੀ, ਚਾਹੇ ਕਾਂਗਰਸ ਹੈਗੀ ਆ ਜੀ ਜੀ। ਵੀ ਸਿਹਤ ਨੂੰ ਲੈ ਕੇ ਵਿਸ਼ਾ ਹੈਗਾ ਕਿ ਜਿੱਦਾਂ ਸਿਹਤ ਦੀਆਂ ਚੀਜ਼ਾਂ ਹੁੰਦੀਆਂ ਨੇ, ਜਿੱਦਾਂ ਸਾਨੂੰ ਅਸੀਂ ਇੰਡੀਆ ਜਾਂਦੇ ਜਾਂ ਇੰਡੀਆ ਦੇ ਲੋਕ ਸਾਡੇ ਭਾਈ ਭੈਣ ਰਹਿੰਦੇ ਹੈਗੇ ਆ, ਉਹ ਖਾਣ ਪੀਣ ਲਈ ਚੀਜ਼ਾਂ, ਦੁੱਧ ਖਰੀਦਦੇ ਆ ਜਾਂ ਉਹਦੇ ਵਿੱਚ ਮਿਲਾਵਟਖੋਰੀ ਅੱਜ ਕੱਲ੍ਹ ਤੁਹਾਨੂੰ ਪਤਾ ਚੱਲਦੀ ਬਹੁਤ ਜ਼ਿਆਦਾ। ਠੀਕ ਹੈ ਨਾ? ਸਿਹਤ ਚਾਹੇ ਅਕਾਲੀ ਦੀ ਹੈ, ਚਾਹੇ ਕਾਂਗਰਸ ਦੀ, ਚਾਹੇ ਆਮ ਆਦਮੀ, ਸਾਡੇ ਹੈਗੇ ਤਾਂ ਸਾਰੇ ਸਾਡੇ ਭਾਈ ਭੈਣ ਹੀ ਆ। ਠੀਕ ਹੈ ਜੀ। ਇਹਦੇ ਵਾਸਤੇ ਇਸ ਚੀਜ਼ ਨੂੰ ਰੋਕਣ ਵਾਸਤੇ ਕੀ ਇਹ ਕਰਨਗੇ? ਜਾਂ ਮੈਂ ਚਾਹੁੰਦਾ ਵੀ ਇਹ ਕੁਛ ਨਾ ਕੁਛ ਕਰਨ, ਕਿਉਂਕਿ ਸਾਰਿਆਂ ਦਾ ਸਾਂਝੀ ਗੱਲ ਹੈਗੀ। ਠੀਕ ਹੈ ਜੀ। ਸਾਡੀ ਸਿਹਤ ਚੰਗੀ ਹੈ ਤਾਂ ਕੰਮ ਬਾਕੀ ਸਾਰੇ ਫੇਰ ਹੀ ਸ਼ੁਰੂ ਹੁੰਦੇ ਆ। ਦੂਸਰੇ ਨੰਬਰ ਤੇ ਹੈਗਾ ਵੀ ਜਿੱਦਾਂ ਆਪਾਂ ਕਿਸਾਨ ਹੈਗੇ ਆ, ਕਿਸਾਨਾਂ ਦੀ ਸਪੋਰਟ ਕਰਨੀ ਤਾਂ ਹਰ ਇੱਕ ਦਾ ਫਰਜ਼ ਬਣਦਾ। ਸਾਡਾ ਮੇਨ ਹੈਗਾ ਵਿਸ਼ਾ ਹੈਗਾ ਕਿ ਜਿਹੜੇ ਕਿਸਾਨ ਸਾਡੇ ਨਾ ਫਸਲ ਪੈਦਾ ਕਰਦੇ ਆ, ਖਾਸ ਕਰਕੇ ਸਬਜ਼ੀ ਜੋ ਅਸੀਂ ਖਾਣੀ ਹੁੰਦੀ ਆ, ਮਾਰਕੀਟ 'ਚ ਆਉਂਦੀ ਆ। ਕਈ ਵਾਰ ਹੁੰਦਾ ਸਾਡੀ ਸੋਚ ਆ ਵੀ ਦਵਾਈ ਕੀੜੇ ਮਾਰ ਦਵਾਈ ਹੁੰਦੀ, ਅਸੀਂ ਢੱਕਣ ਜ਼ਿਆਦਾ ਪਾ ਦਿਓ, ਕੋਈ ਨਹੀਂ, ਕੀੜੇ ਸਾਰੇ ਮਰ ਜਾਂਦੇ। ਜਾਂ ਉਹ ਕਈ ਵਾਰੀ ਇੱਦਾਂ ਦੇ ਤਰੀਕੇ ਅਪਣਾ ਲਏ ਜਾਂਦੇ ਆ ਜਿਨ੍ਹਾਂ ਸਾਨੂੰ ਨਾ ਪੈਸੇ ਕਰਕੇ ਜਾਂ ਫਾਇਦਾ ਹੁੰਦਾ। ਪਰ ਮੈਂ ਚਾਹੁੰਦਾ ਕਿ ਕਿਸਾਨਾਂ ਨੂੰ ਜਾਣਕਾਰੀ ਮਤਲਬ ਇਸ ਤਰ੍ਹਾਂ ਹੀ ਨੌਲੇਜ ਦਿੱਤੀ ਜਾਵੇ ਜਾਂ ਉਹਨਾਂ ਨੂੰ ਦੱਸਿਆ ਜਾਵੇ ਕਿ ਜਿਹੜੀ ਸਾਨੂੰ ਚੀਜ਼ ਮਾਰਕੀਟ 'ਚ ਮਿਲੇ, ਸਾਡੇ ਲੋਕਾਂ ਦੀ ਸਿਹਤ ਨਾ ਕੋਈ ਨੁਕਸਾਨ ਹੋਵੇ। ਬਾਕੀ ਕੰਮ ਸਾਡੇ ਬਾਅਦ 'ਚ ਫਿਰ ਜੋ ਵੀ ਹੈਗੇ ਉਹ
ਅਕੋਰਡਿੰਗ ਟੂ ਸਮੇਂ ਦੇ ਹਿਸਾਬ ਨਾਲ ਉਹ ਸਾਨੂੰ ਉਸ ਵਿੱਚ ਕਦਮ ਚੱਕਦੇ ਰਹਿਣਾ ਚਾਹੀਦਾ। ਬਾਕੀ ਇਹੀ ਹੈ। ਥੈਂਕ ਯੂ ਅਭੀ ਜੀ। ਜੀਵਨ ਸਿੰਘ ਜੀ, ਦੇਖੋ ਜੀ, ਜਿਨ੍ਹਾਂ ਕਿਸਾਨਾਂ ਨਾਲ ਧੋਖਾ ਕੀਤਾ, ਤੋਤਾ ਸਿੰਘ ਨੇ, ਦੇਸ਼ ਪ੍ਰਤਾਪ ਸਿੰਘ ਨੇ, ਬਿਕਰਮ ਸਿੰਘ ਮਜੀਠੀਆ ਨੇ, ਸਿਕੰਦਰ ਮਲੂਕਾ ਨੇ, ਇਹਨਾਂ ਦੇ ਸਕੀਮਾਂ ਕਿਸਾਨਾਂ ਦੀਆਂ ਖਾਧੀਆਂ ਨੇ। ਸਭ ਤੋਂ ਪਹਿਲਾਂ ਇਹਨਾਂ ਨੂੰ ਅੰਦਰ ਕਰਨਾ ਆਮ ਆਦਮੀ ਪਾਰਟੀ ਨੇ। ਇਹਨਾਂ ਤੋਂ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਬਖਸ਼ਿਆ ਜਾਊਗਾ। ਕਿਸਾਨਾਂ ਨੂੰ 2018 ਤੱਕ ਕਿਸਾਨਾਂ ਨੂੰ ਕੋਈ ਕਰਜ਼ਾ ਉਹਨਾਂ ਦੇ ਸਿਰ ਤੇ ਹੋਊਗਾ ਨਹੀਂ। ਕੋਈ ਕਿਸਾਨ ਸਾਡਾ ਭਰਾ ਖੁਦਕਸ਼ੀ ਨਹੀਂ ਕਰੂਗਾ। ਤੇ ਜਿਵੇਂ ਕਹਿੰਦੇ ਨੇ ਕਿ ਨਾ ਵੀ ਕਿਸਾਨਾਂ ਦਾ ਮਤਲਬ ਸੋਚਣਾ, ਆਮ ਆਦਮੀ ਪਾਰਟੀ ਕਿਸਾਨਾਂ ਵਾਸਤੇ ਮੈਨੀਫੈਸਟੋ ਕੀਤਾ 16 ਪੁਆਇੰਟਾਂ ਦਾ, ਉਹਨਾਂ ਤੇ ਪੂਰਾ ਲਾਗੂ ਹੋਊਗਾ ਜੀ। ਜੀ ਅਤੇ ਬਾਕੀ ਜਿਹੜੀ ਜੀਵਨ ਸਿੰਘ ਜੀ ਇਹਨਾਂ ਨੇ ਗੱਲ ਕੀਤੀ ਸੀ ਵੀ ਜਿਹੜੀ ਮਿਲਾਵਟਖੋਰੀ ਜਿਹੜੀ ਆ, ਚਾਹੇ ਦੁੱਧ ਤੋਂ ਬਣੀ ਕੋਈ ਵੀ ਚੀਜ਼ ਹੈ, ਦੁੱਧ ਵੀ ਜਿਹੜਾ ਆ, ਅਤੇ ਬਾਕੀ ਜਿਹੜੇ ਉਹਨਾਂ ਦਾ ਇਹ ਵੀ ਸਵਾਲ ਸੀਗਾ ਵੀ ਬਹੁਤ ਸਾਰੇ ਜਿਹੜੇ ਕੀਟਨਾਸ਼ਕ ਜਿਹੜੇ ਆ ਜ਼ਿਆਦਾ ਮਾਤਰਾ ਦੇ ਵਿੱਚ ਵਰਤੇ ਜਾਂਦੇ ਆ। ਕੀ ਕਿਸਾਨਾਂ ਨੂੰ ਉਹਦੇ ਬਾਰੇ ਵੀ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਵੀ ਇਹਨਾਂ ਨੂੰ ਥੋੜ੍ਹਾ ਘੱਟ ਇਸਤੇਮਾਲ ਕਰੋ, ਅਤੇ ਬਾਕੀ ਮਿਲਾਵਟਖੋਰੀ ਦੇ ਉੱਤੇ ਕਿੱਦਾਂ ਕਾਬੂ ਪਾਇਆ ਜਾਊਗਾ? ਦੇਖੋ ਜੀ, ਮਿਲਾਵਟਖੋਰੀ ਤੇ ਤਾਂ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਵੀ ਦੇਖੋ ਤੁਹਾਡੇ ਬਾਹਰ ਦੇ ਭਰਾਵਾਂ ਦੀਆਂ ਇੱਥੇ ਗੱਲਾਂ ਕਰਦੇ ਆ ਵੀ ਸਾਡੇ ਉੱਥੇ ਸ਼ੁੱਧ ਚੀਜ਼ ਮਿਲਦੀ ਆ। ਇੱਥੇ ਜਿਹੜਾ ਹੁਣ ਕੀ ਆ, ਜੇ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ, ਭ੍ਰਿਸ਼ਟਾਚਾਰ ਅੱਜ ਕੋਈ ਬੰਦੇ ਦਾ ਸੈਂਪਲ ਭਰਿਆ ਜਾਂਦਾ, ਪੈਸੇ ਦਿਓ ਤੇ ਛੱਡਿਓ। ਆਮ ਆਦਮੀ ਪਾਰਟੀ ਤੇ ਇਹ ਜਾਂ ਕੁਛ ਨਹੀਂ ਹੋਣਾ ਹੈਗਾ। ਪੂਰੀ ਲੋਕਾਂ ਨੂੰ ਆਸ ਆ ਜਿਹੜਾ ਬੰਦਾ ਮਿਲਾਵਟਖੋਰੀ ਕਰੂਗਾ ਉਹ ਅੰਦਰ ਜਾਊਗਾ ਹੀ ਜਾਊਗਾ। ਕੇਜਰੀਵਾਲ ਨੇ ਕਿਸੇ ਨੂੰ ਨਹੀਂ ਇੱਥੇ ਬਖਸ਼ਣਾ। ਸਾਨੂੰ ਪੂਰਾ ਵਿਸ਼ਵਾਸ ਆ ਉਹਨਾਂ ਤੇ ਬਈ ਜਿਹੜਾ ਬੰਦਾ ਮਿਲਾਵਟਖੋਰੀ ਕਰੂਗਾ ਉਹ ਅੰਦਰ ਜਾਊਗਾ ਹੀ ਜਾਊਗਾ। ਜਿਵੇਂ ਤੁਹਾਡੇ ਕਾਨੂੰਨ ਕਹਿੰਦੇ ਨੇ ਬਾਹਰਲੇ ਦੇਸ਼ਾਂ ਵਾਲੇ, ਦੇਖੋ ਜੀ ਇੱਥੇ ਇੰਨੇ ਕਾਨੂੰਨ ਸਖਤ ਨੇ, ਇੱਥੇ ਵੀ ਸਖਤ ਕਾਨੂੰਨ ਹੋਣਗੇ ਤੇ ਸਭ ਕੁਝ ਮਿਲਾਵਟਖੋਰੀ ਬੰਦ ਹੋਊਗੀ। ਜੀ ਕਰਮ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। USA ਵਾਲਿਆਂ ਨੂੰ ਸਾਰਿਆਂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹਨਾਂ ਏਰੀਏ ਤੋਂ ਹੀ ਬੋਲਦਾ, ਮੈਂ 80 ਕਲਾਂ ਤੋਂ ਬੋਲਦਾ। 80 ਕਲਾਂ ਜੀ ਮੇਰਾ ਪਿੰਡ। 80 ਕਲਾਂ ਸਾਡੀ ਭੂਆ ਵਾ ਭਾਈ। ਹਾਂਜੀ ਹਾਂਜੀ ਜੀ। ਮੈਂ ਇਹ ਕਹਿਣਾ ਵੀ ਚਲੋ ਸਾਡਾ ਬੇਟਾ ਵੀ ਗਿਆ ਹੋਇਆ ਜੀ ਉੱਧਰ, ਆਪਣਾ ਇੰਡੀਆ ਗਿਆ ਹੋਇਆ ਵਾ, ਪਰਮਜੀਤ ਸਿੰਘ, ਉਹ ਵੀ ਇਹਨੇ ਸਪੋਰਟ ਕਰਦਾ ਜੀ ਆਪਣੇ ਆਮ ਪਾਰਟੀ ਦੀ। ਜੀ ਜੀ ਹਾਂਜੀ, ਕਿੰਨਾ ਦੇ ਪਏ ਹੋਏ ਜੀ ਆਪਣੇ? ਇਹ ਤਾਂ ਹੁਣ ਤੁਸੀਂ ਬਾਅਦ ਦੇ ਵਿੱਚ ਕੱਢਿਓ ਜੀ, ਰਿਸ਼ਤੇਦਾਰੀਆਂ ਤਾਂ ਆਪਾਂ ਕੱਢਾਂਗੇ ਫੇਰ। ਆਪਾਂ ਕਾਹਨੂੰ, ਆਪਾਂ ਤਾਂ ਜਿਹੜੇ ਸਵਾਲ ਜਵਾਬ ਉਹ ਕਰੀਏ ਆਪਾਂ ਰੇਡੀਓ ਤੇ ਆ, ਤੇ ਮੈਂ ਆਪਾਂ ਕਰਾਂਗੇ। ਮੇਰਾ ਨੰਬਰ ਤੁਹਾਡੇ ਕੋਲ ਹੈਗਾ ਵਾ, ਆਪਣੇ ਰਾਜਵੀਰ ਤੋਂ ਲੈ ਲਿਓ ਤੁਸੀਂ ਨੰਬਰ ਮੇਰਾ, ਤੁਹਾਡੇ ਆਪਾਂ ਬਾਅਦ ਚ ਗੱਲਬਾਤ ਕਰਦੇ ਰਵਾਂਗੇ ਜੀ। ਬਿਲਕੁਲ ਬਿਲਕੁਲ। ਆਪਾਂ ਹੁਣ ਗੱਲਾਂ ਇਹੀ ਕਰਨੀਆਂ ਆਮ ਆਦਮੀ ਪਾਰਟੀ ਦੀਆਂ, ਹੋਰ ਜੇ ਕੋਈ ਗੱਲਬਾਤ ਹੈਗੀ ਹੈ ਤਾਂ ਜ਼ਰੂਰ ਆਪਾਂ ਇਹੀ ਕਰਨੀ ਆ। ਜ਼ਰੂਰ ਜੀ। ਕਸ਼ਮੀਰਾ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣੇ ਖਬਰ ਸੁਣੀ ਸੀ ਵੀ ਇਹਨਾਂ ਦੇ ਅਕਾਲੀਆਂ ਦੇ ਕਿਸੇ ਨੇ ਵੱਟੇ ਮਾਰੇ, ਕਿਸੇ ਨੇ ਜੁੱਤੀ ਮਾਰੀ ਵੱਡੇ ਬਾਦਲ ਸਾਹਿਬ ਦੇ। ਤੇ ਉਹ ਮੈਂ ਕਿਹਾ ਵੀ ਲੋਕਾਂ ਦੀ ਇਹ ਆਪਣੇ ਉਹ ਦਿੱਤਾ ਹੋਇਆ ਜਾਂ ਆਪਣੇ ਇਹਨਾਂ ਨੂੰ ਮੁਰਦਾ, ਜਦੋਂ ਭੈਣ ਜੀਆਂ ਆਪਣੇ ਉੱਥੇ ਮਾਸਟਰੀਆਂ ਏਦਾਂ ਧਰਨੇ ਦੇ ਬੈਠੀਆਂ ਸੀ, ਉਹਨਾਂ ਨੂੰ ਗੁੱਤਾਂ ਫੁੱਟ ਕੇ ਉਹਨਾਂ ਦੀਆਂ ਨਹਿਰ 'ਚ ਛਾਲਾਂ ਮਰਵਾਤੀਆਂ ਸੀ। ਜੇ ਮਾਸਟਰ ਬੈਠੇ ਸੀ ਤੇ ਉਹਨਾਂ ਨੂੰ ਡਾਂਗਾ ਮਾਰ ਕੇ ਲੱਤਾਂ ਤੜਾਤੀਆਂ ਸੀ। ਉਹ ਜੋ ਕਰਦੇ ਆ ਸਹੀ ਕਰਦੇ ਆ ਮੇਰੇ ਹਿਸਾਬ ਨਾਲ। ਜੇ ਉਹਨਾਂ ਨੇ ਸਹੀ ਨਹੀਂ ਕੀਤਾ ਤੇ ਇਹਨਾਂ ਨੇ ਵੀ ਸਹੀ ਕੀਤਾ, ਜੇ ਇਹਨਾਂ ਨੇ ਸਹੀ ਕੀਤਾ ਤੇ ਉਹਨਾਂ ਨੇ ਵੀ ਸਹੀ ਕੀਤਾ ਜੀ। ਓਕੇ, ਥੈਂਕ ਯੂ, ਧੰਨਵਾਦ। ਧੰਨਵਾਦ ਜੀ। ਜੀ ਜੀ ਜੀਵਨ ਸਿੰਘ ਜੀ। ਹਾਂਜੀ ਹਾਂਜੀ। ਆਪਣੇ ਦੇਖੋ ਜੀ, ਪਾਪਾ ਦਾ ਘੜਾ ਭਰ ਚੁੱਕਿਆ ਜੀ। ਅੰਤ ਹੋ ਚੁੱਕਿਆ, ਕਿਸੇ ਚੀਜ਼ ਦਾ ਅੰਤ ਹੁੰਦਾ, ਅੰਤ ਹੋ ਗਿਆ। ਲੋਕਾਂ ਨੂੰ 70 ਸਾਲ ਸਹਿਦਿਆਂ ਨੂੰ ਹੋ ਗਏ ਇਹਨਾਂ ਦੀਆਂ ਸੱਟਾਂ, ਕਦੇ ਕਾਂਗਰਸ, ਕਦੇ ਅਕਾਲੀ, ਕਦੇ ਉਹਦਾ ਮਹਾਰਾਜ। ਹੁਣ ਕੋਈ ਕੁਛ ਨਾ ਕੁਛ ਤਾਂ ਕਰੂਗਾ ਜੀ। ਅੰਤ ਹੋ ਚੁੱਕਿਆ, ਅੰਤ। ਜੀ 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 ਬਿਲਕੁਲ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਰਬਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਜਿਸ ਤਰ੍ਹਾਂ ਇੱਥੇ ਬਾਹਰਲੇ ਕੰਟਰੀਆਂ ਦੇ ਵਿੱਚ ਪਸ਼ੂਆਂ ਉੱਤੇ, ਜਾਨਵਰਾਂ ਉੱਤੇ ਜਦੋਂ ਅਤਿਆਚਾਰ ਹੁੰਦੇ ਨੇ, ਉਹਨਾਂ ਨੂੰ ਰੋਕਣ ਲਈ ਕਾਨੂੰਨ ਆ, ਕੀ ਇਹ ਆਪ ਜਿਹੜੀ ਆਮ ਪਾਰਟੀ ਆ ਕੋਈ ਇਹੋ ਜਿਹਾ ਕਾਨੂੰਨ ਬਣਾਉਗੀ ਜਿਸ ਤਰ੍ਹਾਂ ਉੱਥੇ ਕੁੱਤਿਆਂ ਨੂੰ ਲੜਾਉਂਦੇ ਨੇ, ਕੁੱਕੜਾਂ ਨੂੰ ਲੜਾਉਂਦੇ ਨੇ, ਬਲਦਾਂ ਦੀਆਂ ਦੌੜਾਂ ਕਰਵਾਉਂਦੇ ਨੇ, ਜਾਂ ਜਾਨਵਰ ਸੜਕਾਂ ਤੋਂ ਫੜ ਕੇ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕਰਕੇ ਉਹਨਾਂ ਨੂੰ ਵੇਚਦੇ ਨੇ ਮੰਡੀਆਂ ਦੇ ਵਿੱਚ, ਜਾਂ ਪੀਜੇ ਵਾਲਿਆਂ ਵਾਸਤੇ, ਜਾਂ ਚਿਕਨ ਜਿੱਥੇ ਮੀਟ ਵਿਕਦਾ ਉੱਥੇ। ਕੀ ਇਹੋ ਜਿਹਾ ਕੋਈ ਕਾਨੂੰਨ ਹੋਊਗਾ ਜੋ ਜਾਨਵਰਾਂ ਉੱਤੇ ਵੀ ਅਤਿਆਚਾਰ ਰੋਕਣ ਵਾਸਤੇ ਬਣੂਗਾ? ਜੀ ਦੇਖੋ ਭੈਣ ਜੀ ਸਰਬਜੀਤ ਕੌਰ ਜੀ, ਇਹ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਆ। ਹੋਣਾ ਵੀ ਚਾਹੀਦਾ ਇੱਥੇ, ਹੁਣ ਵੀ ਮਿਲਦੀ ਆ। ਜਿਹੜਾ ਤੁਸੀਂ ਸਵਾਲ ਕਿਹਾ ਇਹ ਮੈਂ ਵੀ ਪੂਰਾ ਨੋਟ ਕਰ ਲਿਆ।
ਪੂਰੀ ਗਾਹਾਂ ਇਹਦੀ ਗੱਲ ਵੀ ਮੈਂ ਗਾਹਾਂ ਤੱਕ ਪਹੁੰਚਾਊਂਗਾ। ਬਿਲਕੁਲ ਹੋਊਗਾ ਜੀ, ਅਤਿਆਚਾਰ ਹੋਣਾ ਵੀ ਚਾਹੀਦਾ ਨਹੀਂ ਹੈਗਾ। ਉਹਨਾਂ 'ਚ ਵੀ ਜਾਨ ਆ, ਜਿਵੇਂ ਆਪਾਂ ਕਹਿੰਦੇ ਹਾਂ ਜੇ ਰੱਬ ਨੂੰ ਮੰਨਦੇ ਆ ਤਾਂ ਹਰ ਬੰਦੇ ਦੀ, ਹਰ ਜਾਨਵਰ 'ਚ ਜਾਨ ਆ, ਏਦਾਂ ਹੋਣਾ ਨਹੀਂ ਚਾਹੀਦਾ। ਪੂਰੀ ਇਹਦੇ ਤੇ ਮੈਂ ਗੌਰ ਵੀ ਕਰ ਲਈ ਤੇ ਗਾਹਾਂ ਦੀ ਗੱਲ ਕਰੀ। ਬਾਕੀ ਵੈਸੇ ਜਿਹੜਾ ਸਰਬਜੀਤ ਜੀ, ਉੱਥੇ ਤਾਂ ਜਿਹੜੀਆਂ ਇਸ ਟਾਈਮ ਮੌਜੂਦਾ ਸਰਕਾਰਾਂ ਬੰਦਿਆਂ ਨੂੰ ਲੜਾਈ ਜਾਂਦੀਆਂ, ਉਹਨਾਂ ਦੀ ਜਾਨ ਦੀ ਪਰਵਾਹ ਨਹੀਂ ਕਰਦੀਆਂ। ਸੋ ਉਮੀਦ ਤਾਂ ਇਹੀ ਆ ਵੀ ਉਹਨਾਂ ਦੀ ਜਾਨ ਵੀ ਜਿਹੜੀ ਆ ਬੰਦਿਆਂ ਦੀ ਵੀ ਬਖਸ਼ੀ ਜਾਊਗੀ ਤੇ ਇਹਨਾਂ ਦੀ ਜਾਨਵਰਾਂ ਦੇ ਉੱਤੇ ਵੀ ਜਿਹੜਾ ਗੌਰ ਕਰਨਗੇ ਜੀ। ਸ਼ੁਭਪ੍ਰੀਤ ਕੌਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੁਖਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਜੀ। ਮੈਂ ਤਾਂ ਤੁਹਾਨੂੰ 2-3 ਸਵਾਲ ਕਰੂੰਗੀ। ਇੱਕ ਤਾਂ ਭਾਈ ਜਿਹੜਾ ਨਾ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਦਲ ਨੂੰ ਡਿਪਟੀ ਮੁੱਖ ਮੰਤਰੀ ਬਣਾਉਣਾ ਆ, ਪਰ ਸੋਚ ਸਮਝ ਕੇ ਬਣਾਇਓ। ਦੇਖੋ ਮੈਂ ਤੁਹਾਨੂੰ ਪਿਛਲੀ ਐਗਜ਼ਾਮਪਲ ਦਿੰਦੀ ਹਾਂ, ਜਿਹੜਾ ਕੋਈ ਭਜਨ ਲਾਖੇ ਦੀ ਸੋਚ ਵਰਗਾ ਹੋਊਗਾ ਰਾਈਟ, ਉੱਦਾਂ ਦਾ ਬੰਦਾ ਤਾਂ ਡਿਪਟੀ ਮੁੱਖ ਮੰਤਰੀ ਬਣਨ ਦੇ ਲਾਇਕ ਹੈਗਾ। ਜਿਹੜਾ ਉਹੋ ਜਿਹੀ ਸੋਚ ਜੇ ਜਿਹੜਾ ਮਾਇਆਵਤੀ ਦੀ ਸੋਚ ਵਰਗਾ ਹੋਊਗਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਜਦੋਂ ਮੁੱਖ ਮੰਤਰੀ ਬਣੀ ਤਰਾਈ ਦੇ ਵਿੱਚ ਇਹਨੇ ਸਿੱਖਾਂ ਦਾ ਬਹੁਤ ਬੁਰਾ ਹਾਲ ਕੀਤਾ ਸੀਗਾ। ਔਰ ਜਦੋਂ ਸੰਘਰਸ਼ ਚੱਲਦਾ ਸੀ ਪੰਜਾਬ ਦੇ ਵਿੱਚ, ਉਦੋਂ ਜੇ ਕੋਈ ਨਾ ਪੁਲਿਸ ਵਾਲੇ ਮੁੰਡਿਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਪਿੰਡਾਂ ਵਿੱਚੋਂ, ਤਾਂ ਜਿਹੜੇ ਉੱਥੇ ਅਦਾਲਤਾਂ ਦੇ ਮੁੰਡੇ ਸਿਪਾਹੀ ਹੁੰਦੇ ਸੀ ਨਾ, ਕਹਿੰਦੇ ਉਹ ਸਭ ਤੋਂ ਵੱਧ ਤਸ਼ੱਦਦ ਕਰਦੇ ਹੁੰਦੇ ਸੀ। ਇਹ ਕਹਿੰਦੇ ਹੁੰਦੇ ਸੀ ਕਿ ਜੱਟਾਂ ਨੂੰ ਤਾਂ ਕੁੱਟਣੇ ਦਾ ਮਸੀ ਟਾਈਮ ਲੱਗਾ। ਏਦਾਂ ਦੇ ਲੋਕਾਂ ਨੂੰ ਨਾ ਕਿਸੇ ਨੂੰ ਡਿਪਟੀ CM ਬਣਾਇਆ। ਓਕੇ, ਬਾਕੀ ਗੱਲ ਇਹ ਹੈਗੀ ਆ ਭਾਜੀ ਕਿ ਅਸੀਂ ਜਿੱਦਣ ਦਾ ਇਹਨਾਂ ਨੇ ਕਲਮ ਲਾਈ ਆ ਹਨਾ ਉੱਥੇ ਪੰਜਾਬ ਦੇ ਵਿੱਚ ਆਮ ਪਾਰਟੀ ਦੇ, ਅਸੀਂ ਉਦਣ ਦੀ ਇਹਨਾਂ ਨੂੰ ਪੈਸੇ ਦਿੰਦੇ ਆ। ਉਦਣ ਦਾ ਜਦੋਂ ਭਗਵੰਤ ਮਾਨ ਵੀ ਖੜਾ ਹੋਇਆ ਸੀ, ਉਦੋਂ ਮੈਂ ਇਹਨੂੰ ਵੀ $2400 ਇਹਨੂੰ ਵੀ ਭੇਜਿਆ, ਹੋਰ ਪੈਸੇ ਭੇਜੇ। ਮੈਂ ਕਿਹਾ ਅਸੀਂ ਉਦੋਂ ਦੇ ਇਹਨਾਂ ਦੇ ਨਾਲ ਖੜੇ ਆ ਰਾਈਟ। ਤੇ ਬਾਕੀ ਹੈ ਨਾ ਦੂਜੀ ਗੱਲ ਇਹ ਆ ਵੀ ਜਿਹੜਾ ਹੈਗਾ ਪੰਜਾਬ ਦੇ ਵਿੱਚ CM ਆ, ਚਲ ਠੀਕ ਆ, ਭਾਵੇਂ ਉੱਦਾਂ ਜੱਟਾਂ ਦੇ ਘਰ, ਘੱਟੋ ਘੱਟ ਜੱਟਾਂ ਦੇ ਘਰ ਦਾ ਉਹ ਤਾਂ ਪੈਦਾ ਹੋਇਆ ਹੋਏ ਪਗੜੀ ਧਾਰੀ ਤਾਂ ਹੋਵੇ CM। ਇਹ ਇੱਕੋ ਤਾਂ ਸਟੇਟ ਆ ਸਿੱਖਾਂ ਦੀ ਹੈ ਨਾ, ਜਿੱਥੋਂ ਉੱਥੇ ਵੀ ਪਗੜੀ ਧਾਰੀ CM ਨਾ ਹੋਇਆ ਤਾਂ ਗਲਤ ਵਾ। ਬਾਕੀ ਹੈਗਾ ਆ ਵੀ ਜਿਹੜੇ ਭਾਜੀ ਇਹਨਾਂ ਨੇ ਕੀ ਕੀਤਾ ਸੀਗਾ, ਪਿਛਲੀ ਵਾਰ ਮੋਗੇ ਵਿੱਚ ਵੋਟਾਂ ਹੋਈਆਂ ਸੀਗੀਆਂ ਨਾ, ਜਦੋਂ ਇਹਨਾਂ ਨੇ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਵੋਟਿੰਗ ਕਾਰਡ ਖਰੀਦ ਲਏ ਸੀ, ਲੈ ਲਏ ਸੀ ਉਹਨਾਂ ਤੋਂ। ਇੱਦਾਂ ਦਾ ਕੰਮ ਦੀ ਨਿਗਾਹ ਰੱਖਿਓ। ਦੂਸਰੀ ਗੱਲ ਇਹ ਆ ਕਿਉਂਕਿ ਉਹ ਜਿਹੜੇ ਜਦ ਵੋਟਿੰਗ ਕਾਰਡ ਲੈ ਲੈਣ ਜਿੱਥੇ ਹਾਰਦੇ ਉੱਥੇ ਮਗਰੋਂ ਆਪ ਵਰਤਦੇ ਆ, ਇਸ ਕੰਮ ਤੇ ਜ਼ਰੂਰ ਉੱਥੇ ਨਿਗਾਹ ਰੱਖਿਓ ਕਿ ਕਿਸੇ ਦੇ ਵੋਟਿੰਗ ਕਾਰਡ ਤਾਂ ਨਹੀਂ ਖਰੀਦਦੇ। ਜੀ ਜੀ, ਥੈਂਕ ਯੂ ਜੀ। ਹਾਂ, ਸੁਭਪ੍ਰੀਤ ਭੈਣ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਨੇ। ਤੇ ਭੈਣ ਮੇਰੀਏ ਦੇਖੋ, ਆਪਾਂ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਚੱਲੇ ਆ, ਇਹ ਆਪਾਂ ਨੂੰ ਉਹਨਾਂ ਤੇ ਵਿਸ਼ਵਾਸ ਕਰਨਾ ਪਊਗਾ। ਚੰਗੀ ਸੋਚ ਵਾਲਾ ਡਿਪਟੀ CM ਹੋਊਗਾ, ਇਹ ਵੀ ਅਸੀਂ ਵੀ ਚਾਹੁੰਦੇ ਆ। ਤੇ ਕੋਈ ਸਾਨੂੰ ਨਹੀਂ ਲੱਗਦਾ ਵੀ ਜਿਵੇਂ ਕੋਈ ਬੰਦਾ ਗਲਤ ਆ ਜਾਊਗਾ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਚੱਲਦਾ, ਇਹ ਤੇ ਪੂਰੀ ਨਿਗਾਹ ਰੱਖਾਂਗੇ। ਸਾਨੂੰ ਵੀ ਪਤਾ ਵੀ ਇਹ ਕੰਮ ਹੋਣਾ ਵਾ, ਲੋਕਾਂ ਤੋਂ ਵਿਚਾਰੇ ਇਹ ਪੈਸੇ ਵੀ ਵੰਡਣਗੇ, ਸਾਰਾ ਕੁਛ ਹੋਊਗਾ। ਪੂਰੀ ਅਸੀਂ ਇਸ ਗੱਲ ਤੇ ਗੌਰ ਕਰਾਂਗੇ ਜੀ। ਬੂਟਾ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਹਾਂ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਮੇਰੇ ਸਵਾਲ 2-3 ਹੈਗੇ ਜੀ। ਜੀ ਜਲਦੀ ਪੁੱਛ ਦਿਓ। ਇੱਕ ਤਾਂ ਆਦਮਪੁਰ ਤੋਂ ਪਰੇ 2-3 ਸਾਲ ਹੋ ਗਿਆ ਕੈਨੇਡਾ ਟੋਰਾਂਟੋ ਤੋਂ ਫੈਮਿਲੀ ਗਈ ਸੀ, ਉਹ ਏਅਰਪੋਰਟ ਨੂੰ ਆਉਂਦੀ ਬਾਹਰ ਆ ਕੇ ਬਦਮਾਸ਼ਾਂ ਨੂੰ ਘੇਰ ਲਿਓ, ਬੰਦੇ ਉੱਥੇ ਮਾਰ ਦਿੱਤੇ। ਸਾਡੀ ਬਾਹਰਲਿਆਂ ਬੰਦਿਆਂ ਦੀ ਰੱਖਿਆ ਹੋਣੀ ਚਾਹੀਦੀ। ਸਾਨੂੰ ਇਹ ਨਹੀਂ ਪਤਾ ਰਾਤ ਨੂੰ ਇਹ ਕਿਹੜੇ ਵੇਲੇ ਕਿਸੇ ਨੇ ਆ ਕੇ ਡੋਰ ਸਾਡੀ ਖੜਕਾ ਦੇਣੀ। ਸਾਨੂੰ ਇਹ ਸਾਰਿਆਂ ਬਾਹਰਲਿਆਂ ਭਰਾਵਾਂ ਨੂੰ ਡਰ ਆ ਜੀ ਜੀ। ਪਿੰਡ ਸਾਡੇ ਫੁਆਰੇ ਵਿੱਚ ਸੂਰ ਬੜੇ ਫਿਰਦੇ, ਕੋਈ ਸੂਰਾਂ ਦਾ ਵੀ ਕਰੋ ਤਾਂ ਕੁੱਤਿਆਂ ਦਾ, ਬਾਹਰਲਿਆਂ ਕੋਲ ਤਿੰਨਾਂ ਪਸ਼ੂਆਂ ਦਾ, ਸੂਰਾਂ ਦਾ ਤਾਂ ਕੁੱਤਿਆਂ ਦਾ, ਪਸ਼ੂਆਂ ਦਾ। ਇਹ ਸਾਡੇ ਸਵਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੂਟਾ ਸਿੰਘ ਤੁਹਾਡੀਆਂ ਜਿਵੇਂ ਤੁਸੀਂ ਕਿ ਨਾ ਬਹੁਤ ਆਸਾਂ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ, ਬਹੁਤ ਆਸਾਂ ਨੇ। ਅਸੀਂ ਵੀ ਕਹਿੰਦੇ ਆ ਵੀ ਜਿਵੇਂ ਸਾਡੇ ਤੋਂ ਅਸੀਂ ਘਰ ਘਰ ਜਾ ਕੇ ਗੱਲਾਂ ਕਰਦੇ ਆ ਲੋਕਾਂ ਨਾਲ, ਵੀ ਜਿਵੇਂ ਲੋਕ ਵੀ ਸਾਨੂੰ ਕਹਿੰਦੇ ਆ ਤੁਸੀਂ ਐਡੇ ਐਡੇ ਵਾਅਦੇ ਕਰ ਲਏ, ਪੂਰੇ ਕਰੋਗੇ। ਦੇਖੋ ਜੀ, ਨੀਅਤ ਚਾਹੀਦੀ ਆ, ਮਹਾਰਾਜ ਦੀ ਕਿਰਪਾ ਚਾਹੀਦੀ ਆ, ਸਭ ਕੁਝ ਪੂਰਾ ਕਰਾਂਗੇ। ਬੂਟਾ ਸਿੰਘ ਇੱਥੇ ਤਾਂ ਹੁਣ ਜਿਵੇਂ ਆਹ ਰਾਜਵੀਰ ਜੀ ਪਹਿਲਾਂ ਹੀ ਕਹਿੰਦੇ ਨੇ, ਇੱਥੇ ਕਿਸੇ ਨੂੰ ਹੁਣ ਕੋਈ ਪੁੱਛਿਆ ਨਹੀਂ ਜਾਂਦਾ ਹੈਗਾ। ਇੱਥੇ ਇਹ ਨਹੀਂ ਪਤਾ ਲੱਗਦਾ ਬੰਦਾ ਮੁੜ ਕੇ ਆਊਗਾ ਘਰ, ਨਹੀਂ ਆਊਗਾ। ਕੋਈ ਕਿਸੇ ਦੀ ਹਿਫਾਜ਼ਤ ਨਹੀਂ, ਕੋਈ ਕੁਛ ਨਹੀਂ। ਇੱਥੇ ਥਾਣੇਦਾਰ ਆਪਦੀ ਧੀ ਨੂੰ ਨਹੀਂ ਬਚਾ ਸਕਿਆ ਹੈਗਾ, ਉਹਦੇ ਵੀ ਖੜ ਕੇ ਉਹਦੀ ਗੋਲੀਆਂ ਉਹਦੇ ਮਾਰ ਦਿੱਤੀਆਂ ਜਾਂਦੀਆਂ ਨੇ। ਗੁੰਡਾ ਰਾਜ ਆ, ਇਸ ਗੁੰਡੇ ਰਾਜ ਨੂੰ ਆਮ ਆਦਮੀ ਪਾਰਟੀ ਪੂਰੇ ਤੌਰ ਤੇ ਮੈਨੂੰ ਪੂਰਾ ਯਕੀਨ ਆ ਵੀ ਖਤਮ ਕਰੂਗੀ ਜੀ। ਗੁਰਨਾਮ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗੁਰਨਾਮ, ਹਾਂਜੀ ਗੁਰਨਾਮ ਜੀ, ਜੀ ਆਇਆਂ ਨੂੰ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੋਈ ਸਵਾਲ ਨਹੀਂ ਹੈਗੀ ਇਹਨਾਂ ਨੂੰ, ਸਿਰਫ ਇੱਕ ਗੱਲ ਆ ਕਿ ਜਦੋਂ ਕਹਿੰਦੇ ਆ ਕੋਈ ਵੀ ਕੈਂਡੀਡੇਟ ਆਉਂਦਾ, ਪਹਿਲੀ ਗੱਲ ਤੇ ਇਹਨਾਂ ਦੀ ਮੈਂ ਜ਼ਰੂਰਤ ਦੀ ਦੱਸ ਦਿੰਦਾ ਵੀ ਕਮ ਸੇ ਕਮ ਰੇਡੀਓ ਤੇ ਆ ਰਹੇ ਜਿੰਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ, ਜ਼ਰੂਰਤ ਤੇ ਹੈ ਵੀ ਸਵਾਲ ਜਵਾਬ ਕਰਨ ਦੀ। ਨਹੀਂ ਤੇ ਅਕਾਲੀ ਕਾਂਗਰਸ ਮੈਂ ਨਹੀਂ ਵੇਖੀ ਹਾਲੇ ਤੱਕ, ਨਹੀਂ ਜੋ ਗੁਣ ਗਾਉਂਦੇ। ਇੱਕ ਮੈਂ ਇਹ ਸਵਾਲ ਜ਼ਰੂਰ ਕਰਨਾ ਚਾਹੁੰਦਾ
ਇਹਨਾਂ 'ਚ ਤੇ ਬਾਦਲ ਸਾਹਿਬ 'ਚ ਕੀ ਫਰਕ ਆ? ਉਹ ਕਹਿੰਦੇ ਬਾਦਲ ਸਾਹਿਬ ਦੀ ਸੋਚ ਵਾਲਾ ਬੰਦਾ ਹੋਣਾ ਚਾਹੀਦਾ, ਇਹ ਕਹਿੰਦੇ ਕੇਜਰੀਵਾਲ ਦੀ ਸੋਚ ਵਾਲਾ ਬੰਦਾ ਹੋਣਾ ਚਾਹੀਦਾ, ਉਹਦੇ ਮੁਤਾਬਕ ਚੱਲੂਗਾ। ਨਹੀਂ, ਇਹ ਕਹਿਣਗੇ ਕੇਜਰੀਵਾਲ ਤੋਂ ਵੀ ਜਿਹੜਾ ਚੰਗੀ ਸੋਚ ਵਾਲਾ ਬੰਦਾ ਆਊਗਾ ਉਹਨੂੰ ਵੀ ਦੇ ਸਕਦੇ ਆਪਾਂ ਉਪ ਮੁੱਖ ਮੰਤਰੀ ਦਾ ਅਹੁਦਾ। ਇਹ ਏਦਾਂ ਕਿਉਂ ਨਹੀਂ ਕਹਿ ਰਹੇ? ਮੈਨੂੰ ਇਹ ਨਹੀਂ ਸਮਝ ਲੱਗੀ। ਮਤਲਬ ਕਿ ਜੇ ਕੱਲ ਨੂੰ ਕੇਜਰੀਵਾਲ ਆਉਣ ਵਾਲੇ ਟਾਈਮ 'ਚ ਪਤਾ ਨਹੀਂ ਹਲੇ ਕਿੱਦਾਂ ਦਾ, ਕਿਉਂਕਿ ਉਹ ਬੜੇ ਪੁਰਾਣੇ ਰੁੱਖ ਆ ਜਿਹੜੇ ਸੁੱਟਣੇ ਇਹਨਾਂ ਨੇ। ਜੀ ਗੁਰਨਾਮ ਸਿੰਘ ਮੇਰੀ ਗੱਲ ਹੁਣ ਇੱਥੇ ਸੁਣ ਲਓ। ਗੁਰਨਾਮ ਸਿੰਘ ਜੀ, ਮੈਂ ਤੁਹਾਨੂੰ ਦੱਸਦਾ, ਅਸੀਂ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਸੁਣਾਓ। ਤੁਸੀਂ ਕੋਈ ਵਾਅਦੇ ਨਾ ਕਰੋ, ਵਾਅਦੇ ਤੁਸੀਂ ਆਲਰੇਡੀ ਕਰ ਚੁੱਕੇ ਆ ਸਾਰੇ ਮੈਨੀਫੈਸਟੋ 'ਚ। ਮੈਂ ਤੇ ਤੁਹਾਨੂੰ ਸਿਰਫ ਇੰਨੀ ਦੱਸ ਦਿੰਦਾ ਵੀ ਤੁਸੀਂ ਆ ਰਹੇ ਆ, ਤੁਹਾਡੇ ਸ਼ਾਬਾਸ਼, ਸਭ ਪੜ੍ਹੀ ਲਿਖੀ ਟੀਮ ਆ ਰਹੀ ਆ, ਮੈਂ ਬੜਾ ਖੁਸ਼ ਹਾਂ। ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਤੇ 2017 'ਚ ਸਾਡੀ ਜ਼ਿੰਦਗੀ 'ਚ ਵੀ ਸਾਨੂੰ ਅਮਰੀਕਾ ਕੈਨੇਡਾ ਵਾਂਗੂ ਬਹੁਤਾ ਨਹੀਂ ਤੇ ਥੋੜਾ ਜਿਹਾ ਤੇ ਕਮ ਸੇ ਕਮ ਸਿਸਟਮ 'ਚ ਬਦਲਾਵ ਆਉਂਦਾ ਦਿਖੇ। ਨਹੀਂ ਤੇ ਨਾ ਆਇਆ ਤੇ ਸਾਰੀ ਜ਼ਿੰਦਗੀ ਸਾਡੇ ਬਜ਼ੁਰਗਾਂ ਦੀ ਵੀ ਲੰਘ ਗਈ, ਸਾਡੀ ਵੀ ਲੰਘ ਜਾਣੀ ਹੈ ਜੀ। ਤੁਹਾਡਾ ਵੀ ਧੰਨਵਾਦ ਤੇ ਸੁਣਨ ਵਾਲਿਆਂ ਦਾ ਵੀ ਧੰਨਵਾਦ ਵੀ ਜੋ ਕਰਨ ਹਿੰਮਤ ਵਿਖਾਉਣ। ਥੈਂਕ ਯੂ ਜੀ। ਜੀਵਨ ਸਿੰਘ ਜੀ, ਗੁਰਨਾਮ ਸਿੰਘ ਜੀ ਨੇ ਬੜਾ ਵਧੀਆ ਕਿਹਾ, ਸ਼ਾਬਾਸ਼ ਵੀ ਦੇ ਗਏ, ਸਾਰਾ ਕੁਛ ਕਰ ਗਏ। ਵੀ ਇਹ ਕਹਿੰਦੇ ਨੇ ਤੁਸੀਂ ਵੀ ਅਰਵਿੰਦ ਕੇਜਰੀਵਾਲ ਵਾਲਾ ਜੀ ਕਿਉਂ ਕਹਿੰਦੇ ਹੋ? ਜੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਅਸੀਂ ਅਰਵਿੰਦ ਕੇਜਰੀਵਾਲ ਨੂੰ ਦੇਖ ਲਿਆ। ਜਿਹੜਾ ਬੰਦਾ ਤੁਸੀਂ ਕਹਿੰਦੇ ਵੀ ਉਦੋਂ ਵਧੀਆ ਸੋਚ ਵਾਲਾ, ਉਹ ਤਾਂ ਹਲੇ ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ ਗਈ ਆ, ਕਿਉਂਕਿ ਸਮਾਂ ਵੀ ਹੁਣ ਆਪਣੇ ਕੋਲ ਥੋੜ੍ਹਾ ਰਹਿ ਗਿਆ। ਚਲੋ ਮੈਂ ਕੋਸ਼ਿਸ਼ ਕਰਦਾ ਵੀ ਜਲਦੀ ਜਿਹੜੇ ਕੋਈ ਹੋਰ 2-3 ਕਾਲਰ ਨੇ ਆਪਾਂ ਉਹਨਾਂ ਦੇ ਨਾਲ ਵੀ ਉਹਨਾਂ ਦੀ ਗੱਲ ਕਰਾਈਏ, ਅਤੇ ਥੋੜ੍ਹਾ ਜਿਹਾ ਇੰਤਜ਼ਾਰ ਕਰਿਓ, ਮੈਂ ਉਹਨਾਂ ਦੀ ਲਾਈਨ ਜਿਹੜੀ ਦੁਬਾਰਾ ਮਿਲਾਉਣਾ ਹੈ ਜੀ। ਜੀ ਜੀਵਨ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਗੱਲਬਾਤ ਜਿਹੜੀ ਆਪਣੀ ਤੁਸੀਂ ਕਹਿ ਰਹੇ ਸੀਗੇ ਵੀ ਸੋਚ ਵਾਲੇ ਬਾਰੇ, ਕੇਜਰੀਵਾਲ ਹੋਣਾ ਦੀ ਸੋਚ ਬਾਰੇ। ਜੀ ਦੇਖੋ, ਕੇਜਰੀਵਾਲ ਦੀ ਗੁਰਨਾਮ ਸਿੰਘ ਜੀ ਨੇ ਕਿਹਾ ਵੀ ਕਹਿੰਦੇ ਤੁਸੀਂ ਕੇਜਰੀਵਾਲ ਦੀ ਸੋਚ ਵਾਲਾ ਹੀ ਕਿਉਂ ਕਹਿੰਦੇ ਵੀ ਆਵੇ ਬੰਦਾ। ਜੀ ਦੇਖੋ ਜੀ, ਹੁਣ ਬੰਦੇ ਨੂੰ ਆਪਾਂ ਕੇਜਰੀਵਾਲ ਨੂੰ, ਤੁਸੀਂ ਹੁਣ ਆਪਾਂ ਇੱਕ ਦੂਜੇ ਨਾਲ ਗੱਲ ਕਰ ਲਈ, ਤੁਹਾਡਾ ਪਤਾ ਲੱਗ ਗਿਆ। ਹੁਣ ਅਸੀਂ ਕੇਜਰੀਵਾਲ ਦੀ ਸੋਚ ਨੂੰ ਕਿਉਂ ਕਹਿੰਦੇ? ਅਸੀਂ ਕੇਜਰੀਵਾਲ ਨੂੰ ਦੇਖ ਲਿਆ ਵੀ ਬੰਦਾ ਇਹ ਕਰੂਗਾ, ਸਭ ਕੁਝ ਸਾਨੂੰ ਵਿਸ਼ਵਾਸ ਹੋ ਗਿਆ। ਹਾਲੇ ਅਸੀਂ ਬੰਦਾ ਹੀ ਨਹੀਂ ਦੇਖਿਆ ਜਿਹੜਾ ਬੰਦੇ ਉਹ ਇਸ ਤੋਂ ਵੱਧ ਵਧੀਆ ਕੋਈ ਕਰ ਦੇਵੇ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਬੰਦਾ ਉਹ ਫਲਾਨਾ ਕਰ ਦੂਗਾ? ਸਾਨੂੰ ਪੂਰਾ ਵਿਸ਼ਵਾਸ ਆ ਜੀ। ਤੁਸੀਂ ਵੀ ਕਰੋ ਗੁਰਨਾਮ ਸਿੰਘ, ਜਦੋਂ ਕੋਈ ਬੰਦਾ ਹੋਰ ਵਧੀਆ ਆ ਜਾਓ, ਅਸੀਂ ਵੀ ਕਹਿੰਦੇ ਆ ਜਾਵੇ, ਅਸੀਂ ਵੀ ਉਹਦੇ ਸਾਥ ਦਿਆਂਗੇ। ਪਰ ਅੱਜ ਕੇਜਰੀਵਾਲ ਜੋ ਕੁਛ ਕਰ ਰਹੇ ਨੇ, ਅਸੀਂ ਉਹਦਾ ਦਿਨੋਂ ਰਾਤ ਸਾਥ ਦਿਆਂਗੇ, ਪਰ ਤੁਸੀਂ ਵੀ ਦਿਓ ਜੀ। ਅਜੀਤ ਸਿੰਘ ਜੀ, ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅਜੀਤ ਸਿੰਘ ਜੀ। ਜੀਵਨ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰੀਆਂ 2 ਬੇਨਤੀਆਂ ਨੇਗੀਆਂ ਜੀ। ਇੱਕ ਤਾਂ ਇਹ ਆ ਵੀ ਕਹੀ ਜਾਂਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ, ਕਿਸਾਨਾਂ ਦਾ ਕਰਜ਼ਾ ਜਿਹੜਾ ਡਿਫੈਂਸ ਕਿੱਦਾਂ ਕਰਨਗੇ? ਕੁਛ ਲੋਕ ਨੇ ਜਿਨ੍ਹਾਂ ਨੇ ਵਿਆਹ ਲਈ ਕਰਜ਼ੇ 5-5, 7-7 ਲੱਖ ਲਏ ਨੇਗੇ। ਕੁਛ ਅੱਜ ਕੱਲ੍ਹ ਦੇ ਸਾਡੇ ਨਵੇਂ ਮੁੰਡੇ ਹੈਗੇ, ਉਹਨਾਂ ਨੇ ਕਾਰਾਂ ਲੈ ਲਈਆਂ ਨੇਗੀਆਂ ਕਰਜ਼ੇ ਚੁੱਕ ਕੇ। ਇਸ ਕਰਕੇ ਕਰਜ਼ੇ ਨੂੰ ਡਿਫੈਂਸ ਕਰਨ, ਜਿਹੜਾ ਕਰਜ਼ਾ ਜ਼ਿਮੀਂਦਾਰ ਆ ਉਹਦੇ ਮਾਫ਼ ਕੀਤਾ ਜਾ ਸਕਦਾ ਹੈਗਾ। ਲੇਕਿਨ ਜਿਹੜੇ ਵਾਅਦੇ ਕਰੀ ਜਾਂਦੇ, ਕੱਲ ਲੋਕ ਕਹਿਣਗੇ ਤੁਸੀਂ ਕਰਜ਼ਾ ਮਾਫ਼ ਕਰ ਦਿਆਂਗੇ। ਇਹਨਾਂ ਨੂੰ ਕਰਨਾ ਚਾਹੀਦਾ ਹੈ ਵੀ ਅਸੀਂ ਆਹ ਕਰਜ਼ੇ ਮਾਫ਼ ਕਰਾਂਗੇ। ਜੀ ਜੀ। ਦੂਸਰੀ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਮਹਾਰਾਜ ਸਰਕਾਰ ਬਣਾਵੇ ਇਹਨਾਂ ਦੀ, ਲੇਕਿਨ ਉਹਨਾਂ ਗਾੜੀ ਦੁਸ਼ਵਾਰੀਆਂ ਬੜੀਆਂ ਨੇਗੀਆਂ। ਅੱਜ ਕੱਲ੍ਹ ਹਰ ਸਬਜ਼ੀ ਜਿਹੜੀ ਉਹ ਰਾਤ ਟੀਕਾ ਲਾ ਕੇ ਸਵੇਰ ਨੂੰ ਮੰਡੀ 'ਚ ਵੇਚ ਦਿੱਤੀ ਜਾਂਦੀ ਹੈ, ਜਿਹੜੀ ਲੋਕਾਂ ਦੀ ਬਹੁਤ ਵੱਡੀ ਹਾਨੀਕਾਰਕ ਹੈਗੀ ਆ। ਇਹਨਾਂ ਦੇ ਸਪੋਰਟ ਵੀ ਇਹਨਾਂ ਦੀ ਕੰਮ ਕਰ ਦੇਣਗੇ, ਉਹਨਾਂ ਨੂੰ ਕਿੱਦਾਂ ਰੋਕਣਗੇ? ਜੀ ਥੈਂਕ ਯੂ। ਇਸ ਲਈ ਕੁਛ ਇਹੋ ਜਿਹੀਆਂ ਗੱਲਾਂ ਨਹੀਂ ਹੈ ਜਿਨ੍ਹਾਂ ਨੂੰ ਇਹਨਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਆ। ਮੇਰੀ ਅਰਦਾਸ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦੀ ਸਰਕਾਰ ਬਣੇ ਤੇ ਇਹ ਲੋਕਾਂ ਦਾ ਕੋਈ ਨਾ ਕੁਛ ਭਲਾ ਕਰ ਸਕਣ। ਧੰਨਵਾਦ ਤੁਹਾਡਾ ਸਰ ਜੀਵਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਿੰਘ ਜੀ। ਠੀਕ ਆ ਜੀ। ਦੇਖੋ ਜੀ ਅਜੀਤ ਸਿੰਘ ਜੀ, ਇਹ ਨਹੀਂ ਹੈਗਾ ਵੀ ਤੁਹਾਡੀ ਗੱਲ ਸਹੀ ਆ ਵੀ ਜਿਹਦਾ ਕਰਜ਼ਾ ਲਿਆ ਹੋਇਆ ਵਾ ਉਹਨੇ ਆਪਦਾ ਗੱਡੀਆਂ ਲੈ ਲਈਆਂ, ਮੋਟਰਾਂ ਲੈ ਲਈਆਂ, ਵਿਆਹ ਕਰ ਲਿਆ, ਉਸ ਬੰਦਿਆਂ ਦਾ ਕਰਜ਼ਾ ਨਹੀਂ ਮਾਫ਼ ਹੋਣਾ। ਇਹਦੇ ਤੇ ਕਮੇਟੀ ਬੈਠੂਗੀ, ਸਾਰਾ ਵਿਚਾਰ ਕਰੂ ਕਿਹੜੇ ਬੰਦੇ ਦਾ ਕਰਜ਼ਾ ਮਾਫ਼ ਹੋਣ ਵਾਲਾ, ਕਿਹਦਾ ਕਿਵੇਂ ਹੋਇਆ। ਇਹ ਇੱਦਾਂ ਦਾ ਹੈ ਨਹੀਂ ਗਾ ਵੀ ਹੁਣ ਇਹਦੇ ਨਾਲ ਵਾਅਦਾ ਕਰ ਲਿਆ ਤੁਹਾਡਾ ਸਭ ਦਾ ਕਰਜ਼ਾ ਮਾਫ਼ ਹੋ ਜਾਣਾ। ਇਹਦੇ ਤੇ ਬੈਠੂਗੀ ਕਮੇਟੀ, ਉਹ ਸਾਰਾ ਵਿਚਾਰ ਕਰਕੇ ਫਿਰ ਹੋਊਗਾ ਜੀ। ਜੀ ਅਤੇ ਜਾਂਦੇ ਅੱਜ ਦੇ ਅਖੀਰਲੇ ਕਾਲਰ ਹਰਮਿੰਦਰ ਕੌਰ ਜੀ। ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਅਸੀਂ ਤੁਹਾਡੇ ਲੁਧਿਆਣੇ ਕੋਲ ਦੇ, ਜ਼ਿਲ੍ਹਾ ਸਾਡਾ ਸਮਰਾਲੇ ਕੋਲ ਦੇ ਜੀ। ਜੀ ਜੀ। ਮੈਂ ਵੀ 2-4 ਰਿਸ਼ਤੇਦਾਰਾਂ ਨੂੰ ਫੋਨ ਕੀਤੇ ਜੀ, ਸਾਰੇ ਉੱਧਰ ਕਾਂਗਰਸ ਪਾਰਟੀ ਵੱਲ ਬਹੁਤਾ ਜ਼ੋਰ ਰੱਖਦੇ ਨੇ ਉਹ ਏਰੀਆ। ਜੀ ਜੀ। ਉਹ ਤਾਂ ਸਾਡੇ ਪਿੰਡ ਦਾ ਮਾਨਕੀ ਵਾਲੇ, ਤੇ ਉਦੋਂ ਇੱਥੇ ਆਈ ਸੀ ਰੇਡੀਓ ਤੇ ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ।
ਜਾਂ ਤਾਂ ਤੁਸੀਂ ਮੈਨੂੰ ਉਹਨਾਂ ਦਾ ਨੰਬਰ ਦੇ ਦਿਓ। ਹੁਣ ਤੁਹਾਡੇ ਨਾਲ ਤਾਂ ਮੈਂ ਇੰਨੀ ਗੱਲ ਕਰ ਨਹੀਂ ਸਕਦੀ ਹੈ ਨਾ, ਮੈਂ ਉਹਨਾਂ ਨਾਲ ਕਰ ਲੂੰਗੀ। ਕੋਈ ਗੱਲ ਨਹੀਂ, ਹੋਲਡ ਕਰ ਲਿਓ ਜੀ, ਹੋਲਡ ਕਰ ਲਿਓ, ਤੇ ਤੁਹਾਨੂੰ ਜਿਹੜਾ ਜੀ ਜੂਸ ਸਮਰਾਲੇ ਵਾਲੇ ਜਿਹੜੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਆਪਾਂ ਕਰਵਾ ਦਾਂਗੇ। ਤੁਸੀਂ ਨੰਬਰ ਜਿਹੜਾ ਉੱਥੋਂ ਲੈ ਲਿਓ। ਅਤੇ ਜੀਵਨ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਤੁਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਆਪਣੇ ਸਮੇਂ ਦੇ ਵਿੱਚੋਂ, ਕਿਉਂਕਿ ਪਤਾ ਵੀ ਰੁਝੇਵੇਂ ਜ਼ਿਆਦਾ ਨੇ ਇਸ ਟਾਈਮ, ਕਿਉਂਕਿ ਜਿਉਂ 4 ਤਰੀਕ ਨਜ਼ਦੀਕ ਆ ਰਹੀ ਆ, ਅਤੇ ਹਰ ਇੱਕ ਨੂੰ ਜਿਹੜੇ ਜੀ ਹਰ ਇੱਕ ਦੇ ਨਾਲ ਮਿਲਣਾ ਜੁਲਣਾ ਵੀ ਆ, ਗੱਲਬਾਤ ਵੀ ਕਰਨੀ ਆ। ਤੁਸੀਂ ਸਮਾਂ ਕੱਢਿਆ ਪੰਜਾਬੀ ਰੇਡੀਓ USA ਦੇ ਵਾਸਤੇ, ਤੁਸੀਂ ਸਰੋਤਿਆਂ ਦੇ ਨਾਲ ਗੱਲਬਾਤ ਕੀਤੀ, ਸਵਾਲਾਂ ਦੇ ਜਿਹੜੇ ਜਵਾਬ ਦਿੱਤੇ, ਉਸ ਦੇ ਲਈ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ। ਅਤੇ ਉਮੀਦ ਕਰਦੇ ਹਾਂ ਵੀ ਜਲਦ ਹੀ ਤੁਹਾਡੇ ਕੋਲੋਂ ਕੁਛ ਅਜਿਹੇ ਫਿਰ ਦੁਬਾਰਾ ਸਵਾਲ ਪੁੱਛਾਂਗੇ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਆ ਉਹ ਕਰ ਲਈਆਂ ਕਿ ਨਹੀਂ ਕਰੀਆਂ। ਮੁੜ ਕੇ ਦੁਬਾਰਾ ਜਿਹੜਾ ਤੁਹਾਡੇ ਨਾਲ ਫਿਰ ਆਪਾਂ ਗੱਲਬਾਤ ਕਰਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀਵਨ ਸਿੰਘ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਜੀ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਅਤੇ ਸਰੋਤਿਓ, ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੈ। ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ 'ਤੇ ਨਜ਼ਰ ਮਿੰਟੂ ਗੁਰੂਸਰੀਆ ਜੀ ਦੇ ਨਾਲ ਉਹ ਆਪਾਂ ਪੇਸ਼ ਕਰਨ ਜਾ ਰਹੇ ਹਾਂ। ਅਤੇ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਰਹੋ। ਅਤੇ ਹੁਣ ਇਜਾਜ਼ਤ ਜਿਹੜਾ ਜੀ ਆਪਾਂ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ